ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मां ਤੁਹਾਡੀ ਹੋਸਟ ਨੀਲਮ ਕਰਤਾ ਮੈਂ ਚੀਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब आज 3 मार्च 2022 भी फग्गन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ ਦੀ ਫੋਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, Facebook ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੇ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੁਖਵਿੰਦਰ ਸਿੰਘ ਜੀ ਹੋਰਾਂ ਵੱਲੋਂ। ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਔਰ ਸਾਨੂੰ ਤੁਹਾਡੇ ਸ਼ੋਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਔਰ ਖਾਸ ਕਰਕੇ ਇੰਟਰਨੈਸ਼ਨਲ ਅਫੇਅਰਸ ਵਿੱਚ ਸਾਡਾ ਸਿੱਖ ਨਜ਼ਰੀਏ ਨੂੰ ਮੁੱਖ ਰੱਖਦਿਆਂ ਕੀ ਸਟੈਂਡ ਹੋਣਾ ਚਾਹੀਦਾ ਇਸ ਬਾਰੇ ਸਾਡੇ ਮੀਡੀਆ ਕੋਲ ਸੇਧ ਦੇਣ ਲਈ ਕੁਝ ਵੀ ਨਹੀਂ ਹੈ। ਸੋ ਉਮੀਦ ਕਰਦੇ ਹਾਂ ਕਿ ਸਾਡੇ ਲੋਕ ਸਿੱਖ ਮੀਡੀਆ ਦੀ ਅਹਿਮੀਅਤ ਨੂੰ ਸਮਝਣ ਅਤੇ ਟੀਵੀ 84 ਦਾ ਵੱਧ ਤੋਂ ਵੱਧ ਸਾਥ ਦੇਣ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਵਰਲਡ ਵਾਈਡ ਜਿਹੜਾ ਯੂਕਰੇਨ ਤੇ ਰੂਸ ਦਾ ਜਿਹੜਾ ਇਸ਼ੂ ਹੈ ਉਹੀ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਦੀ ਜਿਹੜੀ ਜੰਗ ਰੋਜ਼ਾਨਾ ਹਜ਼ਾਰਾਂ ਬੇਗੁਨਾਹ ਲੋਕਾਂ ਦੀ ਜਾਨ ਦਾ ਖਾਊ ਬਣ ਰਹੀ ਹੈ। ਸੋ ਰੂਸੀ ਫੌਜ ਵੱਲੋਂ ਟੈਂਕਾਂ ਤੋਪਾਂ ਦਾ ਹਮਲਾ ਅਤੇ ਹਵਾਈ ਬੰਬਾਰੀ ਜਿਹੜੀ ਹੈ ਜ਼ੋਰ ਸ਼ੋਰ ਨਾਲ ਜਾਰੀ ਹੈ ਔਰ ਹਾਲਾਤ ਕੀ ਰੁਖ ਲੈਣਗੇ ਇਸ ਦਾ ਭਾਵੇਂ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਇਸ ਲੜਾਈ ਲਈ ਜ਼ਿੰਮੇਵਾਰ ਸਾਰੀਆਂ ਹੀ ਧਿਰਾਂ ਅੱਗ ਨਾਲ ਖੇਡ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੁਖਵਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਬਹੁਤ ਸਾਰੀਆਂ ਕਾਲਾਂ ਸਾਡੇ ਵੀਰਾਂ ਭੈਣਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਅਕਸਰ ਜਿਨ੍ਹਾਂ 'ਚ ਇੱਕ ਪਾਰਟ ਜਿਹੜਾ ਟੀਵੀ 84 ਦਾ ਉਹ ਬਹੁਤ ਐਡਮਾਇਰ ਕਰਦੇ ਨੇ ਕਿ ਪਹਿਲੀ ਵਾਰ ਹੈ ਕਿ ਇੰਟਰਨੈਸ਼ਨਲ ਇਸ਼ੂਜ਼ ਨੂੰ ਇੰਨੀ ਸਹਿਜਤਾ ਨਾਲ ਸਰਲਤਾ ਨਾਲ ਔਰ ਸਿੱਖ ਨੁਕਤਾ ਨਿਗਾਹ ਦੇ ਆਧਾਰ ਦੇ ਉੱਤੇ ਡਿਸਕਸ ਕੀਤਾ ਜਾਂਦਾ ਹੈ। ਸਾਡੇ ਪਾਕਿਸਤਾਨੀ ਭਰਾਵਾਂ ਨੇ ਵੀ 2-3 ਵਾਰ ਇਸ ਦੇ ਉੱਤੇ ਸਾਨੂੰ ਲਿਖਤਾਂ ਵੀ ਆਈਆਂ। ਉਹਨਾਂ ਨੇ ਕਿਹਾ ਕਿ ਜੀ ਇੱਥੇ ਅਸੀਂ ਇੰਨੇ ਯੂਜ਼ ਟੂ ਹੈ ਔਰ ਸਾਨੂੰ ਇਹ ਕਦੇ ਲੱਗਾ ਹੀ ਨਹੀਂ ਸੀ ਕਿ ਇੰਟਰਨੈਸ਼ਨਲ ਅਫੇਅਰਸ ਨੂੰ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਇੰਨੀ ਸਹਿਜਤਾ ਦੇ ਨਾਲ ਜਿਹੜਾ ਡਿਸਕਸ ਕੀਤਾ ਜਾ ਸਕਦਾ ਹੈ। ਅਸੀਂ ਸਮਝਦੇ ਸੀ ਵੀ ਅੰਗਰੇਜ਼ੀ ਔਰ ਉਰਦੂ ਕਿਉਂਕਿ ਉਹ ਕੌਮੀ ਜ਼ਬਾਨ ਹੈ ਉਰਦੂ ਪਾਕਿਸਤਾਨ ਦੀ ਕਿ ਇਹੀ ਜ਼ਬਾਨਾਂ ਦੇ ਵਿੱਚ ਇੰਟਰਨੈਸ਼ਨਲ ਗੱਲ ਹੋ ਸਕਦੀ ਹੈ। ਪੰਜਾਬੀ ਦੇ ਵਿੱਚ ਤਾਂ ਅਸੀਂ ਆਮ ਘਰੇਲੂ ਗੱਲਾਂ ਕਰ ਸਕਦੇ ਹਾਂ ਪਰ ਸਾਨੂੰ ਇਸ ਗੱਲ ਤੇ ਫਖਰ ਹੈ ਕਿ ਪੰਜਾਬੀ ਜ਼ਬਾਨ ਦੇ ਵਿੱਚ ਇਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਮਸਲਿਆਂ ਨੂੰ ਸਹਿਜ ਦੇ ਨਾਲ ਜਿਹੜਾ ਉਹ ਵਿਚਾਰਿਆ ਜਾਂਦਾ। ਸੋ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਇਸ ਲਈ ਕੰਪਲੀਮੈਂਟ ਕੀਤਾ ਕਿ ਅਸੀਂ ਇੰਟਰਨੈਸ਼ਨਲ ਇਸ਼ੂਜ਼ ਨੂੰ ਡਿਸਕਸ ਕਰਦੇ ਹਾਂ। ਹਾਲਾਂ ਕਈ ਵਾਰ ਸਾਡੇ ਕੁਝ ਵੀਰ ਭੈਣਾਂ ਜਿਹੜੇ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਇੱਧਰ ਚੱਕ ਲਓ ਉੱਧਰ ਰੱਖ ਲਓ ਉਸ ਨਾਲ ਹੀ ਰੁੱਝੇ ਹੁੰਦੇ ਨੇ ਉਹਨਾਂ ਨੂੰ ਇਹ ਵੀ ਲੱਗਣ ਲੱਗ ਜਾਂਦਾ ਸੀ ਕਿ ਅਸੀਂ ਜਿਹੜਾ ਉਹ ਉੱਪਰ ਹੀ ਰਹਿੰਦੇ ਹਾਂ ਥੱਲੇ ਉਤਰਦੇ ਹੀ ਨਹੀਂ। ਜਦੋਂ ਉਹ ਥੱਲੇ ਉਤਰਨਾ ਕਹਿੰਦੇ ਨੇ ਉਹਨਾਂ ਦਾ ਮਤਲਬ ਹੁੰਦਾ ਕਿ ਜੀ
ਜਿਹੜੇ ਪੰਜਾਬ ਦੇ ਵਿੱਚ ਕਿਨੇ ਕੀ ਕਿਹਾ, ਕਾਂਗਰਸ ਨੇ ਕੀ ਕਿਹਾ, ਅਕਾਲੀਆਂ ਨੇ ਕੀ ਕਿਹਾ, ਕੇਜਰੀਵਾਲ ਨੇ ਕੀ ਕਿਹਾ, ਉਹ ਜਿਹੜਾ ਸਾਰਾ ਦਿਨ ਚੱਕ ਲੈ ਰੱਖ ਲੈ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹੋ ਜਿਹਾ ਵੀ ਕੋਈ ਚੱਕਵਾਂ ਪ੍ਰੋਗਰਾਮ ਹੋਏ। ਜਿਵੇਂ ਹੁਣ ਇਹ ਨਹੀਂ ਹੈ ਵੀ ਪੰਜਾਬੀ ਦੇ ਵਿੱਚ ਕੋਈ ਮੀਡੀਆ ਨਹੀਂ ਹੈ, 200 ਤੋਂ ਜ਼ਿਆਦਾ ਚੈਨਲ ਤਾਂ ਤੁਹਾਡੇ ਆਈਪੀ ਬਾਕਸ ਦੇ ਨੇ, ਪਰ ਇਸ ਤੋਂ ਇਲਾਵਾ ਜਿਵੇਂ ਸੋਸ਼ਲ ਮੀਡੀਆ ਦੇ ਉੱਥੇ ਪੰਜਾਬ 'ਚ ਬੇਸਡ ਜਿਹੜੇ ਕੋਰਸਪੋਂਡੈਂਟ ਜਾਂ ਰਿਪੋਰਟਰ ਪਹਿਲਾਂ ਦੂਜੇ ਚੈਨਲਾਂ ਨਾਲ ਸੀ, ਹੁਣ ਹਰ ਇੱਕ ਨੇ ਆਪਣਾ ਸ਼ੁਰੂ ਕੀਤਾ ਹੈ, ਤੇ ਉਹ ਉਸੇ ਹੀ ਖਬਰ ਨੂੰ ਘੁਮਾ ਕੇ ਉੱਤੇ ਸੈਂਸੇਸ਼ਨ ਵਾਲੀ ਕੋਈ ਹੈਡਲਾਈਨ ਦੇ ਕੇ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਔਰ ਉਹ ਉੱਥੇ ਇਧਰੋਂ ਲਾਈ ਉਧਰ ਭਜਾਈ, ਉਧਰੋਂ ਭਜਾਈ ਫਿਰ ਉਧਰ ਲਾਈ, ਇਸ ਕੰਮ ਦੇ ਉੱਤੇ ਲੱਗੇ ਨੇ। ਤੇ ਬਹੁਤ ਸਾਰਿਆਂ ਨੂੰ ਜਿਹੜਾ ਇਸ 'ਚੋਂ ਸਵਾਦ ਵੀ ਆਉਂਦਾ ਹੈ ਕਿ ਭਾਈ ਲਓ ਜੀ ਇਹ ਤਾਂ ਜਿਹੜਾ ਇਹ ਹੈ ਜੂਸੀ ਖਬਰ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਬੇਸ਼ੱਕ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਲ ਪੋਲਿਟਿਕਸ ਇਜ਼ ਲੋਕਲ। ਸਾਡਾ ਫੋਕਸ TV 84 ਲਫ਼ਜ਼ ਆਪਣੇ ਆਪ 'ਚ ਇਹ ਦੱਸਣ ਲਈ ਕਾਫੀ ਹੈ ਕਿ ਜੋ TV ਅਸੀਂ ਜਿਹਦੀ 10 ਸਾਲ ਪਹਿਲਾਂ ਸ਼ੁਰੂਆਤ ਕੀਤੀ, 84 ਜਿਹੜਾ ਹੈ ਇਹ ਟਰਨਿੰਗ ਪੁਆਇੰਟ ਸੀ। ਇਹ ਇਕੱਲਾ ਘੱਲੂਘਾਰਾ 84 ਜਾਂ ਘੱਲੂਘਾਰਾ ਨਵੰਬਰ 84 ਇਸ ਨਾਲ ਜੁੜੀ ਹੋਈ ਗੱਲ ਹੀ ਨਹੀਂ ਹੈ, ਉਹ ਤਾਂ ਉਹਦੀ ਬਿਗਨਿੰਗ ਹੈ, ਲੇਕਿਨ ਇਹ ਟਰਨਿੰਗ ਪੁਆਇੰਟ ਸੀ ਸਿੱਖ ਕੌਮ ਦੀ ਇੰਡੀਅਨ ਸਟੇਟ ਨਾਲ ਰਿਲੇਸ਼ਨਸ਼ਿਪ ਦਾ। ਜਿਹੜੀ ਸਾਡੀ ਬੁੱਝੜ ਅਹਿਮਕ ਲੀਡਰਸ਼ਿਪ ਨੇ ਅਗਸਤ 1947 ਦੇ ਵਿੱਚ ਜਿਹੜਾ ਸਿੱਖ ਕੌਮ ਨੂੰ ਇਹਨਾਂ ਦੇ ਗੁਲਾਮ ਬਣਾਇਆ, ਇਹਨਾਂ ਦੇ ਜ਼ੇਰ ਕੀਤਾ, 37 ਸਾਲ ਬਾਅਦ ਉਸ ਦੇ ਵਿੱਚ ਜਿਹੜਾ ਇਹ ਫਾਈਨਲ ਵਾਟਰਸ਼ੈਡ ਸੀ। ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੇ ਜਾਣ ਦਾ ਜ਼ਿਕਰ ਸੰਤ ਪਿੰਡਾਂ ਵਾਲਿਆਂ ਨੇ ਕੀਤਾ ਸੀ, ਔਰ ਉਸ ਤੋਂ ਹੀ ਅਸੀਂ ਇਸ ਗੱਲ ਦੇ ਉੱਤੇ ਹੀ ਫੋਕਸ ਕਰਦੇ ਹਾਂ। ਔਰ ਅਸੀਂ ਆਪਣੇ ਪਹਿਲੇ ਪ੍ਰੋਗਰਾਮਾਂ 'ਚ ਦਸੰਬਰ 2012 ਦੇ ਵਿੱਚ ਕਿਹਾ ਸੀ, ਔਰ ਇਸ ਵਾਰ 10 ਵਰੇ ਪੂਰੇ ਹੋ ਜਾਣੇ ਨੇ ਇਸ ਈਅਰ ਦੇ ਐਂਡ ਤੱਕ। ਔਰ ਅੱਜ ਡਾਕਟਰ ਇਕਬਾਲ ਕਰਾਮਤ ਚੀਮਾ UK ਬੇਸਡ ਨੇ, ਜਿਹੜੇ ਵਾਸ਼ਿੰਗਟਨ DC ਵਿਸ਼ੇਸ਼ ਮੀਟਿੰਗਸ ਦੇ ਲਈ ਆਏ ਸੀ, ਔਰ ਉਹਨਾਂ ਦਾ ਇੱਥੋਂ ਟ੍ਰਾਂਜ਼ਿਟ ਸੀ ਨਿਊਯਾਰਕ ਤੋਂ, ਔਰ ਅੱਜ ਦੁਪਹਿਰੇ ਲੰਚ ਉਹਨਾਂ ਦੇ ਨਾਲ ਕਰਨ ਦਾ ਮੌਕਾ ਮਿਲਿਆ। ਹੁਣ ਤਾਂ ਉਹ ਆਪਣੇ ਜਿਹੜਾ ਲੰਡਨ ਲਈ ਰਵਾਨਾ ਹੋ ਚੁੱਕੇ ਨੇ, ਤੋਂ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕੀਤਾ ਸੀ ਕਿ ਭਾਈ ਤੁਸੀਂ ਜਿਹੜਾ ਸਾਡਾ ਲਾਸਟ ਗਾਲਾ ਜਿਹੜਾ TV 84 ਦਾ ਅਸੀਂ ਕੀਤਾ ਉਹਦੇ 'ਚ ਤੁਸੀਂ ਆਏ। ਇਸ ਵਾਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ 10 ਸਾਲਾ TV 84 ਦੀ ਯਾਦ ਹੈ, ਜਿਹਦੀ ਕੰਟੀਨਿਊਟੀ ਹੈ, ਇਸ ਦੇ ਉੱਤੇ ਅਸੀਂ ਇੱਕ ਚੰਗਾ ਜਿਹੜਾ ਫੰਕਸ਼ਨ ਆਰਗੇਨਾਈਜ਼ ਕਰ ਸਕੀਏ। ਸੋ ਅਸੀਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਹੀ ਇਹ ਕਿਹਾ ਸੀ ਕਿ ਦੁਨੀਆ 'ਚ ਕਿੱਥੇ ਦੋ ਮੁਲਕ, ਦੋ ਇੰਡੀਵਿਜੂਅਲ ਆਪਸ 'ਚ ਮਿਲਦੇ ਨੇ, ਝਗੜਦੇ ਨੇ, ਸਮਝੌਤਾ ਕਰਦੇ ਨੇ, ਇਹ ਸਿੱਖ ਕੌਮ ਨੂੰ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਸਿੱਖਾਂ ਦੇ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਸ ਦੇ ਉੱਤੇ ਨਿਗਾਹਸਾਨੀ ਕਰਨੀ ਔਰ ਸਿੱਖ ਇੰਟਰਸਟ ਨੂੰ ਉਭਾਰਨਾ, ਇਹ TV 84 ਦਾ ਮਕਸਦ ਹੈ। ਔਰ ਅਸੀਂ ਬੇਸ਼ੱਕ ਕਮਜ਼ੋਰੀਆਂ ਵੀ ਨੇ, ਸਾਡੇ ਕੋਲ ਸਾਧਨਾਂ ਦੀ ਕਮੀ ਕਰਕੇ ਅਸੀਂ ਜਿਹੜਾ ਬਹੁਤ ਹੌਲੀ ਬੇਬੀ ਸਟੈਪ ਹੀ ਨਹੀਂ, ਅਜੇ ਤਾਂ ਸ਼ਾਇਦ ਕ੍ਰੋਲਿੰਗ ਹੀ ਹੋਏ, ਪਰ ਕੁਝ ਕਹਿੰਦੇ ਨੇ ਵੀ ਅੱਜ ਜਿਵੇਂ ਡਾਕਟਰ ਚੀਮਾ ਵੀ ਕਹਿ ਰਹੇ ਸੀ ਕਿ ਜੀ ਤੁਹਾਡੀ ਹੁਣ ਜਿਹੜੀ ਟੈਕਨੀਕਲ ਪਾਰਟ ਵੀ ਹੈ ਔਰ ਕੰਟੈਂਟ ਵੀ ਹੈ ਔਰ ਅਦਰਵਾਈਜ਼ ਵੀ, ਉਹ ਕਹਿੰਦੇ ਵੀ ਜਿੱਧਰ ਮੈਂ ਜਾਂਦਾ ਹੈ। ਔਰ ਅੱਜ ਕੁਦਰਤੀ ਅਸੀਂ JFK ਦੇ ਨੇੜੇ ਤੇੜੇ ਹੀ ਰੈਸਟੋਰੈਂਟ 'ਚ ਗਏ, ਔਰ ਉੱਥੇ ਜਦੋਂ ਤੱਕ ਅਸੀਂ ਅੰਦਰ ਬੈਠੇ ਜਾਂ ਬਾਹਰ ਨਿਕਲੇ ਜਾਂ ਫਿਰ ਕਾਰ ਤੱਕ ਆਏ, ਆਲਮੋਸਟ 4-5 ਸੱਜਣ ਐਸੇ ਆਏ ਜਿਨ੍ਹਾਂ ਨੇ ਆ ਕੇ ਗ੍ਰੀਟ ਕੀਤਾ। ਔਰ ਸਾਡੇ ਯਾਕੂਬ ਭਾਈ ਸਾਹਿਬ ਜਿਹੜੇ ਰੋਜ਼ਾਨਾ ਸਾਨੂੰ ਜਿਹੜਾ ਮੋਨੀਟਰ ਵਾਚ ਕਰਦੇ ਨੇ, ਕਮੈਂਟ ਵੀ ਲਿਖਦੇ ਨੇ, ਔਰ ਉਹ ਵੀ ਕੁਦਰਤੀ ਟੈਕਸੀ ਦੇ ਵਿੱਚ ਸਾਈਡ ਤੋਂ ਗੁਜ਼ਰੇ, ਰੁਕੇ, ਔਰ ਚੀਮਾ ਸਾਹਿਬ ਕਹਿਣ ਲੱਗੇ, ਕਹਿੰਦਾ ਜੀ TV 84 ਨੇ ਤਾਂ ਸਾਰਾ ਨਿਊਯਾਰਕ ਮੋਇਆ ਹੋਇਆ ਹੈ। ਔਰ ਉਹਨਾਂ 'ਚ 2-3 ਪਾਕਿਸਤਾਨੀ ਜਿਵੇਂ ਯਾਕੂਬ ਸਾਹਿਬ ਸਨ, ਬਾਕੀ ਸਾਡੇ ਸਿੱਖ ਵੀਰ ਭੈਣਾਂ, ਈਵਨ ਰੈਸਟੋਰੈਂਟ ਓਨਰ ਵੀ ਸਾਰੇ। ਔਰ ਇਹ ਮੈਂ ਸਮਝਦਾ ਹਾਂ ਵੀ ਇਹ ਸਾਡੇ ਵੀਰਾਂ ਭੈਣਾਂ ਦਾ ਪਿਆਰ ਹੈ ਕਿ ਇਹਦੇ ਬਾਵਜੂਦ ਕਿ ਅਸੀਂ ਕੋਈ ਕਮਰਸ਼ੀਅਲ ਐਂਗਲ ਲੈ ਕੇ ਨਹੀਂ ਸੀ ਤੁਰੇ, ਇਸ ਦੇ ਬਾਵਜੂਦ ਕਿ ਅਸੀਂ ਆਪਣੇ ਮੁੱਢਲੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ, ਜਿਹਦੇ 'ਚ ਬਿਲਕੁਲ ਕਲੀਅਰ ਸੀ ਕਿ ਕੋਈ ਮੰਤਰੀ ਜੰਤਰੀ ਸੰਤਰੀ, ਕੋਈ ਸੁਪਰਸਟੀਸ਼ਨ, ਕੋਈ ਨਾਈ, ਕੋਈ ਸ਼ਰਾਬੀ, ਕੋਈ ਹੋਰ ਇਹਨਾਂ ਦੀਆਂ ਨਾ ਐਡਾਂ, ਨਾ ਇਹਨਾਂ ਨੂੰ ਅਸੀਂ ਐਂਟਰਟੇਨ ਕਰਨਾ। ਔਰ ਇਹ ਵੀ ਕਿ ਭਾਈ ਅਸੀਂ ਖੁੱਲ੍ਹ ਕੇ, ਇਹ ਵੀ ਨਹੀਂ ਹੈ ਕਿ ਜੀ ਅਸੀਂ
ਉਹ ਜਿਵੇਂ ਕਈ ਕਹਿਣਗੇ ਜੀ ਵੱਧ ਅਧਿਕਾਰ ਧੱਕਾ ਬੜਾ ਹੋ ਰਿਹਾ ਜੀ ਸਿੱਖਾਂ ਨਾਲ, ਤੇ ਮੈਨੂੰ ਹਮੇਸ਼ਾ ਉਹ ਸੰਤ ਪਿੰਡਾਂ ਵਾਲਿਆਂ ਦੀ ਗੱਲ ਯਾਦ ਆਉਂਦੀ ਹੈ ਕਿ ਭਾਈ ਘੁੰਡ ਬਥੇਰਾ ਕੱਢ ਲਿਆ, ਹੁਣ ਘੁੰਡ ਚੁੱਕ ਕੇ ਗੱਲ ਕਰੋ ਵੀ ਧੱਕਾ ਵੀ ਹੋ ਰਿਹਾ ਹੈ, ਰਿਹਾਈਆਂ ਵੀ ਨਹੀਂ ਹੋ ਰਹੀਆਂ, ਝੂਠੇ ਕੇਸ ਵੀ ਬਣ ਰਹੇ ਨੇ, ਪਰ ਹੁਣ ਉਹਦਾ ਇਲਾਜ ਵੀ ਦੱਸੋ। ਔਰ ਇਲਾਜ ਇਹ ਖਾਲਿਸਤਾਨ ਦਾ ਝੰਡਾ ਜਿਹੜਾ ਨਾਲ ਲਹਿਰਾ ਰਿਹਾ ਇਹ ਦੱਸਦਾ ਹੈ ਕਿ ਭਾਈ ਅਸੀਂ ਕਿਸੇ ਉਸ ਦੀ ਪਰਵਾਹ ਨਹੀਂ ਕਰਦੇ ਜਿਹੜਾ ਇਹ ਸਮਝਦਾ ਹੈ ਕਿ ਜੀ ਜੇ ਜ਼ਿਆਦਾ ਤੁਸੀਂ ਦੰਦ ਚਿੱਥ ਕੇ ਗੱਲ ਕਰੋ ਤੇ ਫਿਰ ਅਸੀਂ ਹਮਾਇਤੀ ਹਾਂ, ਅਸੀਂ ਕਹਿੰਦੇ ਹਾਂ ਕਿ ਭਾਈ ਇਹ ਹੁਣ ਜੇ ਨੱਚਣਾ ਹੀ ਹੈ ਤਾਂ ਹੁਣ ਘੁੰਡ ਚੁੱਕ ਕੇ ਨੱਚੋ। ਇਹ ਜਿਹੜਾ ਹੁਣ ਘੁੰਡ ਕੱਢ ਕੇ ਬਹਿਣ ਦਾ ਵਕਤ ਨਹੀਂ ਹੈ। ਸੋ ਇਹ ਔਰ ਇੰਟਰਨੈਸ਼ਨਲੀ ਇਹ ਠੀਕ ਹੈ ਕਿ ਹਰ ਇੱਕ ਦੀ ਆਪਣੀ ਅੰਡਰਸਟੈਂਡਿੰਗ ਹੁੰਦੀ ਹੈ ਇਸ਼ੂਜ਼ ਦੀ। ਅਸੀਂ ਇਹ ਕਦੇ ਦਾਅਵਾ ਨਹੀਂ ਕੀਤਾ, ਕਦੇ ਇਹ ਕਲੇਮ ਨਹੀਂ ਕੀਤਾ ਕਿ ਅਸੀਂ ਸਾਡਾ ਹੀ ਨਜ਼ਰੀਆ ਠੀਕ ਹੈ। ਔਰ ਜਿਵੇਂ ਇਸ ਮੁੱਦੇ ਦੇ ਉੱਤੇ ਯੂਕਰੇਨ ਦੇ ਸਾਡੀ ਟੇਕ ਨੂੰ ਸਾਡੇ ਕੁਝ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਪਸੰਦ ਨਹੀਂ ਕੀਤਾ ਗਿਆ, ਕੁਝ ਨੇ ਐਡਮਾਇਰ ਕੀਤਾ ਕਿ ਤੁਸੀਂ ਇੱਕ ਟਰੂਥਫੁਲੀ ਜੋ ਮਹਿਸੂਸ ਕਰਦੇ ਹੋ ਕਹਿੰਦੇ ਹੋ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਅਸੀਂ ਕਿਸੇ ਨੂੰ ਕੋਈ ਇੰਡੀਵਿਜੂਅਲ ਨਾ ਸਾਡਾ ਕਿਸੇ ਨਾਲ ਕੋਈ ਨਿੱਜ ਦਾ ਮਫਾਦ ਜੁੜਿਆ ਹੋਇਆ ਹੈ, ਨਾ ਅਸੀਂ ਕਿਸੇ ਦੇ ਖੌਫ ਜਾਂ ਭੈ ਦੇ ਥੱਲੇ ਹੈ, ਤੇ ਨਾ ਹੀ ਸਾਨੂੰ ਇਸ ਪੱਖੋਂ ਜਦੋਂ ਅਸੀਂ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਔਰ ਇਹ ਠੀਕ ਹੈ ਕਿ ਕਈ ਇਹ ਵੀ ਕਹਿੰਦੇ ਨੇ ਕਿ ਜੀ ਟਰੂਥ ਰਿਲੇਟਿਵ ਹੁੰਦੀ ਹੈ, ਕਿਸੇ ਨੂੰ ਟਰੂਥ ਕੁਝ ਲੱਗਦੀ ਹੈ, ਕਿਸੇ ਨੂੰ ਕੁਝ ਲੱਗਦੀ ਹੈ, ਪਰ ਅਸੀਂ ਕਦੇ ਵੀ ਜਾਣ ਬੁੱਝ ਕੇ ਕਿਸੇ ਫੈਕਟਰ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੀ ਪੋਜ਼ਿਟਿਵ ਹੋਏ, ਤੇ ਜਿਹੜੀ ਨੈਗੇਟਿਵ ਹੈ ਉਹਨੂੰ ਕਿਸੇ ਦੀ ਖੁਸ਼ਾਮਦ ਕਰਦਿਆਂ ਉਹਨੂੰ ਪੋਜ਼ਿਟਿਵ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਅਸੀਂ ਇਸ ਦੇ ਉੱਤੇ ਜਿਹੜੀ ਹੈ ਉਹ ਡੂੰਘੀ ਨਜ਼ਰਸਾਨੀ ਵੀ ਕਰ ਰਹੇ ਹਾਂ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਦੇ ਜਿਹੜੇ ਪਹਿਲੇ ਜਦੋਂ ਅਸੀਂ ਭਾਈ ਕਨ੍ਹਈਆ ਜੀ ਦਾ ਜ਼ਿਕਰ ਕਰਦੇ ਹਾਂ ਤੇ ਉਹ ਅੱਜ ਵੀ ਉਹ ਸਪਿਰਿਟ ਵਾਪਰਦੀ ਹੈ ਕਿ ਕਿਵੇਂ ਖਾਲਸਾ ਏਡ ਹੋਏ, ਯੂਨਾਈਟਿਡ ਸਿੱਖਸ ਹੋਣ, ਉਹ ਨਾਲ ਲੱਗਦੇ ਯੂਕਰੇਨ ਦੇ ਬਾਰਡਰ ਦੇ ਉੱਤੇ ਸਾਰੇ ਮੁਲਕਾਂ 'ਚ ਉਹਨਾਂ ਨੇ ਆਪਣੇ ਰਿਲੀਫ ਕੈਂਪ ਸਥਾਪਿਤ ਕੀਤੇ ਨੇ, ਗੁਰਦੁਆਰਾ ਸਾਹਿਬਾਨ ਦੇ ਅੰਦਰ ਵੀ, ਔਰ ਵਾਰਸਾ ਪੋਲੈਂਡ ਦੀ ਰਾਜਧਾਨੀ 'ਚ ਗੁਰਦੁਆਰਾ ਸਾਹਿਬ ਜਿੱਥੇ ਸੈਂਕੜੇ ਸਟੂਡੈਂਟ ਆ ਕੇ ਰੁਕੇ ਨੇ। ਔਰ ਇਹ ਯਤਨ ਵੀ ਹੈ ਕਿ ਇਹ ਸਾਡੀਆਂ ਜਿਹੜੀਆਂ ਭਾਈ ਕਨ੍ਹਈਆ ਦੇ ਪਦਚਨਾਂ ਤੇ ਚੱਲਣ ਵਾਲੀਆਂ ਸੰਸਥਾਵਾਂ ਨੇ ਇਹ ਯੂਕਰੇਨ ਦੇ ਅੰਦਰ ਵੀ ਜਾ ਕੇ ਰਿਲੀਫ ਕਾਰਜ ਕਰਨਾ ਚਾਹੁੰਦੀਆਂ ਨੇ। ਉਹ ਰੈਗੂਲਰਲੀ ਇਨ ਟੱਚ ਨੇ, ਲੇਕਿਨ ਅਜੇ ਜਿਸ ਕਿਸਮ ਦੇ ਹਾਲਾਤ ਨੇ ਯੂਕਰੇਨੀਅਨ ਐਮਬੈਸੀ ਔਰ ਉਹਨਾਂ ਦੇ ਦੂਸਰੇ ਸੈਟਅਪ ਵੱਲੋਂ ਜਿਹੜਾ ਉਹ ਅਕਾਊਂਟ ਨੰਬਰ ਹੀ ਦਿੱਤੇ ਜਾ ਰਹੇ ਨੇ ਕਿ ਜੀ ਪੈਸੇ ਇਹਦੇ 'ਚ ਪਾ ਦਿਓ। ਹੁਣ ਚਲੋ ਉਹ ਵੀ ਜਿਹੜੇ ਲੋਕ ਡੋਨੇਟ ਕਰਦੇ ਨੇ ਜਾਂ ਕਰਨਗੇ, ਲੇਕਿਨ ਇਸ ਨੂੰ ਲੌਂਗ ਟਰਮ ਰਿਲੇਸ਼ਨਸ਼ਿਪ ਦੇ ਵਿੱਚ ਕਿਵੇਂ, ਕਿਉਂਕਿ ਇਹ ਮਨੁੱਖਤਾ ਦੀ ਸੇਵਾ ਹੈ। ਜ਼ਖਮੀ ਰੂਸੀ ਹੁੰਦਾ ਹੈ ਜਾਂ ਜ਼ਖਮੀ ਯੂਕਰੇਨੀਅਨ ਹੁੰਦਾ ਹੈ ਉਸ ਜੰਗ ਦੇ ਵਿੱਚ, ਇਸ ਗੱਲ ਦਾ ਵੀ ਧਿਆਨ ਰਿਹਾ ਕਿ ਵੀ ਇਹ ਰੂਸ ਔਰ ਯੂਕਰੇਨ ਵਾਲਾ ਸਾਰਾ ਮੁੱਦਾ ਉਹਦੇ ਵਿੱਚ ਬਹੁਤ ਸਾਰਿਆਂ ਦੇ ਆਪਸ ਦੇ ਵਿੱਚ ਪਰਿਵਾਰਕ ਸੰਬੰਧ ਨੇ। ਇੱਕ ਵੱਡਾ ਹਿੱਸਾ ਯੂਕਰੇਨ ਦਾ ਜਿਹੜਾ 30-35% ਲੋਕ ਖਾਸ ਤੌਰ ਤੇ ਈਸਟ ਦੇ ਵਿੱਚ ਉਹ ਜਿਹੜੇ ਨੇ ਰੂਸੀ ਬੋਲਣ ਵਾਲੇ ਨੇ ਯੂਕਰੇਨ ਦੇ ਉਹਨਾਂ ਪ੍ਰੋਵਿੰਸਿਸ ਦੇ, ਇਸੇ ਤਰ੍ਹਾਂ ਮਿਲੀਅਨਸ ਜਿਹੜੇ ਨੇ ਉਹ ਰੂਸ ਦੇ ਵਿੱਚ ਬੈਠੇ ਨੇ ਯੂਕਰੇਨ ਮੂਲ ਦੇ। ਔਰ ਸ਼ਾਇਦ ਇਹੀ ਕਾਰਨ ਹੈ ਜਿਹੜਾ ਪੁਤਿਨ ਨੇ ਪਹਿਲਾਂ ਐਕਸਪੈਕਟ ਨਾ ਕੀਤਾ ਹੋਏ ਕਿ ਇਹੀ ਨਹੀਂ ਕਿ ਦੁਨੀਆ ਦੇ ਵਿੱਚ ਇਸ ਮੁੱਦੇ ਦੇ ਉੱਤੇ, ਜਿਵੇਂ ਕੱਲ ਅਸੀਂ ਦੱਸਿਆ ਸੀ ਕਿ UN ਜਨਰਲ ਅਸੈਂਬਲੀ 'ਚ ਸਿਰਫ 4 ਮੁਲਕ ਜਿਨ੍ਹਾਂ ਦੇ ਵਿੱਚ ਨਾਰਥ ਕੋਰੀਆ ਹੈ, ਸੀਰੀਆ ਹੈ, ਆਰਟੀਰੀਆ ਹੈ, ਇਹ ਜਿਹੜੇ ਨੇ ਔਰ ਬੈਲਾਰੂਸ ਹੈ, ਇਹ ਰੂਸ ਦੀ ਹਮਾਇਤ 'ਚ ਆਏ ਨੇ। ਲੇਕਿਨ ਇਸ ਸਭ ਦੇ ਨਾਲ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਰੂਸ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਨੇ ਉਹ ਪ੍ਰੋਟੈਸਟ ਹੋ ਰਹੇ ਨੇ। ਇਹ ਪਹਿਲਾਂ ਨਹੀਂ ਹੋਇਆ ਕਦੇ ਕਿ ਇਸ ਲੈਵਲ ਤੇ, ਕਿਉਂਕਿ ਰੂਸੀਆਂ ਦੇ ਵਿੱਚ ਨੈਸ਼ਨਲਿਜ਼ਮ ਬਹੁਤ ਹੈ। ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਸ ਸਟੈਪ ਨੂੰ ਰੂਸ ਦੇ ਵਿੱਚ ਵੀ ਜਿਹੜੇ ਔਰ ਹਜ਼ਾਰਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਹੋਈਆਂ ਨੇ, ਬਾਹਰ ਦੇ ਪ੍ਰੋਟੈਸਟ ਤਾਂ ਸਮਝ ਆ ਸਕਦੇ ਨੇ ਕਿ ਵੀ ਜਿੱਥੇ ਜਿੱਥੇ ਯੂਕਰੇਨੀਅਨ ਲੋਕ ਬੈਠੇ ਨੇ। ਸੋ ਇਹ ਪਾਰਟ ਜਿਹੜਾ ਹੈ ਇਹ ਇਸ ਪਾਸੇ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਇਸ ਦੇ ਉੱਤੇ ਜਿਹੜੀ ਰਾਏ ਹੈ ਉਹ ਡਿਵਾਈਡਡ ਹੈ ਰੂਸ ਦੇ ਵਿੱਚ ਵੀ। ਔਰ ਅਸੀਂ ਇਸ ਗੱਲ ਦਾ ਵੀ ਧਿਆਨ ਰੱਖ ਰਹੇ ਹਾਂ ਕਿ ਜੇ ਅਸੀਂ ਆਪਣਾ ਵਿਊ ਪੁਆਇੰਟ, ਜਿਵੇਂ ਅਸੀਂ ਪਹਿਲੇ ਪ੍ਰੋਗਰਾਮਾਂ 'ਚ ਅਸੀਂ ਦੱਸਿਆ ਸੀ ਕਿ ਭਾਵੇਂ ਕਿਵੇਂ ਨੈਟੋ ਵਾਲੇ ਇਸ਼ੂ ਨੂੰ ਜਿਹਦੇ 'ਚ ਕਿ ਬਾਰ-ਬਾਰ ਪੁਤਿਨ ਦੀ ਲਾਈਨ ਰਹੀ ਜਦੋਂ ਇੱਕ ਤੋਂ ਬਾਅਦ ਇੱਕ ਦੇਸ਼ ਸ਼ਾਮਲ ਕਰਦੇ ਰਹੇ, ਇਹ ਨੈਟੋ ਨੇ ਜਾਂ ਅਮਰੀਕਾ ਨੇ, ਔਰ ਇਸ ਤੋਂ ਪਹਿਲਾਂ ਈਵਨ ਮੈਂ ਇਹ ਵੀ ਕਿਤੇ ਪੜ੍ਹਿਆ
ਕਿ ਜਦੋਂ ਗੋਰਬਾਚੋਫ ਨੇ 1990-91 ਦੇ ਵਿੱਚ ਪੀਸਫੁਲ ਜਿਹੜੀ ਹੈ ਡਿਸੋਲੂਸ਼ਨ ਸੋਵੀਅਤ ਯੂਨੀਅਨ ਦਾ ਹੋਣ ਦਿੱਤਾ 15 ਹਿੱਸਿਆਂ 'ਚ, ਤੇ ਉਦੋਂ ਵੀ ਉਹਨੇ ਮੰਗ ਕੀਤੀ ਸੀ ਕਿ ਤੁਸੀਂ ਰੂਸ ਨੂੰ ਨੈਟੋ ਦੇ ਵਿੱਚ ਸ਼ਾਮਲ ਕਰ ਲਓ। ਫਿਰ ਤਾਂ ਗੱਲ ਹੀ ਮੁੱਕ ਜਾਂਦੀ ਸੀ। ਲੇਕਿਨ ਜ਼ਾਹਰ ਹੈ ਕਿ ਵੀ ਅਮਰੀਕਨ ਇੰਟੈਂਟ ਜਿਹੜੀ ਪਹਿਲਾਂ ਕੋਲਡ ਵਾਰ ਵੇਲੇ ਸੀ, ਫਿਰ ਓਨਲੀ ਸੁਪਰ ਪਾਵਰ ਬਣਨ ਤੋਂ ਬਾਅਦ ਔਰ ਫਿਰ ਨੈਟੋ ਨੂੰ ਆਪਣੀ ਵਹੀਕਲ ਬਣਾ ਕੇ ਜਿਹੜੀ ਹੈ ਧੱਕੇਸ਼ਾਹੀ ਤਾਂ ਕੀਤੀ ਗਈ ਹੈ। ਔਰ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਮੋਰਲ ਹਾਈ ਗਰਾਊਂਡ ਦੇ ਐਂਗਲ ਤੋਂ ਵੀ ਜੇ ਦੇਖਿਆ ਜਾਏ, ਬੇਸ਼ੱਕ ਅਸੀਂ ਜੋ ਕੁਝ ਰੂਸ ਨੇ ਯੂਕਰੇਨ 'ਚ ਕੀਤਾ ਹੈ ਉਹਨੂੰ ਕੰਡੈਮ ਕਰਦੇ ਹਾਂ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਸੇ ਹੀ ਰੂਸ ਦੇ ਨਾਲ ਭਾਰਤ ਦੀ ਸੰਧੀ ਦਾ ਫਾਇਦਾ ਉਠਾ ਕੇ ਭਾਰਤ ਨੇ ਪਾਕਿਸਤਾਨ ਦੇ ਉੱਤੇ ਵੀ ਇਵੇਂ ਹੀ ਈਸਟ ਪਾਕਿਸਤਾਨ ਤੇ ਹਮਲਾ ਕਰਕੇ ਬੰਗਲਾਦੇਸ਼ ਬਣਾਇਆ ਸੀ। ਔਰ ਅਮਰੀਕਾ ਜਿਹੜਾ ਅੱਜ ਇਸ ਹਮਲੇ ਦੀ ਨਖੇਦੀ ਦੇ ਲਈ ਜਿਹੜਾ ਉਹ ਲੀਡ ਕਰ ਰਿਹਾ ਹੈ, ਇਸ ਗੱਲ ਦਾ ਧਿਆਨ ਰਹੇ ਕਿ 2003 ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਬਹਾਨਾ ਬਣਾ ਕੇ ਫੁੱਲ ਸਕੇਲ ਜਿਹੜਾ ਇਰਾਕ ਦੇ ਉੱਤੇ ਚੜ੍ਹਾਈ ਕਰਵਾਈ ਗਈ ਸੀ, ਜਿਹਦੇ 'ਚ ਯੂਕਰੇਨੀਅਨ ਫੌਜਾਂ ਵੀ ਸ਼ਾਮਲ ਸੀ, ਕਿਉਂਕਿ ਉਦੋਂ ਫਰਾਂਸ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਵਿਰੋਧ ਕੀਤਾ ਸੀ। ਸੋ ਇਹ ਨਹੀਂ ਹੈ ਕਿ ਵੀ ਕੋਈ ਇੱਕ ਦੁੱਧ ਧੋਤਾ ਹੈ, ਇਸ ਜਿਹੜਾ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ। ਲੇਕਿਨ ਜਦੋਂ ਅਸੀਂ ਕਰੰਟ ਸਿਚੁਏਸ਼ਨ ਦੀ ਗੱਲ ਕਰਦੇ ਹਾਂ, ਫਿਰ ਅਸੀਂ ਕਰੰਟ ਪਰਸਪੈਕਟਿਵ 'ਚ ਕਿਹਨੂੰ ਕੀ ਦੇਖਦੇ ਹਾਂ, ਕਿੱਧਰ ਨੂੰ ਜਾ ਰਿਹਾ। ਸੋ ਇਸ ਤੋਂ ਪਹਿਲਾਂ ਕਿ ਮੈਂ ਇਹ ਜ਼ਿਕਰ ਕਰਾਂ, ਕੱਲ ਅਸੀਂ ਹੈਨਰੀ ਕਿਸਿੰਜਰ ਉਸ ਦਾ ਜਿਹੜਾ ਰਾਈਟ ਅਪ 2014 ਦਾ ਸੀ ਉਸ ਨੂੰ ਡਿਸਕਸ ਕੀਤਾ ਸੀ। ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਕਿਉਂਕਿ ਉਹ ਇੱਕ ਦੂਸਰੇ ਪਾਸਿਓਂ ਆਇਆ ਵਿਊ ਪੁਆਇੰਟ ਸੀ ਔਰ ਆਲਮੋਸਟ 2014 ਚ 8 ਸਾਲ ਪਹਿਲਾਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਤਾਂ ਹੈਨਰੀ ਕਿਸਿੰਜਰ ਜਸਟ ਵੈਸੇ ਹੀ ਕਹਿੰਦੇ ਰਹੇ ਹਾਂ, ਲੇਕਿਨ ਡਾਕਟਰ ਹੈਨਰੀ ਕਿਸਿੰਜਰ ਔਰ ਹੈਨਰੀ ਕਿਸਿੰਜਰ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਹੋਇਆ ਸੀ। ਇਹ ਸਾਨੂੰ ਸੀ ਪਰ ਕੱਲ ਮੈਂ ਮੈਂਸ਼ਨ ਨਹੀਂ ਕਰ ਸਕਿਆ। ਸੋ ਇੱਕ ਵਿਊ ਪੁਆਇੰਟ ਸੀ। ਅੱਜ ਅਸੀਂ ਇੱਕ ਆਰਟੀਕਲ ਜਿਹੜਾ ਐਰਿਕ ਮਾਰਗੋਲਿਸ, ਇਹ ਕੈਨੇਡਾ ਬੇਸਡ ਨੇ ਰਾਈਟਰ, ਸਿੱਖਾਂ ਦੇ ਮਾਮਲੇ 'ਚ ਵੀ ਜੂਨ 84 ਦੇ ਅਟੈਕ ਤੋਂ ਬਾਅਦ ਜੋ ਪੰਜਾਬ 'ਚ ਸਿੱਖ ਨਸਲਕੁਸ਼ੀ ਹੋਈ, ਐਰਿਕ ਮਾਰਗੋਲਿਸ ਸਿੱਖ ਅਫੇਅਰਸ ਦੇ ਉੱਤੇ ਵੀ ਲਿਖਦੇ ਰਹੇ। ਉਹਨਾਂ ਨੇ ਲਿਖਿਆ ਸੀ ਕਿ ਵੀ ਮੈਂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਔਰ ਜਾ ਕੇ ਮੈਂ ਉੱਥੇ ਅੰਦਰ ਪ੍ਰੇਅਰ ਵੀ ਕੀਤੀ ਸੀ ਕਿ ਮੈਂ ਸੱਚ ਨੂੰ ਸਾਹਮਣੇ ਲਿਆਵਾਂਗਾ। ਸੋ ਜਦੋਂ ਸਾਰਾ ਭਾਰਤੀ ਪ੍ਰੋਪੇਗੈਂਡਾ ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਦੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਰਿਹਾ ਸੀ, ਐਰਿਕ ਮਾਰਗੋਲਿਸ ਬੜੀ ਬੋਲਡਲੀ ਜਿਹੜੇ ਨੇ ਉਹ ਸੱਚ ਬਿਆਨ ਕਰ ਰਹੇ ਸੀ। ਇਸੇ ਤਰ੍ਹਾਂ ਜਦੋਂ ਅਮਰੀਕਾ ਨੇ 9/11 ਤੋਂ ਬਾਅਦ ਅਫਗਾਨਿਸਤਾਨ ਦੇ ਉੱਤੇ ਜੰਗ ਭਰਪਾ ਕੀਤੀ, ਉਦੋਂ ਵੀ ਐਰਿਕ ਮਾਰਗੋਲਿਸ ਨੇ ਬੜੀ ਨਿਡਰਤਾ ਦੇ ਨਾਲ ਆਪੋਜ਼ਿਟ ਵਿਊ ਪੁਆਇੰਟ ਦਿੱਤਾ, ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ। ਔਰ ਇਹ ਜਿਹੜਾ ਅੱਜ ਇਸ ਸੈਗਮੈਂਟ ਦਾ ਟਾਈਟਲ ਵੀ ਅਸੀਂ ਚੁਣਿਆ, ਉਹਨਾਂ ਦਾ ਹੀ ਪਾਰਸ਼ਲ ਪਾਰਟ ਰਿਹਾ। ਉਹਨਾਂ ਨੇ ਅੱਜ ਆਰਟੀਕਲ ਉਹਨਾਂ ਦਾ ਪਲੇਇੰਗ ਵਿਦ ਫਾਇਰ ਇਨ ਯੂਕਰੇਨ, ਕਿ ਇਹ ਯੂਕਰੇਨ 'ਚ ਅੱਗ ਨਾਲ ਖੇਡਿਆ ਜਾ ਰਿਹਾ, ਉਸ ਦਾ ਅਸੀਂ ਕੁਝ ਹਿੱਸਾ ਜ਼ਰੂਰ ਡਿਸਕਸ ਕਰਾਂਗੇ। ਪਰ ਪਹਿਲਾਂ ਬਰੀਫ ਸਮਰੀ ਜੋ ਕਿ ਪਿਛਲੇ 24 ਘੰਟੇ ਦੇ ਵਿੱਚ ਵਾਪਰਿਆ, ਔਰ ਇਹ ਹਾਲਾਤ ਦੂਸਰਾ ਦੌਰ ਗੱਲਬਾਤ ਦਾ ਸ਼ੁਰੂ ਹੈ ਯੂਕਰੇਨ ਔਰ ਰਸ਼ੀਆ ਦੇ ਵਿਚਾਲੇ। ਔਰ ਈਵਨ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਪੁਤਿਨ ਨੂੰ ਕਿ ਆ ਜਾ 1 to 1 ਗੱਲਬਾਤ ਕਰਦੇ ਹਾਂ। ਉਹ ਕਹਿੰਦਾ ਕਿ ਵੀ ਇਹੀ ਤਰੀਕਾ ਜੰਗ ਐਂਡ ਕਰਨ ਦਾ, ਪਰ ਨਾਲ ਉਹਨੇ ਥੋੜਾ ਜਿਹਾ ਤਿੱਖਾ ਵੀ ਕਿਹਾ ਕਿ ਆਈ ਵਾਂਟ ਬਾਈਟ, ਕਿ ਮੈਂ ਦੰਦੀ ਨਹੀਂ ਵੜਦਾ, ਗੱਲ 1 to 1 ਕਰੀਏ, ਇਹੀ ਨਿਬੇੜ ਸਕਦਾ। ਔਰ ਨਾਲ ਦੀ ਨਾਲ ਹੀ ਉਹਨੇ ਵੈਸਟਰਨ ਕੰਟਰੀਜ਼ ਨੂੰ ਅਪੀਲ ਵੀ ਕੀਤੀ ਹੈ ਕਿ ਵੀ ਮੈਨੂੰ ਜਹਾਜ਼ ਦਿਓ ਤਾਂ ਕਿ ਮੈਂ ਜਿਹੜਾ ਰੂਸੀ ਹਮਲਿਆਂ ਦਾ ਮੁਕਾਬਲਾ ਕਰ ਸਕਾਂ। ਔਰ ਇਹ ਦੋਨੋਂ ਹੀ ਜਿਹੜੀ ਨੈਗੋਸ਼ੀਏਸ਼ਨ ਰਸ਼ੀਅਨ ਔਰ ਯੂਕਰੇਨੀਅਨ ਦੀ ਹੋਈ ਹੈ, ਉਹ ਇਸ ਗੱਲ ਤੇ ਸਹਿਮਤ ਨੇ ਕਿ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਜਿਹੜਾ ਕੋਰੀਡੋਰ ਹੈ ਉਹ ਬਣਾਇਆ ਜਾਏ ਤਾਂ ਕਿ ਜਿਹੜੇ ਲੋਕ ਟ੍ਰੈਪ ਨੇ ਇਧਰੋਂ ਵੀ ਉਧਰੋਂ ਵੀ, ਉਹ ਦੋਨੋਂ ਪਾਸਿਓਂ ਨਿਕਲ ਸਕਣ। ਹਾਲਾਂਕਿ ਕੱਲ ਇਹ ਖਬਰਾਂ ਵੀ ਸੀ ਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਔਰ ਮੋਦੀ ਦੇ ਵਿਚਾਲੇ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੀ ਗੱਲਬਾਤ ਹੋਈ, ਪੁਤਿਨ ਨੇ ਇਹ ਚਾਰਜ ਲਾਇਆ ਸੀ ਕਿ ਬਹੁਤ ਸਾਰੇ ਭਾਰਤੀ ਸਟੂਡੈਂਟਸ ਨੂੰ ਯੂਕਰੇਨੀਅਨ ਫੌਜ ਨੇ ਬੰਦੀ ਬਣਾਇਆ ਹੋਇਆ ਔਰ ਉਹ ਉਹਨਾਂ ਨੂੰ ਹਿਊਮਨ ਸ਼ੀਲਡ ਦੇ ਤੌਰ ਤੇ ਵਰਤ ਰਹੇ ਨੇ। ਹਾਲਾਂਕਿ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਇਸ ਨੂੰ ਡਿਨਾਈ ਕੀਤਾ, ਪਰ ਪੁਤਿਨ ਦਾ ਕੀ ਸੋਰਸ ਸੀ ਸਾਨੂੰ ਨਹੀਂ ਪਤਾ। ਪਰ ਇਹ ਜਿਹੜਾ ਇਹ ਹਾਈਲਾਈਟ ਇਸ ਪਾਸੇ ਹੋਇਆ। ਔਰ ਦੂਸਰੇ ਪਾਸੇ ਇੱਕ ਤੋਂ ਬਾਅਦ ਇੱਕ ਰੂਸ ਵੱਲੋਂ ਕਿਹਾ ਜਾ ਰਿਹਾ ਜੀ ਕਿ ਜੋ ਸਾਡੀ ਜੰਗ ਦੀ ਪਲਾਨ ਹੈ
एवरीथिंग इज़ फॉलिंग इन लाइन, गोइंग टू प्लान, उस दे मुताबिक चल रही है। और अजे तक सिर्फ एक वड्डी सिटी खिरखौफ के की उहदा नाम है वही रशिया ने ली है। अजे बहुत सारी रेजिस्टेंस जिहड़ी है वो चल रही है। और एक इस सारे च जिहड़ा एक नवा लफज बहुत सारे दुनिया दे और खास तौर पर जिहड़े नवे अंग्रेजी लफज सीखण दा शौक रखते हैं, एक लफज जिहड़ा अजकल बहुत आ रहा और बहुत सारे ने डिक्शनरी देखा होगा कि की है ओलिगार्क। और ओलिगार्क वही जिहड़े पुतिन दे दोस्त बिलियनर, और ये कहा जा रहा है कि भाई वही इस सारे दे लई जिहड़े ने वो जिम्मेवार भी ने और इनफैक्ट रशिया नूं वो चलाउंदे ने। हालांकि हर मुल्क दे विच जदों असीं इंडिया च कहीए तो इंडिया दे ओलिगार्क अंबानी अडानी पतंजलि ने। मोदी बेच रहा है, रेलवे भी बेच दी, उन्हें जहाज भी बेच दिते, मुल्क ही बेच दिता है। उन्हें कहा जी भी सब कुछ, पहले मैं चाय बेचता था, अब मैं मुल्क बेच रहा हूँ, नहीं मैं तो वेचण का ही काम करना है। हुण इस सारे दे चलदे हैं उन्हां दे उत्ते जिहड़ा है कि उन्हां नूं दी दौलत जिहड़ी उन्हां ने अपने बाहर भी इकट्ठी करदे ने, उन्हां ते जे पाबंदियां लाइयां जाण ते शायद वो पुतिन दा कंन मरोड़न। सो अज यूके ने दो वड्डे होर रशियन जिहड़े ओलिगार्क ने उन्हां दे उत्ते सैंक्शनस लाइयां ने। और ये जिहड़ा ये भी आया कि मैरीउपल ये साउदर्न पोर्ट है यूक्रेन के बॉर्डर के उत्ते रशिया नाल लगदे हैं, उत्थे इंटेंस शैलिंग हो रही है और सिविलियन जिहड़े ने उस दे विच ट्रैप होए हुए ने। और ये जिहड़ा एक जिहड़ा इन्हां दा इन्वेजन रशिया दा साउथ वालों है, उन्हां दी कोशिश है कि यूक्रेनियन फोर्सिस नूं समुंदर तो कट ऑफ किया जाए। और ये जिहड़ा ये सारे दे नाल नाल जिहड़ी यूनाइटेड नेशनस दी रेफ्यूजी एजेंसी दी रिपोर्ट है उन्हां दे मुताबिक इस वेले लगभग 11 लाख जिहड़े यूक्रेनियन ने वो रिफ्यूजी बन चुके हैं घर बाहर छड्ड के। और ये फिगर उन्होंने कहा कि भी जे ये सीज फायर नहीं हुंदा जां जंग नहीं रुकदी तो जदों तक ये गल मुक्केगी 1 करोड़ तो ज़्यादा जिहड़े यूक्रेनियन ने वो इंटरनली डिसप्लेस्ड, भावें अपने मुल्क च एक तो दूसरी थां होण जां सरहदां टप्पण, इस पासे वाल जिहड़ा डैमेज दी लाइन है। और चाइना जे इस दे बारे दो गल्लां सामने आईयां, क्योंकि एकदम बाद पहला बाइडन वालों जिहड़ी वार्निंग दित्ती जांदी सी लगातारता दे नाल कि जी अज भी हमला कर, इह तां महीने तो ही चल रहा सी कि ये भी एक फीयर सी कि जी जदों विंटर ओलंपिक जिहड़ी चाइना चल रही है उहदे दौरान रशिया हमला कर सकदा है। फिर जो ही ओलंपिक खत्म हुई और उस तो बाद हमला हुंदा है तो एक खबर आई कि जी चाइना ने रशिया नूं कहा सी कि भी ये विंटर ओलंपिक दे चलदिआं हमला ना करी, ये साडी अदरवाइज फोकस खत्म होएगा। और अदरवाइज चाइना ने इस नूं डिनाई कीता है। पर इहदे च भी कोई शक नहीं, जिवें असीं अगे भी डिस्कस कीता सी कि चाइना दी बड़ी हैवी इन्वेस्टमेंट है यूक्रेन दे विच। और इस दे नाल नाल क्योंकि चाइना दा जिहड़ा ड्रीम प्रोजेक्ट है वन बेल्ट वन रोड इनिशिएटिव, जिहदे थल्ले आलमोस्ट $380 बिलियन दा उन्हां दी इन्वेस्टमेंट है वो सारे ते। हुण जे ये यूक्रेन और वो कोई इकल्ला गवादर तक तो चाइना पाकिस्तान इकनॉमिकल कॉरीडोर है जिहड़ी उस दी अगे पहुंच है, जे ये आपस दे विच टकरा रहिंदा है सेंट्रल एशियन रिपब्लिक्स भी जिहड़े ने उन्हां चों जो गुजरनी है अफगानिस्तान तो लैके और ये सारे च ईस्टर्न यूरोप तक और दूसरा ये सारी भी प्रभावित होंदी है। सो रशिया ने भावें चीन ने UN सिक्योरिटी काउंसिल च भी अबसटेन किया है वोटिंग तो, UN जनरल असैंबली च भी किया है, पर अज जिहड़ा पहला सॉफ्ट पार्ट यूक्रेन प्रति भी उन्होंने दिखाया है। चाइना सेज हाईली कंसर्नड अबाउट सिविलियन कैजुअलिटीज इन यूक्रेन। और चाइना दे फॉरेन मिनिस्टर ने अज यूक्रेन दे फॉरेन मिनिस्टर दे नाल गलबात की, मिस्टर वैंग यी चाइना दे फॉरेन मिनिस्टर ने ते यूक्रेन दे ने मिस्टर डिमिट्रो कुलेबा। और उदे चीन ने कहा कि वी आर हाईली कंसर्नड अबाउट द डैमेज डन टू सिविलियंस एंड वाज प्रिपेयर्ड टू सपोर्ट ऑल कंस्ट्रक्टिव एफर्ट्स टू फाइंड ए पोलिटिकल सेटलमेंट टू कन्फ्लिक्ट इन यूक्रेन। कि उन्होंने कहा कि भाई असी इस ते चिंतित हैं और जिहड़ा उहदी रीबिल्ड करन दी लाइन जां पोलिटिकल सोल्यूशन दी ये भी जिहड़े एक्सपर्ट ने इस ते कह रहे हैं कि भाई दो ही जिहड़ियां शख्सियतां ने जिन्हां दा प्रभाव पुतिन दे उत्ते है जिहड़े कि इस नूं जिहड़ा वो रिजोल्व कर सकते हैं पोलिटिकल इशू नूं।
एक चाइना के प्रेजिडेंट शी जिनपिंग और दूसरे ਜਿਹੜੇ ਨੇ ਉਹ फ्रांस ਦੇ मैक्रोन। अच्छा। और लेकिन ये भी आया कि पुतिन टेल्स मैक्रोन रशिया विल अचीव इट्स गोल इन यूक्रेन कि भी हुण रूस अपना जो उन्होंने निशाना मिथ्या होया है ये होएगा, क्योंकि मैक्रोन और पुतिन की फोन पर भी गलबात हुई। पर अजे भी जी होप ਜ਼ਾਹਰ की जा रही है वो यही है कि अल्टीमेटली जे पीस ब्रोकर कोई बन सकता है तो चीन का शी जिनपिंग और मैक्रोन फ्रांस के नाल दी नाल, जिवें रशिया के फॉरेन मिनिस्टर ने कहा कि भाई हुण यूक्रेन च असीं डिसाइड करांगे कि किस किस्म के वैपन इत्थे रखे जा सकते हैं, इंस्टॉल किए जा सकते हैं कि नहीं। कल असीं जिक्र किया सी कि किवें बेलारूस के प्रेजिडेंट वालों बाई चांस ये निकलिया कि जी आफ्टर यूक्रेन नैक्सट मोल्डोवा के उत्ते अटैक होएगा, और इस तो एकदम घबरा के विद वॉर ऑन इट्स डोर स्टैप मोल्डोवा अप्लाइज फॉर यूरोपियन यूनियन मैंबरशिप। नाल दी नाल उन्होंने हुण ये हुंदा है कि भी जे यूरोपियन यूनियन की मैंबरशिप मिल जाती है तो उन्होंने है कि भी सानू सिक्योरिटी अंब्रैला मिल जाएगा और इस दे नाल कोई थोड़ा बहुत बचाव होएगा। हुण गल भारत की करिए कि भाई उत्थे ये गल तो डिनाई कर दी गई कि कोई इस किस्म के हॉस्टेज नहीं लिया हुए उन्होंने, या ह्यूमन शील्ड नहीं यूज़ की जा रही। लेकिन इस कोई दो रावां नहीं ने कि जिस मंद हाली दे विच स्टूडेंट सन और अज भी एक वड्डा तबका है, लेकिन जिहड़ा यही मोदी जिसने ये कहा कि भी आपदा में भी अफसर ढूंढो, हुण वो कुछ जिहड़े विद्यार्थी जिहड़े उत्थे पहुंचे ने उन्हां दे एक ग्रुप च बह के मोदी उन्होंने कह रहा है कि जी ये तुहानू बाहर जाण दी लोड़ ही तां पै रही है कि पहलियां सरकारां ने कोई मैडिकल कॉलेज नहीं खोले। हुण कोई इन्हां नू पुछे कि भी 2014 तो 2022 तक आलमोस्ट जिहड़ा है वो 8 साल तैनू हो गए, 5 साल तुहाडी हुकूमत पहलां वाजपेयी दे थल्ले रही, उस तो पहलां भी एक बार 13 महीने वाजपेयी दी हुकूमत रही। हुण जे 14 साल तुसीं किन्ने खोले ते वो कहंदा जी असीं मतलब हुण उन्होंने अपने IT सैल तो भी एक कैंपेन शुरू करवाया कि जी उत्थे लैण की गए सी पढ़न, उत्थे क्यों जांदे ने, कि भारत दे विच नहीं है। हुण ये भी सामने आया कि वड्डी गिणती दे विच, क्योंकि जिहड़ा एक स्टूडेंट की डेथ हुई उहदे बाप ने कहा भी मेरे पुत्र दे 97% नंबर सी, इत्थे एडमिशन भी नहीं मिलिया और जाति फैक्टर भी है। और मैनूं इस बात समझ आई कि बहुत सारे इन्हां चों स्टूडेंट दलित ने, क्योंकि उन्हां दे नाल उत्थे इंडिया 2-3 इंसीडेंट होए कि दलित जिहड़े बच्चे ने उन्होंने सुसाइड कमिट किए, क्योंकि उन्हां दे नाल जिहड़ा है वो भिन्न भेद हुंदा है। सो वो मोर सिक्योर महसूस करते हैं कि दूसरे मुल्क जाके, ऑफ कोर्स सस्ती भी पढ़ाई है। हुण इस सब दे चलदे ये भी सामने आया कि 800 के करीब हुण लिस्ट पंजाब के जिलिਆਂ के डिप्टी कमिश्नर्स के कोल है जिहदे च पंजाबी मुंडे कुड़ियां ने, उन्हां च भी किवें जिहड़ा है वो बच्चियां 20-20 मील 25-25 मील तुर रही हैं। अजे तक ये नहीं होया जिवें सिख लीडर का कहना है कि भाई तुसी रूस नूं कहो भी 12 घंटे का जिहड़ा वो सीज फायर करके अपने बच्चे कढ़ाओ, लेकिन इस किस्म की थां दे उत्ते कोई नहीं है और सलाह दे रहे हैं। और उन्होंने फॉरेन मिनिस्ट्री कह रही है रिमेन मेंटली स्ट्रोंग, एक्सटेंड राशंस, मिनिस्ट्री ऑफ एक्सटर्नल अफेयर्स एडवाइजरी टू स्टैंडर्ड इंडियन इन खारकीव। तो बम पै रहे हैं, रॉकेट डिग रहे हैं, उन्होंने कह रहे बहुत मजबूत हो तो राशन इकट्ठे करो, राशन तो प्यो ने देने ने जाके, तुसी जाके जहां तक सप्लाई लाइन उन्होंने उत्थों कड्डो। सो मतलब इहदे बावजूद कि ये पूरी तरह एक्सपोज होए ने, लेकिन इनू भी मोदी और झूठियां वीडियो जिहियां सामने आई हैं कि मोदी नूं एक वधाई दे रही है बीजेपी की लीडर ना, मोदी नूं नहीं ये पोज कर रही है कि वो स्टूडेंट्स नाल गल कर रही है कि बच्चों अच्छे हो। बाद पता लग्या भी वो सारी झूठी वीडियो गल किसी जर्नलिस्ट नाल ही वो कर रही है, पर पोज इवें कर रही जिवें वो यूक्रेन के स्टूडेंट्स के नाल कर रही होए। और जिवें एरिक मार्गोलिस ने जिथे प्लेइंग विद फायर कहा, नाल दी नाल उन्हें ये याद दहानी करवाई। उन्हें कहा जी मैं सोल्जर है, हैविंग बीन ए सोल्जर एंड कॉरस्पॉन्डेंट इन 14 वॉर्स, कि 14 जंगा मैं कवर कीतियां ने एज ए जर्नलिस्ट। I am trying to see through the inevitable fog of war that beclouds the current conflict in Ukraine। ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਵਾਲੇ ਫਿੰਗਰਸ ਕ੍ਰਾਸਡ, ਅਸੀਂ ਕਹਿੰਦੇ ਹਾਂ ਜੀ ਧੂਆਂ ਹੀ ਧੂਆਂ ਹੈ,
ਪਤਾ ਨਹੀਂ ਧੂਏ ਦੇ ਪਾਰ ਕੀ ਹੈ, ਇਹ ਕਿਸ ਪਾਸੇ ਜਾਏਗੀ। ਦਿਸ ਇਜ਼ ਨੋ ਈਜ਼ੀ ਟਾਸਕ। Moscow has done a poor job of explaining its position and scared the hell out of everyone with its nuclear alert। ਕਿ ਨਾ ਉਹ ਆਪਣੀ ਪੋਜੀਸ਼ਨ ਐਕਸਪਲੇਨ ਕਰ ਸਕਿਆ ਚੱਜ ਨਾਲ, ਪ੍ਰੋਪੇਗੈਂਡੇ 'ਚ ਉਹ ਫੇਲ ਹੋਇਆ, ਇਸ ਲਈ ਇਹਨਾਂ ਦੀ ਗੱਲ ਚੱਲ ਰਹੀ ਹੈ। ਔਰ ਦੂਸਰਾ ਨਿਊਕਲੀਅਰ ਦਾ ਲਫ਼ਜ਼ ਇਸਤੇਮਾਲ ਕਰਕੇ ਕਿ ਜੀ ਅਸੀਂ ਇਹ ਵੀ ਭਾਵੇਂ ਉਹ ਢੰਗ ਨਾਲ ਹੀ ਕਿਹਾ ਉਹਨਾਂ ਨੇ, ਫੋਰਨ ਮਿਨਿਸਟਰ ਨੇ, ਸੋ ਉਹਨੇ ਕਿਹਾ ਵੀ ਇਹਨੇ ਹਰ ਇੱਕ ਨੂੰ ਘਬਰਾ ਦਿੱਤਾ ਹੈ। ਔਰ ਇਹਦੇ 'ਚ ਐਰਿਕ ਮਾਰਗੋਲਿਸ ਨੇ ਬੜਾ ਬੈਲੈਂਸਡ ਦਿੱਤਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਈ ਇਹ ਵੈਸਟਰਨ ਕੰਟਰੀਜ਼ ਜੋ ਜਿਵੇਂ ਲੱਗੀਆਂ ਵੈਸਟਰਨ ਪੋਲੀਟੀਸ਼ੀਅਨਸ ਹੈਵ ਹੈਡ ਏ ਫੀਲਡ ਡੇ ਡਿਨਾਊਂਸਿੰਗ ਦਾ ਬਾਰਬੈਰਿਟੀ, ਇਹ ਬੋਰਿਸ ਜੌਨਸਨ ਦੇ ਲਫ਼ਜ਼ ਨੇ, ਆਫ ਰਸ਼ੀਅਨ ਅਟੈਕਸ ਔਨ ਯੂਕਰੇਨੀਅਨ ਸਿਵਿਲਿਅਨ ਟਾਰਗੇਟਸ। This is shameless bunkum. British pilots and mechanics have kept the Saudi Air Forces pounding Yemen's cities and villages। ਹੁਣ ਸਾਊਦੀ ਅਰੇਬੀਆ ਯਮਨ ਦੇ ਉੱਤੇ ਬੰਬ ਡੇਗਦਾ ਰਿਹਾ, ਅਮਰੀਕਨ ਇਕਵਿਪਮੈਂਟ, ਜਹਾਜ਼, ਯੂਕੇ ਦਾ ਅਸਲਾ। ਉਹਨੇ ਕਿਹਾ ਵੀ ਉੱਥੇ ਇਹਨਾਂ ਦੀ ਸ਼ਰਮ ਕਿੱਥੇ ਸੀ। The US Air Force and Navy have destroyed many of Iraq, Libya's and Syria's urban areas, notably Fallujah, Aleppo and Mosul। Israel's US supplied air force flattened parts of Gaza। ਔਰ ਜ਼ਾਹਰ ਹੈ ਕਿ ਭਈ ਇਹ ਸਾਰੇ ਇਹਨਾਂ ਨੇ ਵੀ ਉਦੋਂ ਇਹਨਾਂ ਨੂੰ ਨਹੀਂ ਸੀ, ਹੁਣ ਇਹਨੂੰ ਇਹ ਬਾਰਬੈਰਿਟੀ ਕਹਿ ਰਹੇ ਨੇ। ਔਰ ਕਨਕਲੂਡ ਉਹਨਾਂ ਨੇ ਕੀਤਾ ਹੈ, as much as we feel sympathy for Ukraine, we must also remember that Russia remains a great power of sorts and need to be shown a clear exit from this mess। ਕਿ ਉਹਨੂੰ ਫੇਸ ਦਿਓ, ਮਤਲਬ ਇਹ ਹੈ ਕਿ ਵੀ ਤੁਸੀਂ ਠੀਕ ਹੈ ਯੂਕਰੇਨ ਨਾਲ ਜੋ ਵਾਪਰ ਰਿਹਾ, ਲੇਕਿਨ ਇਹ ਜਿਹੜਾ ਮੈਸ ਹੈ ਇਸ ਚੋਂ ਰੂਸ ਨੂੰ ਫੇਸ ਦੇ ਕੇ ਕੱਢੋ। ਅਮਰੀਕਾ ਮਸਟ ਨਾਟ ਬੀ ਕੈਰੀਡ ਅਵੇ ਬਾਈ ਗਲੀ ਐਟ ਰਸ਼ੀਆਜ਼ ਡਿਸਕੰਫਰਟ। ਕਿ ਹੁਣ ਰਸ਼ੀਆ ਫਸ ਗਿਆ ਉੱਥੇ, ਇਹਨਾਂ ਨੂੰ ਲੱਗੇ ਵੀ ਪ੍ਰੋਟੈਕਟਡ ਵਾਰ ਕਰੋ, ਉੱਥੇ ਲੰਬੀ ਉਹ ਮਰਸਨਰੀ ਭੇਜ ਕੇ ਲੜਾਈ ਜਾਓ। ਉਹ ਕਿਹਾ ਵੀ ਨਹੀਂ, ਇਹ ਠੀਕ ਨਹੀਂ ਹੋਏਗਾ। ਔਰ ਇਹ ਜਿਹੜਾ America must not be carried away by glee at Russia's discomfort and tried to complete the destruction of the once mighty Soviet Union into Eastern Yugoslavia। ਕਿ ਜਿਵੇਂ ਯੂਗੋਸਲਾਵੀਆ ਦੇ ਟੁਕੜੇ ਹੋਏ ਕਿ ਵੀ ਜਿਹੜਾ ਹੁਣ ਰਹਿ ਗਿਆ ਰਸ਼ੀਆ, ਇਹਨੂੰ ਅੱਗੋਂ ਹਿਊਮਿਲੇਟ ਨਾ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਸਾਡੀ ਇਹ ਕੋਸ਼ਿਸ਼ ਵੀ ਹਮੇਸ਼ਾ ਹੁੰਦੀ ਹੈ ਕਿ ਅਸੀਂ ਬੋਥ ਸਾਈਡਸ ਆਫ ਦਾ ਆਇਲ ਦੱਸੀਏ। ਸੋ ਉਹ ਹੈਨਰੀ ਕਿਸਿੰਜਰ ਔਰ ਐਰਿਕ ਮਾਰਗੋਲਿਸ ਜਿਨ੍ਹਾਂ ਦੀ ਬੜੀ ਵਿਦਵਤਾ ਭਰਪੂਰ ਜਿਹੜੀ ਹੈ ਇਹ ਸਾਰੇ ਦੇ ਉੱਤੇ ਟੇਕ ਹੈ, ਉਸ ਨੂੰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ।
ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਅਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਯੂਕਰੇਨ ਸੰਬੰਧੀ ਨਿਊਟਰਲ ਪੋਜੀਸ਼ਨ ਲੈਣ ਦਾ ਅਮਰੀਕਾ ਨੇ ਸਖਤ ਨੋਟਿਸ ਲਿਆ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਦੁਨੀਆ ਭਰ ਵਿੱਚ ਆਪਣੀਆਂ 50 ਤੋਂ ਜ਼ਿਆਦਾ ਅੰਬੈਸੀਆਂ ਨੂੰ ਇੱਕ ਤਾਰ ਭੇਜੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਵੀ ਯੂਕਰੇਨ ਸੰਬੰਧੀ ਨਿਊਟਰਲ ਪੋਜੀਸ਼ਨ ਲੈ ਰਿਹਾ ਹੈ ਉਸ ਨੂੰ ਰੂਸ ਦੇ ਖੈਮੇ ਵਿੱਚ ਹੀ ਸਮਝਿਆ ਜਾਵੇਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਮਰੀਕਾ ਬਾਰੇ ਗੱਲ ਕਰਨ ਤੋਂ ਪਹਿਲਾਂ ਕਿ ਭਾਈ ਕਿਵੇਂ ਹੁਣ ਅਮਰੀਕਾ ਨੇ ਭਾਰਤ ਨੂੰ ਖੜਕਾਉਣਾ ਕਾਊਬॉयਜ਼ ਵਾਲਾ ਬਿਹੇਵ ਦਿਖਾ ਕੇ ਔਰ ਦੋ ਗੱਲਾਂ ਮੇਰੇ ਮਾਈਂਡ 'ਚ ਆਈਆਂ। ਪਹਿਲਾਂ ਤਾਂ ਪੰਜਾਬੀ ਦੀ ਇਹ ਕਹਾਵਤ ਇਹ ਅਖਾਣ ਕਿ ਜੇ ਹਾਥੀਆਂ ਨਾਲ ਯਾਰੀ ਲਾਈਏ ਤਾਂ ਦਰਵਾਜ਼ੇ ਵੱਡੇ ਕਰਨੇ ਪੈਂਦੇ। ਹਾਂ, ਫਿਰ ਡਿਉੜੀ ਨੀਵੀਂ ਨਹੀਂ ਰੱਖੀ ਜਾਂਦੀ, ਫਿਰ ਉੱਚੀ ਡਿਉੜੀ ਹੁੰਦੀ ਹੈ। ਜੀ ਔਰ ਜ਼ਾਹਰ ਹੈ ਕਿ ਹੁਣ ਯਾਰੀ ਅਮਰੀਕਾ ਨਾਲ ਔਰ ਥਾਪੀ ਆਪ ਹੀ ਮਾਰੀ ਜਾਣੀ ਕਿ ਵੀ ਟਰੰਪ ਅਬ ਕੀ ਬਾਰ ਟਰੰਪ ਸਰਕਾਰ ਹਿਊਸਟਨ ਜਿਵੇਂ ਇਵੇਂ ਪ੍ਰੈਜ਼ੀਡੈਂਟ ਇੰਡੀਆ 'ਚ ਕੀਤਾ ਕਿ ਮੋਦੀ ਇੰਨਾ ਪਪੂਲਰ ਹੈ ਕਿ ਅਮਰੀਕਾ 'ਚ ਵੀ ਮੋਦੀ ਜਿਹਦੇ ਪਿੱਛੇ ਖਲੋਏਗਾ ਉਹਨੂੰ ਜਿਤਾ ਦੇਗਾ। ਵੈਸੇ ਇਹ ਜਿਵੇਂ ਅੱਜ ਵੀ ਅਸੀਂ ਜੋਕਿੰਗਲੀ ਸਾਰੇ ਗੱਲ ਕਰ ਰਹੇ ਸੀ ਕਿ ਵੀ ਉਹ ਕਿਸਾਨ ਮੋਰਚੇ 'ਚ ਇੱਕ ਕਹਿ ਰਿਹਾ ਸੀ ਕਿ ਮੋਦੀ ਦੀ ਜੱਫੀ ਤੋਂ ਬਚੋ। ਉਹ ਕਹਿੰਦੇ ਕਿਉਂ? ਕਹਿੰਦਾ ਜਿਹਨੂੰ ਇਹਨੇ ਜੱਫੀ ਪਾਈ ਉਹਨੂੰ ਹਰਾਤਾ। ਕਹਿੰਦਾ ਨਵਾਜ਼ ਸ਼ਰੀਫ ਨੂੰ ਜਾ ਕੇ ਜੱਫੀ ਪਾਈ ਉਹ ਗਿਆ। ਐਬੂ ਸ਼ੈਬ ਉਹ ਜਾਪਾਨ ਦਾ ਸੀ ਉਹਨੂੰ ਜੱਫੀ ਪਾਈ ਉਹ ਗਿਆ। ਇਧਰ ਟਰੰਪ ਨੂੰ ਜੱਫੀ ਪਾਈ ਉਹ ਗਿਆ। ਪਤਾ ਨਹੀਂ ਹਾਂ ਨੇਪਾਲ ਵਾਲਿਆਂ ਨੂੰ ਜਾ ਕੇ ਜਦ ਉਹ ਗਿਆ ਇੱਕ ਦਾ ਹੋਰ ਗਿਣਾਇਆ ਉਹਨਾਂ ਕਹਿੰਦੇ ਜਿਹਨੂੰ ਜੱਫੀ ਪਾਈ ਉਹ ਗਿਆ। ਕਿਉਂਕਿ ਅਮਰੀਕਾ ਦਾ ਜਿਹੜੀ ਖਾਸ ਤੌਰ ਤੇ ਇਹਨਾਂ ਦੀ ਹਾਲਾਂ ਮੈਂ ਇੱਕ ਐਟਲਾਂਟਿਕ ਕੌਂਸਲ ਦੇ ਨਾਂ ਥੱਲੇ ਉਹਨਾਂ ਦੇ ਫੋਰਨ ਮਿਨਿਸਟਰ ਐਸ ਜੈਸ਼ੰਕਰ ਐਸ ਹੀ ਲਿਖਦਾ ਮੈਂ ਉਹਦਾ ਪੂਰਾ ਨਾਂ ਦੇਖਿਆ ਤਾਂ ਉਹ ਸੁਬਰਾਮਨੀਅਨ ਜੈਸ਼ੰਕਰ ਹੈ। ਉਹ ਆਪਣੀ ਪ੍ਰੈਜੈਂਟੇਸ਼ਨ ਦੇ ਰਿਹਾ ਸੀ ਔਰ ਉਹ ਸਾਰੇ ਦੇ ਵਿੱਚ ਬੜੇ ਸੋਫਿਸਟੀਕੇਟ ਕਿਉਂਕਿ ਡਿਪਲੋਮੈਟ ਚੋਂ ਆਇਆ ਜਾਂ ਦੂਜਾ। ਹੁਣ ਤੁਸੀਂ ਇਹ ਦੇਖੋ ਵੀ ਇਹ ਇਕੱਲਾ ਆਪਣਾ ਇਹੀ ਨਹੀਂ ਵੀ ਜਿਨ੍ਹਾਂ ਨੂੰ ਅਸੀਂ ਗੋਬਰ ਮਾਰਕਾ ਕਹਿੰਦੇ ਹਾਂ ਉਹ ਆਪਣੀ ਪ੍ਰਾਚੀਨਤਾ ਔਰ ਅਸੀਂ ਕੁਝ ਹੁੰਦੇ ਸੀ ਫੇਕ ਪਾਸਟ ਉਸ ਦੀ ਗੱਲ ਕਰਦੇ ਨੇ। ਉਹ ਕਹਿ ਰਿਹਾ ਜੀ ਅੰਗਰੇਜ਼ਾਂ ਨੇ 198 ਸਾਲ ਰੂਲ ਕੀਤਾ ਔਰ $45 ਟ੍ਰਿਲੀਅਨ ਜਿਹੜਾ ਉਹ ਇੰਡੀਆ ਦਾ ਲੈ ਗਏ ਵੀ ਅਸੀਂ ਤਾਂ ਇੰਨੇ ਅਮੀਰ। ਹੁਣ ਉਹਨਾਂ ਨੇ ਕਿਉਂਕਿ ਜਿਸ ਹਾਲ 'ਚ ਨੇ ਉਹਦਾ ਕੋਈ ਨਾ ਕੋਈ ਬਹਾਨਾ ਤਾਂ ਉਹਨਾਂ ਨੇ ਰੱਖਣਾ ਪਰ ਆਪਣੇ ਝੂਠ ਨੂੰ ਇੰਨੇ ਸਫਿਸਟੀਕੇਟ ਤਰੀਕੇ ਨਾਲ ਉਹ ਬੋਲਦੇ ਨੇ। ਅੰਗਰੇਜ਼ੀ ਬੋਲਣੀ ਆਉਂਦੀ ਹੈ ਉਹ ਸਾਰੇ ਸਿਸਟਮ 'ਚ ਉਹ ਅੰਗਰੇਜ਼ਾਂ ਦੀ ਕਲੋਨੀਅਲ ਜਿਹੜੀ ਲੀਨੇਜ ਹੈ ਜਾਂ ਜਿਹੜੀ ਉਹਨਾਂ ਦੀ ਝੂਠ ਹੈ ਉਸ ਦੀ ਨਹੀਂ ਇਹ ਗੱਲ ਕਰਦੇ ਕਿ ਭਾਈ ਅਸੀਂ ਜੋ ਪਾਇਆ ਹੋਇਆ ਪਹਿਰਾਵਾ ਜੋ ਅਸੀਂ ਕਰ ਰਹੇ ਹਾਂ ਅਸੀਂ ਉਹਨਾਂ ਦੇ ਇਹ ਸਾਰਾ ਲਿਆ ਹੋਇਆ। ਤੁਸੀਂ ਤਾਂ ਜਿਹੜਾ ਉਹ ਗਊ ਮੂਤਰ ਔਰ ਉਹ ਗਊਸ਼ਾਲਾ ਤੇ ਪਾਠਸ਼ਾਲਾ ਤੇ ਤੁਹਾਡੀ ਜਿਹੜੀ ਕਾਰਡ ਹੈ ਉਹ ਤਾਂ ਮੰਜਾ ਹੀ ਹੈ। ਮੰਜਾ ਕੱਸਿਆ ਸਾਰਾ ਦਿਨ ਦੌੜਨ ਵਾਲਾ ਤੇ ਦੂਜਾ ਹੋਰ ਤੁਸੀਂ ਚਾਰ ਚਫੇਰਾ ਦੇਖ ਕੇ ਕਿਹੜੀ ਤੁਹਾਡੇ ਪੂਰਵਜਾਂ ਦੀਆਂ ਕਾਢਾਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਫਖਰ ਕਰਦੇ ਹੋ। ਹੁਣ ਇਸ ਸਾਰੇ 'ਚ ਹੁਣ ਯਾਰੀ ਤਾਂ ਤੁਸੀਂ ਕਲੇਮ ਕਰ ਲਿਆ ਦੋ ਪਾਸੇ ਹੀ ਹੁੰਦੀ ਹੈ ਇਹ ਤਾਂ ਨਹੀਂ ਇੱਕ ਪਾਸੇ ਤਾਂ ਨਹੀਂ ਹੁੰਦੀ। ਹੁਣ ਜਦੋਂ ਟੈਸਟ ਦਾ ਟਾਈਮ ਆਇਆ ਪਹਿਲਾਂ ਤਾਂ ਅਮਰੀਕਾ ਨਾਲ ਰਲ ਕੇ ਚੀਨ ਨੂੰ ਵੀ ਵੰਗਾਰਤਾ ਭਾਵੇਂ ਉੱਥੇ ਵੀ ਜੁੱਤੀਆਂ ਖਾਧੀਆਂ ਫਿਰ ਵੀ ਅਮਰੀਕਾ ਨੇ ਚੀਨ ਨੂੰ ਘੂਰ ਦਿੱਤਾ ਹੈ ਕਿ ਜੀ ਇੰਟੀਮੀਡੇਟ ਕਰ ਰਿਹਾ ਹੈ ਆਪਣੇ ਗਵਾਂਢੀਆਂ ਨੂੰ ਕੁਆਦ ਦੇ ਵਿੱਚ ਵੀ ਇੰਡੀਆ ਨੂੰ ਲੈ ਆਂਦਾ। ਲੇਕਿਨ ਹੁਣ ਇਹ ਜਦੋਂ ਇੰਡੀਆ ਨੇ ਐਬਸਟੇਨ ਕਰਨ ਦੀ ਲਾਈਨ ਲਈ ਇਸ ਮੁੱਦੇ ਦੇ ਉੱਤੇ ਯੂਕਰੇਨ ਦੇ ਰੂਸ ਦੇ ਖਿਲਾਫ UN ਸਿਕਿਉਰਿਟੀ ਕਾਉਂਸਲ ਦਾ ਜੇ ਇੰਡੀਆ ਮੈਂਬਰ ਨਾ ਹੁੰਦਾ ਫਿਰ ਵੀ ਸ਼ਾਇਦ ਇੰਨਾ ਨਾ ਹੁੰਦਾ। ਹੁਣ ਸਿਕਿਉਰਿਟੀ ਕਾਉਂਸਲ 'ਚ ਵੀ ਐਬਸਟੇਨ ਕੀਤਾ
ਪ੍ਰੋਸੀਜਰਲ ਕਿ UN ਜਨਰਲ ਅਸੈਂਬਲੀ 'ਚ ਲਿਆਂਦਾ ਜਾਏ ਇਸ ਨੂੰ, ਉਹਦੇ 'ਚ ਵੀ ਐਬਸਟੇਨ ਕੀਤਾ ਤੇ UN ਜਨਰਲ ਅਸੈਂਬਲੀ 'ਚ ਵੀ ਐਬਸਟੇਨ ਕੀਤਾ। ਤੇ ਹੁੰਦਾ ਇਹ ਹੈ, ਦੂਸਰੀ ਗੱਲ, ਬੇਸ਼ੱਕ ਡਿਪਲੋਮੇਸੀ ਦੇ ਵਿੱਚ ਅਮਰੀਕਾ ਦਾ ਇੱਕ ਤਰੀਕਾ ਹੈ, ਔਰ ਉਹ ਹੁਣ ਜਿਹੜੀ ਖਬਰ ਅੱਜ ਮੇਨ ਹੈ ਕਿ ਕਿਵੇਂ ਅਮਰੀਕਨ ਐਮਬੈਸੀ ਨੇ ਆਪਣੀਆਂ 50 ਤੋਂ ਜ਼ਿਆਦਾ, ਅਮਰੀਕਨ ਸਟੇਟ ਡਿਪਾਰਟਮੈਂਟ ਨੇ ਆਪਣੀਆਂ 50 ਤੋਂ ਜ਼ਿਆਦਾ ਐਮਬੈਸੀਆਂ ਨੂੰ ਇੱਕ ਕੇਬਲ ਭੇਜਿਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਯੂਕਰੇਨ ਦੇ ਮੁੱਦੇ ਤੇ ਰੂਸ ਦੇ ਖਿਲਾਫ ਨਿਊਟਰਲ ਲਾਈਨ ਲੈਣ ਵਾਲੇ ਨੇ, ਖਾਸ ਤੌਰ ਤੇ ਇੰਡੀਆ ਔਰ ਯੂਏਈ ਨੇ ਤਾਂ ਫਿਰ ਜਨਰਲ ਅਸੈਂਬਲੀ 'ਚ ਹੱਕ 'ਚ ਵੋਟ ਪਾਈ ਅਮਰੀਕਾ ਦੇ ਰੈਜ਼ੋਲੂਸ਼ਨ ਦੇ, ਉਹਨਾਂ ਨੂੰ ਅਸੀਂ ਰੂਸ ਦੇ ਕੈਂਪ 'ਚ ਸਮਝਦੇ ਹਾਂ। ਹੁਣ ਇਹ ਬੜੀ ਖਤਰਨਾਕ ਦਾ ਮਤਲਬ ਵੀ ਇੰਡੀਆ ਨੂੰ ਤਾਂ ਉਹਨਾਂ ਨੇ ਬਿਲਕੁਲ ਪੁਸ਼ ਕਰਕੇ ਇਹ ਦੱਸਤਾ ਕਿ ਭਾਈ ਇਹ ਹੁਣ ਆਪਣੀ ਜਿਹੜੀ ਹੈ ਉਹ ਕੀ ਕਹਿੰਦੇ ਨੇ ਵੀ ਟੁੱਟ ਗਈ ਯਾਰੀ, ਵੀ ਉਹ ਨਹੀਂ ਉਹ ਕੱਚੀਆਂ ਅੰਬੀਆਂ ਵਾਲੀ ਸੀ ਕਿ ਵੀ ਹੁਣ ਹੈ ਨਹੀਂ, ਅੰਬੀਆਂ ਮੁੱਕ ਗਈਆਂ ਤੇ ਇਰਾਨੇ ਟੁੱਟ ਗਏ, ਵੀ ਗੱਲ ਤਾਂ ਇਹ ਨਹੀਂ ਹੈ। ਹੁਣ ਉਹ ਭੇਜ ਦਿੱਤੀ ਕੇਬਲ ਉਹਨਾਂ ਨੇ ਤੇ ਨਾਲ ਦੀ ਨਾਲ ਅਗਲੇ ਦਿਨ ਆਏ ਨਹੀਂ ਉਹ ਬਾਈ ਐਰਰ ਸੀ ਔਰ ਇਹ ਉਹ। ਹੁਣ ਇਹ ਮੈਨੂੰ ਇਹਦੇ ਤੋਂ ਇਹ ਗੱਲ ਆਈ, ਬਹੁਤ ਵਾਰੇ ਹੁੰਦਾ ਜਦੋਂ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਹੁੰਦਾ ਤੇ ਇੱਕ ਵਕੀਲ ਉਸ ਪੈਰਾਮੀਟਰ ਤੋਂ ਬਾਹਰ ਜਾ ਕੇ ਦੂਸਰਾ ਜਿਹੜਾ ਜਿਹਦੇ ਖਿਲਾਫ ਉਹ ਆਰਗੂ ਕਰ ਰਿਹਾ ਹੁੰਦਾ ਉਹਦੇ ਤੇ ਕੋਈ ਪਰਸਨਲ ਇਲਜ਼ਾਮ ਲਾ ਦਿੰਦਾ, ਜਿਹੜਾ ਠੀਕ ਹੁੰਦਾ ਹੈ ਕਿ ਦੇਖੋ ਜੀ ਇਸ ਬੰਦੇ ਨੇ ਇਹ ਪਹਿਲਾਂ ਵੀ ਇਸ ਚੀਜ਼ ਦੀ ਕਨਵਿਕਸ਼ਨ ਹੋਈ ਸੀ ਤੇ ਇਹ, ਤੇ ਦੂਜਾ ਜਿਹੜਾ ਆਪੋਜ਼ਿਟ ਵਕੀਲ ਹੁੰਦਾ ਉਹ ਕਹਿੰਦਾ ਜਿਹੜਾ ਆਬਜੈਕਸ਼ਨ ਔਰ ਹੁੰਦੀ ਤਾਂ ਉਹ ਆਊਟ ਆਫ ਕਾਰਵਾਈ ਹੈ, ਜੱਜ ਕਹਿੰਦਾ ਆਬਜੈਕਸ਼ਨ ਸਸਟੇਨਡ ਕਿ ਵੀ ਆਬਜੈਕਸ਼ਨ, ਪਰ ਮਕਸਦ ਉਸ ਵਕੀਲ ਨੂੰ ਵੀ ਪਤਾ ਹੁੰਦਾ ਵੀ ਉਹ ਕਾਰਵਾਈ ਦਾ ਹਿੱਸਾ ਨਹੀਂ ਬਣਨਾ, ਪਰ ਜੱਜ ਤਾਂ ਅਖੀਰ ਬੰਦਾ ਹੀ ਹੈ ਨਾ, ਉਹ ਜੱਜ ਦੇ ਕੰਨਾਂ ਤੱਕ ਪਹੁੰਚਾ ਦਿੰਦਾ ਵੀ ਇਹ ਬੰਦਾ ਜਿਹੜਾ ਇਸ ਮਾਮਲੇ ਜਿਹਨੂੰ ਇਨੋਸੈਂਟ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਦਾ ਪਹਿਲਾ ਰਿਕਾਰਡ ਵੀ ਹੈ। ਸੋ ਇਹ ਇੱਕ ਸਮਾਰਟਨੈਸ ਹੁੰਦੀ ਹੈ ਵਕੀਲਾਂ ਦੀ, ਔਰ ਅਮਰੀਕਾ ਨੇ ਉਹੀ ਗੇਮ ਕੀਤੀ, ਭੇਜ ਦਿੱਤੀ ਉਹਨਾਂ ਨੇ ਕੇਬਲ 50 ਮੁਲਕਾਂ ਦੂਜੇ, ਉਹਨਾਂ ਨੇ ਕਿਹਾ ਨਹੀਂ ਬਾਈ ਐਰਰ, ਬਾਈ ਗਲਤੀ ਚਲੀ ਗਈ। ਹੁਣ ਉਹ ਕੇਬਲ ਕੀ ਹੈ ਇਹ, ਔਰ ਇਹਨਾਂ ਦੇ ਆਪਣਾ ਜਿਹੜੀ ਇਸ ਵੇਲੇ ਹੈਡਲਾਈਨ ਇਹਨਾਂ ਦੇ ਮੀਡੀਆ ਦੀ ਬਣੀ ਹੈ, US recalls cable damning India, UAE over neutral approach amid Ukraine crisis, ਕਿ ਵੀ ਡੈਮਿੰਗ ਇੰਡੀਆ, ਕਿ ਇੰਡੀਆ ਨੂੰ ਡੈਮ ਕਰਨ ਵਾਲੀ ਜਿਹੜੀ ਹੈ, ਔਰ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਇਹਦੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ। ਹੁਣ ਐਗਜ਼ੈਕਟ ਕੀ ਹੈ ਉਹ ਕੇਬਲ, continuing to call for dialogue as you have been doing in the Security Council is not a stance of neutrality. It places you in Russia's camp, the aggressor in this conflict, said draft talking points in the cable. We strongly encourage you to take the opportunity to support Ukraine in Human Rights Council, an opportunity you failed to seize in the United Nations Security Council, said the cable. ਹੁਣ ਇਹਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈ, ਬੜਾ ਕਲੀਅਰਲੀ ਹੈ ਕਿ ਇੰਡੀਆ ਇਹ ਕਹਿ ਰਿਹਾ ਨਾ ਜੀ ਅਸੀਂ ਹੁਣ ਜੇ ਨਹੀਂ ਸਪੋਰਟ, ਅਸੀਂ ਡਾਇਲੌਗ ਚਾਹੁੰਦੇ ਹਾਂ, ਅਸੀਂ ਗੱਲਬਾਤ ਚਾਹੁੰਦੇ ਹਾਂ। ਉਹਨੇ ਕਿਹਾ ਕੰਟੀਨਿਊਇੰਗ ਟੂ ਕਾਲ ਫਾਰ ਡਾਇਲੌਗ ਐਜ਼ ਯੂ ਹੈਵ ਬੀਨ ਡੂਇੰਗ ਇਨ ਦਾ ਸਿਕਿਉਰਿਟੀ ਕਾਉਂਸਲ, ਕਿ ਲਗਾਤਾਰ ਤੁਸੀਂ ਕਹਿ ਰਹੇ ਹੋ ਸਿਕਿਉਰਿਟੀ ਕਾਉਂਸਲ 'ਚ ਇਹ ਇਟ ਇਜ਼ ਨਾਟ ਏ ਸਟਾਂਸ ਆਫ ਨਿਊਟਰਲ, ਇਹ ਨਿਊਟਰੈਲਿਟੀ ਨਹੀਂ ਹੈ, ਇਹ ਤੁਹਾਡਾ ਨਿਊਟਰਲ ਹੋਣਾ ਨਹੀਂ ਹੈ। ਇਟ ਪਲੇਸਿਸ ਯੂ ਇਨ ਰਸ਼ੀਆਜ਼ ਕੈਂਪ, ਤੁਸੀਂ ਰੂਸ ਦੇ ਨਾਲ ਖੜੇ ਹੋ, ਡਿਸਾਈਡ ਕਰੋ ਕਿ ਭਾਈ ਤੁਸੀਂ ਕੀ ਹੋ। ਦ ਐਗਰੈਸਰ ਇਨ ਦਿਸ ਕਨਫਲਿਕਟ, ਕਿ ਜਿਹੜਾ ਇਸ ਝਗੜੇ ਦੇ ਵਿੱਚ ਹਮਲਾਵਰ ਹੈ, ਤੁਸੀਂ ਜੇ ਉਹਦੇ ਖਿਲਾਫ ਨਹੀਂ ਬੋਲ ਰਹੇ, ਤੁਸੀਂ ਕਹਿੰਦੇ ਹੋ ਜੀ ਅਸੀਂ ਨਿਊਟਰਲ ਹੈ, ਇਹਦਾ ਮਤਲਬ ਹੈ ਵੀ ਤੁਸੀਂ ਉਹਦੇ ਨਾਲ ਹੋ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਭਾਈ ਇਹ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਇਸ ਮੁੱਦੇ ਦੇ ਉੱਤੇ ਰੂਸ ਨੂੰ ਐਗਰੈਸਰ ਮੰਨੋ, ਜਿਹੜਾ ਮੌਕਾ ਕਿ ਤੁਸੀਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਗਵਾਇਆ। ਫਿਰ ਕੱਲਾ ਇਹ ਨਹੀਂ ਹੈ, ਅਸੀਂ ਜਦੋਂ ਮੀਡੀਆ 'ਚ ਦੇਖਦੇ ਹਾਂ President Biden will decide whether to apply or waive sanctions on India under CAATSA US official on Russian S-400. ਅਸੀਂ ਜ਼ਿਕਰ ਕੀਤਾ ਸੀ ਕਿ 2.5 ਬਿਲੀਅਨ ਡਾਲਰ ਦਾ ਮਿਸਾਈਲ ਡਿਫੈਂਸ ਸਿਸਟਮ ਜਿਹੜਾ S-400 ਦੇ ਥੱਲੇ ਭਾਰਤ ਰੂਸ ਤੋਂ ਖਰੀਦ ਰਿਹਾ, ਕੁਝ ਪਹੁੰਚ ਗਿਆ ਜਾਂ ਕੁਝ ਡਿਊ ਹੈ, ਕਿ ਕੀ ਉਹਦੇ ਤੇ ਜਿਹੜਾ ਅਮਰੀਕਾ ਦਾ ਟਫ ਇਸ ਦੇ ਉੱਤੇ ਲਾਅ ਹੈ ਉਹਦੇ ਥੱਲੇ ਉਹ ਵੇਵਰ ਮਿਲੇਗਾ ਕਿ ਨਹੀਂ। ਸੋ ਇਹ ਖਬਰ ਵੀ ਇਸ ਪੀਰੀਅਡ ਦੇ ਵਿੱਚ ਲਵਾਉਣ ਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਵੀ ਭਾਰਤ ਨੂੰ ਦੱਸ ਰਿਹਾ ਕਿ ਭਾਈ ਤੁਹਾਡੇ ਤੇ ਵੀ ਸੈਂਕਸ਼ਨਸ ਲੱਗ ਸਕਦੀਆਂ ਨੇ,
ਔਰ ਇਸ ਸਾਰੇ ਦੇ ਚਲਦਿਆਂ ਐਮਰਜੈਂਸੀ ਮੀਟਿੰਗ ਬੇਸ਼ੱਕ ਉਹ ਵਰਚੁਅਲੀ ਹੋਈ ਕੁਆਡ ਦੀ, ਇਹ ਜਿਹੜੀ ਹੈ ਕੁਆਡ ਮੀਟਸ ਐਮਿਡ ਟੈਂਸ਼ਨਸ ਓਵਰ ਯੂਕਰੇਨ, ਸਡਨ ਸਮਿਟ ਕਨਵੀਨਡ ਬਾਈ ਪ੍ਰੈਜ਼ੀਡੈਂਟ ਬਾਈਡਨ as divisions emerge between India's abstentions and US, Japan, Australia tough line on Moscow. ਹੁਣ ਆਸਟ੍ਰੇਲੀਆ ਵੀ ਖੁੱਲ ਕੇ ਖਲੋਤਾ ਅਮਰੀਕਾ ਨਾਲ, ਜਾਪਾਨ ਵੀ ਖਲੋਤਾ ਹੈ, ਇੰਡੀਆ ਜਿਹਨੂੰ ਉਹਨਾਂ ਨੇ ਕਿਹਾ ਵੀ ਨਿਊਟਰਲ ਨਹੀਂ, ਇਹਦਾ ਮਤਲਬ ਰਸ਼ੀਆਜ਼ ਕੈਂਪ ਹੈ। ਕੁਆਡ ਦੇ ਵਿੱਚ ਹੋਈ ਗੱਲਬਾਤ, ਨਿਕਲਣੀ ਤਾਂ ਕੁਛ ਨਹੀਂ ਸੀ, ਲੇਕਿਨ ਮੋਦੀ ਉਹਦੇ ਚ ਕਹਿ ਰਿਹਾ, PM ਮੋਦੀ ਆਸਕ ਕੁਆਡ ਟੂ ਫੋਕਸ ਔਨ ਕੋਰ ਆਬਜੈਕਟਿਵਸ, ਵੀ ਤੁਸੀਂ ਭੱਜੇ ਹੋਏ ਹੋ ਜਿੱਥੇ ਤੁਹਾਡੀ ਪੋਜੀਸ਼ਨ ਲੈਣੀ ਬਣਦੀ ਹੈ, ਲੇਕਿਨ ਹੁਣ ਤੁਸੀਂ ਕੋਰ ਆਬਜੈਕਟਿਵਸ ਦੀ ਗੱਲ ਕਰ ਰਹੇ, ਔਰ ਇਹ ਜਿਹੜਾ ਅਮਰੀਕਾ ਦਾ ਇਸ ਦੇ ਉੱਤੇ, ਔਰ ਆਸਟ੍ਰੇਲੀਆ ਜਿਹੜਾ ਉਹ ਥੋੜੀ ਜਿਹੀ ਮਲਮ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇੰਡੀਆ ਨੂੰ ਕਹਿਣ ਲਈ ਨਹੀਂ ਤੂੰ ਗਿੱਦੜ ਨਹੀਂ ਹੈ, ਤੂੰ ਜੰਗਲ ਦਾ ਰਾਜਾ ਹੈ। ਇੰਡੀਆ ਇਜ਼ ਨੈਚੁਰਲ ਲੀਡਰ ਆਫ ਕੁਆਡ in Indo-Pacific region, says Australian High Commissioner Mr. Barry O'Farrell, says defence exercise Milan demonstrates cooperation amongst countries in the region. So ਇਹ ਤਾਂ ਜਿਹਨੂੰ ਕਹਿੰਦੇ ਨੇ ਵੀ ਫਲਾਫੇਬਾਜ਼ੀ ਜਾਂ ਝੂਠੇ ਫੁੱਲ ਪਾਣੇ, ਪਰ ਅਮਰੀਕਾ ਨੇ ਉਸ ਕੇਬਲ ਰਾਹੀਂ ਜਿਹੜੀ 50 ਉਹਨਾਂ ਨੇ ਆਪਣੀਆਂ ਐਮਬੈਸੀਆਂ ਨੂੰ ਭੇਜੀ, ਉਹਨਾਂ ਨੇ ਇਹ ਇੰਡੀਆ ਨੂੰ ਵਾਰਨ ਕਰ ਦਿੱਤਾ ਕਿ ਭਾਈ ਅਸੀਂ ਤੁਹਾਨੂੰ ਰਸ਼ੀਆ ਦੇ ਖੈਮੇ 'ਚ ਮੰਨਦੇ, ਤੇ ਹੁਣ ਅਸੀਂ ਕੀ ਕਹਿ ਸਕਦੇ ਹਾਂ ਕਿ ਹੋਰ ਚੁੱਪੋ ਪੋਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਇਸ ਤਰ੍ਹਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਹਾਲਾਤ ਨੂੰ ਨਾਰਮਲ ਕਰਨ ਲਈ ਕੁਝ ਕਦਮ ਚੱਕੇ ਜਾ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਯੂਕਰੇਨ ਦੇ ਮੁੱਦੇ ਤੇ ਅਮਰੀਕਾ ਰੂਸ ਦੇ ਖਿਲਾਫ ਜੰਗ ਮਚਾਉਣ ਨੂੰ ਤਿਆਰ ਹੈ, ਪਰ ਦੂਸਰੇ ਪਾਸੇ ਕਸ਼ਮੀਰ ਦੇ ਮੁੱਦੇ ਤੇ ਅਮਰੀਕਾ ਦੀ ਪਹੁੰਚ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਇਹ ਲਫ਼ਜ਼ ਡਬਲ ਸਟੈਂਡਰਡ ਜਾਂ ਹਿਪੋਕ੍ਰੇਸੀ ਇਹ ਇਸਤੇਮਾਲ ਕਰਦੇ ਹਾਂ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦਾ ਜੇ ਤੁਸੀਂ ਕੁੱਲ ਮਿਲਾ ਕੇ ਇਹਨਾਂ ਦੀ ਫੋਰਨ ਪਾਲਿਸੀ ਖਾਸ ਤੌਰ ਤੇ ਪੋਸਟ ਸੈਕੰਡ ਵਰਲਡ ਵਾਰ ਦੇਖੋ ਤੇ ਉਹ ਬਿਲਕੁਲ ਇਵੇਂ ਹੀ ਰਿਹਾ ਕਿ ਇੱਕ ਨੂੰ ਪਹਿਲਾਂ ਪੂਰੀ ਉਹਦੀ ਪੁਸ਼ਤਪਨਾਹੀ ਕਰਨੀ, ਜਦੋਂ ਐਨ ਉਹਨੂੰ ਵਰਤ ਵੀ ਲਿਆ ਔਰ ਇਹਨਾਂ ਨੂੰ ਲੱਗਾ ਕਿ ਭਾਈ ਹੁਣ ਇਹ ਕਿਸੇ ਕੰਮ ਦਾ ਨਹੀਂ, ਫਿਰ ਉਸ ਨੂੰ ਡੰਪ ਕਰਨਾ। ਉਹਦੇ ਥੱਲੇ ਤੁਸੀਂ ਕਿੰਨੀਆਂ ਹੀ ਉਦਾਹਰਨਾਂ ਇਸ ਸਾਰੇ ਪੀਰੀਅਡ 'ਚ ਉਹਨਾਂ ਦੀਆਂ ਵੀ ਦੇ ਸਕਦੇ ਹੋ, ਜਿਨ੍ਹਾਂ ਡਿਕਟੇਟਰਾਂ ਦੀ ਪੂਰੀ ਖੁੱਲ੍ਹ ਕੇ ਭਾਵੇਂ ਉਹ ਆਪਣੇ ਲੋਕਾਂ ਦੇ ਉੱਤੇ ਕੀ ਕਰ ਰਹੇ ਸੀ ਇਸ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਔਰ ਸਦਾਮ ਹੁਸੈਨ ਦਾ ਨਾਂ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਹੈ। ਹਾਲਾਂਕਿ ਸਦਾਮ ਹੁਸੈਨ ਨੇ ਕੁਰਦਾਂ ਦੇ ਖਿਲਾਫ ਜਿਹੜੀ ਹੈ ਉਹ ਗੈਸ ਦੀ ਵਰਤੋਂ, ਕੈਮੀਕਲ ਵੈਪਨਸ ਇਸਤੇਮਾਲ ਕੀਤੇ ਸੀ, ਉਦੋਂ ਉਹ ਅਮਰੀਕਾ ਦੀ ਜਿਹੜਾ ਹੈ ਉਹ ਸ਼ੈਲਟਰ ਥੱਲੇ ਸੀ। ਲੇਕਿਨ ਕਿਉਂਕਿ ਸਦਾਮ ਹੁਸੈਨ ਨੂੰ
ਉਹਨਾਂ ਨੇ ਈਰਾਨ ਦੇ ਖਿਲਾਫ 10 ਸਾਲ ਈਰਾਨ ਇਰਾਕ ਜੰਗ ਜਿਹਦੇ 'ਚ ਲੱਖਾਂ ਈਰਾਨੀ ਇਰਾਕੀ ਮਾਰੇ ਗਏ, ਉਸ 'ਚ ਵਰਤਿਆ ਸੀ ਔਰ ਵਰਤਣਾ ਸੀ ਈਰਾਨ ਨੂੰ ਉਹਦੀ ਵੱਧਦੀ ਤਾਕਤ ਨੂੰ ਕਮਜ਼ੋਰ ਕਰਨ ਲਈ। ਇਸ ਲਈ ਉਹ ਠੀਕ ਸੀ। ਪਰ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਹੁਣ ਇਹ ਸਾਡੇ ਹੱਥਾਂ 'ਚੋਂ ਨਿਕਲ ਸਕਦਾ ਹੈ, ਤੁਸੀਂ ਦੇਖੋ ਵੀ ਕਿਵੇਂ ਜ਼ਲਾਲਤ ਜ਼ਲੀਲ ਕਰਕੇ ਔਰ ਹੰਟ ਕਰਕੇ ਉਸ ਨੂੰ ਮਾਰਿਆ। ਗੱਦਾਫੀ ਜਿਹੜਾ ਕਿਸ ਹੱਦ ਤੱਕ ਅਮਰੀਕਾ ਦਾ ਫੇਵਰੇਟ ਔਰ ਕਿਸ ਹੱਦ ਤੱਕ ਜਿਹੜਾ ਫਿਰ ਉਸ ਨੂੰ ਝੁਕਾ ਕੇ ਔਰ ਪੈਨਮ ਜਹਾਜ਼ ਦਾ ਜਿਹੜਾ ਉਹ ਕੰਪਨਸੇਸ਼ਨ ਵੀ ਲੈ ਕੇ ਔਰ ਬਾਅਦ ਦੇ ਵਿੱਚ ਕਿਵੇਂ ਕੀਤਾ। ਔਰ ਹੁਸਨੇ ਮੁਬਾਰਕ ਜਿਹੜਾ ਲਗਭਗ 4 ਦਹਾਕੇ ਇਜਿਪਟ ਦੇ ਵਿੱਚ ਉਹ ਅਮਰੀਕਾ ਦਾ ਬਿਲਕੁਲ ਗੁਲਾਮ ਬਣ ਕੇ ਕੰਮ ਕਰਦਾ ਰਿਹਾ ਐਂਡ ਇਵੈਂਚੁਅਲੀ ਉਸ ਦਾ ਵੀ ਕਿਵੇਂ ਜਿਹੜਾ ਉਹਦਾ ਕੀ ਹਸ਼ਰ ਹੋਇਆ। ਹੁਣ ਇਹ ਸਾਰੇ ਦੇ ਚੱਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਨੈਟੋ ਦੇ ਮੁੱਦੇ ਤੇ ਜਾਂ ਜਿਵੇਂ ਯੂਕਰੇਨ ਦੇ ਮਾਮਲੇ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਕ੍ਰੀਮੀਆ ਦੇ ਮਾਮਲੇ 'ਚ ਵੀ ਜਿਹੜਾ 2014 'ਚ ਜਦੋਂ ਐਨੈਕਸ ਕੀਤਾ ਰਸ਼ੀਆ ਨੇ, ਜਿਵੇਂ ਸੈਂਕਸ਼ਨਸ ਲਾਈਆਂ ਗਈਆਂ, ਜਿਵੇਂ ਅੱਜ ਇਹ ਹਾਲ ਹੈ ਕਿ ਦੁਨੀਆ ਦੇ ਵਿੱਚ ਇੱਕ ਫਿਕਰ ਜਿਹੜੀ ਹੈ ਉਹ ਭਰਪਾ ਹੈ ਸਾਰੇ ਪਾਸੇ, ਇੱਕ ਪੂਰਾ ਅਨਸਰਟਨਟੀ ਹੈ ਕਿ ਭਾਈ ਇਹ ਵਰਸਟ ਟਰਨ ਨਾ ਲੈ ਲੇ, ਵਰਲਡ ਵਾਰ ਵੱਲ ਨਾ ਵੱਧ ਜਾਏ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਰਿਫਿਊਜੀ 10 ਲੱਖ ਤੋਂ ਜ਼ਿਆਦਾ ਉੱਥੋਂ ਬੇਘਰੇ ਹੋਏ ਨੇ। ਹੁਣ ਇਸ ਸਭ ਦੇ ਚੱਲਦਿਆਂ ਇੱਕ ਸਵਾਲ, ਕਿਉਂਕਿ ਇਹ ਅੱਜ ਦੀ ਮੀਡੀਆ ਦੀ ਖਬਰ ਹੀ ਹੈ, ਮੈਨੂੰ ਨਹੀਂ ਸੀ ਪਤਾ ਵੀ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਜਿਹੜੀ ਕਿ ਨੀਅਰ ਈਸਟ, ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ, ਕਿਉਂਕਿ ਇਹ ਜਦੋਂ ਇਹਨਾਂ ਦੀ ਇੱਕ ਹਾਊਸ ਦੀ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵ ਦੀ, ਲੇਕਿਨ ਜਿਹੜੀ ਫੋਰਨ ਪਾਲਿਸੀ ਡਿਸਾਈਡ ਕਰਦੀ ਹੈ ਮੇਨ ਤੌਰ ਤੇ ਉਹ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਕਰਦੀ ਹੈ। ਔਰ ਇਹ ਅੱਡ-ਅੱਡ ਰੀਜਨ ਨੇ। ਸਾਊਥ ਏਸ਼ੀਆ ਦੇ ਵਿੱਚ ਜ਼ਾਹਰ ਹੈ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਨੇਪਾਲ, ਭੂਟਾਨ, ਮਾਲਦੀਵ, ਸ੍ਰੀਲੰਕਾ, ਇਹ ਸਾਰੇ ਦੇਸ਼ ਆਉਂਦੇ ਨੇ, ਸੋ ਉਹਨੂੰ ਵੀ ਹੈਡ ਕਰਦੀ ਹੈ। ਪਲੱਸ ਫਿਰ ਸੈਂਟਰਲ ਏਸ਼ੀਆ ਦੇ ਮੁਲਕ ਨੇ ਔਰ ਨੀਅਰ ਈਸਟ ਦੇ ਨੇ। ਔਰ ਇਹ ਅਸਿਸਟੈਂਟ ਸੈਕਟਰੀ ਆਫ ਸਟੇਟ ਹੈ ਫॉर ਸਾਊਥ ਐਂਡ ਸੈਂਟਰਲ ਏਸ਼ੀਆ, ਡੋਨਾਲਡ ਲੂ। ਹੁਣ ਡੋਨਾਲਡ ਲੂ ਜਿਹੜਾ ਉਹ ਇਸ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ ਸਾਹਮਣੇ ਟੈਸਟੀਫਾਈ ਕਰ ਰਿਹਾ ਹੈ ਔਰ ਉਸ ਟੈਸਟੀਫਿਕੇਸ਼ਨ ਦੇ ਵਿੱਚ ਉਹਦੇ 'ਚ ਜਿਹੜਾ ਈਵਨ ਟੌਪਿਕ ਡਿਸਕਸ ਹੋ ਰਿਹਾ ਹੈ ਉਹ ਹੈ ਇੰਡੀਆ US ਰਿਲੇਸ਼ਨਸ਼ਿਪ। ਹੁਣ ਮੈਂ ਤਾਂ ਸੈਨੇਟ ਦੀਆਂ ਕਨਫਰਮੇਸ਼ਨ ਹੀਅਰਿੰਗਸ ਵੀ ਔਰ ਅਦਰਵਾਈਜ਼ ਵੀ ਇੱਦਾਂ ਦੇ ਮੌਕੇ ਦੀਆਂ ਬਰੀਫਿੰਗਸ ਵੀ ਦੇਖੀਆਂ ਹੋਈਆਂ ਨੇ। ਹੁੰਦਾ ਇਹ ਹੈ ਵੀ ਉਹ ਬਾਈ ਪਾਰਟੀਸਨ ਹੁੰਦੀ ਹੈ ਰਿਲੇਸ਼ਨਸ ਕਮੇਟੀ, ਜਿਹਦੇ ਵਿੱਚ ਡੈਮੋਕ੍ਰੈਟ ਵੀ ਹੈ, ਰਿਪਬਲਿਕ। ਹੁਣ ਜ਼ਾਹਰ ਹੈ ਕਿ ਜਿਹਦੀ ਮੈਜੋਰਿਟੀ ਹੋਏਗੀ ਉਹਨਾਂ ਦਾ ਚੇਅਰਮੈਨ ਹੁੰਦਾ ਹੈ ਤੇ ਜਿਹੜਾ ਸਵਾਲ ਜਵਾਬ ਪੁੱਛੇ ਜਾਂਦੇ ਨੇ। ਔਰ ਜ਼ਾਹਰ ਹੈ ਕਿ ਵੀ ਇਹ ਮਿਸਟਰ ਡੋਨਾਲਡ ਲੂ, ਕਿਉਂਕਿ ਸਾਊਥ ਏਸ਼ੀਆ ਐਂਡ ਸੈਂਟਰਲ ਏਸ਼ੀਆ ਦਾ ਅਸਿਸਟੈਂਟ ਸੈਕਟਰੀ, ਔਰ ਉਸ ਹੀਅਰਿੰਗ ਦੇ ਵਿੱਚ ਉਹਨੂੰ ਜਦੋਂ ਪੁੱਛਿਆ ਗਿਆ ਕਿ ਕਸ਼ਮੀਰ ਦੇ ਮਾਮਲੇ 'ਚ ਉੱਥੇ ਕੀ ਪੋਜੀਸ਼ਨ ਹੈ। ਹੁਣ ਗੋਂਗਲੂਆਂ ਤੋਂ ਮਿੱਟੀ ਲਾਣਾ ਕੀ ਹੈ ਵੀ ਇੱਕ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਰਸ਼ੀਆ ਨੇ ਜਿਹੜਾ UN ਚਾਰਟਰ, ਇੰਟਰਨੈਸ਼ਨਲ ਲਾਅ, ਜਿਹੜਾ ਕਿ ਸੋਵਰਨਿਟੀ ਨੂੰ ਕਬੂਲਦਾ ਔਰ ਫੁੱਲ ਫਲੈਜਡ ਮੈਂਬਰ ਜਿਹੜਾ ਯੂਕਰੇਨ UN ਜਨਰਲ ਅਸੈਂਬਲੀ ਦਾ ਔਰ ਯੂਨਾਈਟਿਡ ਨੇਸ਼ਨਸ ਦਾ ਹੈ, ਉਸ ਦੇ ਉੱਤੇ ਹਮਲਾ ਕਰਕੇ ਉਹਦੀ ਸੋਵਰਨਿਟੀ ਦੇ ਉਸ ਨੂੰ ਜਿਹੜਾ ਵਾਇਓਲੇਟ ਕੀਤਾ, ਸਮਝ ਆ ਸਕਦਾ ਹੈ। ਹੁਣ ਇਹੀ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਕਸ਼ਮੀਰ ਦਾ ਮੁੱਦਾ, ਜੰਮੂ ਕਸ਼ਮੀਰ ਦਾ, ਜਿਸ ਨੂੰ UN ਸਿਕਿਉਰਿਟੀ ਕਾਉਂਸਲ ਨੇ ਸਿਰਫ ਐਕਸੈਪਟ ਹੀ ਨਹੀਂ ਕੀਤਾ, ਨਹਿਰੂ ਇੰਡੀਆ ਸਾਈਡ ਲੈ ਕੇ ਗਈ, ਕਿ ਉਸ ਦੇ ਉੱਤੇ 16-17 ਰੈਜ਼ੋਲੂਸ਼ਨ ਨੇ ਜਿਹੜੇ ਪਲੇਬਿਸਾਈਟ ਦੀ ਗੱਲ ਕਰਦੇ ਨੇ ਕਿ ਭਾਈ UN ਦੀ ਜਿਹੜੀ ਹੈ ਸਰਪ੍ਰਸਤੀ ਦੇ ਥੱਲੇ ਜੰਮੂ ਕਸ਼ਮੀਰ ਦੇ ਲੋਕਾਂ ਤੋਂ ਰਾਏ ਸ਼ੁਮਾਰੀ ਦੇ ਨਾਲ ਪੁੱਛਿਆ ਜਾਏਗਾ ਕਿ ਉਹ ਕੀ ਚਾਹੁੰਦੇ ਨੇ। ਹੁਣ UN ਸਿਕਿਉਰਿਟੀ ਕਾਉਂਸਲ 'ਚ ਇਸ਼ੂ ਹੋਣ ਦੇ ਬਾਵਜੂਦ ਜੇ ਇੰਡੀਆ ਯੂਨੀਲੈਟਰਲੀ 5 ਅਗਸਤ 2019 ਨੂੰ ਜਿਹੜਾ ਸਟੇਟਸ ਈਵਨ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ ਉਹਨਾਂ ਨੂੰ ਦਿੱਤਾ ਹੋਇਆ ਹੈ ਉਹਨੂੰ ਖਤਮ ਕਰ ਦਿੰਦਾ ਹੈ, ਤੇ ਅਮਰੀਕਾ ਜਿਹੜਾ ਹੈ ਉਹ ਈਵਨ ਜਿਹਨੂੰ ਕਹਿੰਦੇ ਨੇ ਕਿ ਟੈਪ ਔਨ ਦਾ ਰਿਸਟ ਵੀ ਨਹੀਂ ਦਿੰਦਾ, ਔਰ ਉਹ ਟਰੰਪ ਉਸੇ ਤਰੀਕੇ ਨਾਲ ਝੂਠ ਬੋਲੀ ਜਾਂਦਾ ਜੀ ਹਾਂ ਮੈਂ ਵਿਚੋਲਗੀ ਕਰਾ ਦਿਆਂਗੇ। 2 ਸਾਲ ਹੁਣ ਅਸੀਂ 5 ਅਗਸਤ 2019 ਆਲਮੋਸਟ 3 ਸਾਲ ਹੋ ਜਾਣੇ ਨੇ ਇਸ ਅਗਸਤ ਦੇ ਵਿੱਚ। ਅਮਰੀਕਾ ਦਾ ਸਟੈਂਡ ਕਿੱਥੇ ਹੈ? ਹੁਣ ਇਹੀ ਸਵਾਲ, ਕਿਉਂਕਿ ਜਦੋਂ ਇਹ ਮਿਸਟਰ ਡੋਨਾਲਡ ਲੂ
ਜਿਹੜਾ ਉਹ ਟੈਸਟੀਫਾਈ ਕਰ ਰਿਹਾ ਤਾਂ ਉਹਨੂੰ ਪੁੱਛਿਆ ਗਿਆ ਕਿ ਵੀ ਕਸ਼ਮੀਰ ਦਾ ਕੀ ਹੈ, ਤੇ ਹੁਣ ਉਹ ਕਹਿ ਕੀ ਰਿਹਾ ਹੈ, ਇੰਡੀਆ ਟੇਕਿੰਗ ਸਮ ਸਟੈਪਸ ਟੂ ਰੀਸਟੋਰ ਨਾਰਮੈਲਸੀ ਇਨ ਕਸ਼ਮੀਰ, says the US is keeping close eye on the security situation including terrorist threats। ਹੁਣ ਇੰਡੀਆ ਨੂੰ ਤਾਂ ਉਹ ਇਹ ਕ੍ਰੈਡਿਟ ਦੇ ਰਿਹਾ ਜੀ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉੱਥੇ ਸਟੈਪ ਤਾਂ ਇਹ ਲੈ ਰਹੀ ਵੀ ਉਹਦਾ ਸਟੇਟ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਹੁਣ ਡੀਲਿਮਿਟੇਸ਼ਨ ਕਮਿਸ਼ਨ ਬਣਾ ਕੇ ਜਿਵੇਂ ਉਹ ਹਲਕੇ ਬਣਾ ਰਹੇ ਨੇ, ਉਹਦੇ ਥੱਲੇ ਜਦੋਂ ਉਹਨਾਂ ਨੇ ਚੋਣਾਂ ਕਰਵਾਉਣੀਆਂ ਯੂਨੀਅਨ ਟੈਰੀਟਰੀ ਬਣਾ ਦਿੱਤੀ, ਲਦਾਖ ਅੱਡ ਹੈ, ਜੰਮੂ ਕਸ਼ਮੀਰ ਅੱਡ ਹੈ। ਉੱਥੇ ਆਉਣ ਵਾਲਾ ਚੀਫ ਮਿਨਿਸਟਰ ਹਿੰਦੂ ਹੋਏਗਾ ਕਸ਼ਮੀਰ ਜਿਹੜਾ ਜੰਮੂ ਦਾ, ਕਿਉਂਕਿ ਉਹ ਜੰਮੂ ਦੀਆਂ ਸੀਟਾਂ ਵਧਾ ਕੇ ਉਹਨਾਂ ਨੇ ਇੱਕ ਮੁਸਲਿਮ ਮੈਜੋਰਿਟੀ ਸਟੇਟ ਨੂੰ ਜਿਹੜਾ ਉਹ ਮਾਈਨੋਰਿਟੀ ਦੇ ਵਿੱਚ ਕਨਵਰਟ ਕਰਤਾ। ਪਰ ਇਹ ਉੱਥੇ ਕਹਿ ਰਿਹਾ ਹੈ ਵੀ ਡੂ ਸੀ ਦਾ ਇੰਡੀਅਨ ਗਵਰਨਮੈਂਟ ਟੇਕਿੰਗ ਸਮ ਸਟੈਪਸ ਟੂ ਰੀਸਟੋਰ ਨਾਰਮੈਲਸੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਡ ਐਨ ਆਊਟਰੀਚ ਔਨ ਏ ਰੇਂਜ ਆਫ ਕਸ਼ਮੀਰੀ ਇੰਡੀਅਨ ਪੋਲੀਟੀਸ਼ੀਅਨਸ ਕਿ ਜੀ ਦੇਖੋ ਮੋਦੀ ਨੇ ਰੀਚ ਆਊਟ ਕੀਤਾ ਔਰ ਉੱਥੇ ਨਾਰਮੈਲਸੀ ਦੇ ਲਈ ਜਿਹੜਾ ਇੰਡੀਅਨ ਗਵਰਨਮੈਂਟ ਕੰਮ ਕਰ ਰਹੀ ਹੈ। Of late there have been numerous visits by several cabinet ministers to Kashmir। ਹੁਣ ਜੇ ਮੋਦੀ ਦੇ ਵਜ਼ੀਰ ਉੱਥੇ ਜਾਂਦੇ ਨੇ ਉਹ ਤਾਂ ਜ਼ਮੀਨ ਖਰੀਦਣ ਜਾਂਦੇ ਨੇ ਜਾਂ ਆਇਆਸ਼ੀ ਲਈ ਜਾਂਦੇ ਨੇ, ਉਹਦਾ ਕਸ਼ਮੀਰ ਦੇ ਹਾਲਾਤ ਦੀ ਨਾਰਮੈਲਸੀ ਨਾਲ ਕੀ ਤਾਲੁਕ ਹੈ। ਮੋਬਾਈਲ ਫੋਨ ਕਨੈਕਸ਼ਨਸ ਹੈਵ ਆਲਸੋ ਬੀਨ ਇਹ ਰਿਸਪੌਂਡ ਕਰ ਰਿਹਾ ਜਿਹੜਾ ਮੋਸਟ ਜਿਹੜਾ ਉਸ ਖਿੱਤੇ ਨੂੰ ਦੇਖ ਰਿਹਾ ਜੀ, ਮੋਬਾਈਲ ਕਨੈਕਸ਼ਨ ਵੀ ਰੀਸਟੋਰ ਕਰ ਦਿੱਤੇ ਗਏ ਨੇ। while noting that US is keeping a close eye on the security situation। ਹਾਂ ਅਮਰੀਕਾ ਬੜੀ ਪੈਣੀ ਅੱਖ ਰੱਖ ਰਿਹਾ ਇਨਕਲੂਡਿੰਗ ਟੈਰਰਿਸਟ ਥ੍ਰੈਟਸ। ਹੁਣ ਟੈਰਰਿਸਟ ਥ੍ਰੈਟ ਕਿੱਥੋਂ ਹੈ? ਪਾਕਿਸਤਾਨ ਤੋਂ। ਮਤਲਬ ਤੁਸੀਂ ਜੰਮੂ ਕਸ਼ਮੀਰ ਦੇ 8-9 ਮਿਲੀਅਨ ਲੋਕ ਜਿਹੜੇ ਪਿਛਲੇ ਲਗਭਗ 3 ਸਾਲ ਤੋਂ ਇੱਕ ਖੁੱਲੀ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਉੱਤੇ ਔਰ ਜਿਨ੍ਹਾਂ ਦਾ ਕੇਸ UN ਸਿਕਿਉਰਿਟੀ ਕਾਉਂਸਲ 'ਚ ਹੈ, ਜਿਸ UN ਸਿਕਿਉਰਿਟੀ ਕਾਉਂਸਲ 'ਚ ਅਮਰੀਕਾ ਵੀਟੋ ਪਾਵਰ ਦੇ ਨਾਲ ਬੈਠਾ, ਉਹਨਾਂ ਪ੍ਰਤੀ ਹਿਊਮਨ ਸਫਰਿੰਗ ਪ੍ਰਤੀ ਇਹਨਾਂ ਦਾ ਇਹ ਨਜ਼ਰੀਆ ਹੈ। ਇਹਦੇ ਬਾਵਜੂਦ ਕਿ ਜਦੋਂ ਇਹ ਸਟੇਟਸ ਤੋੜਿਆ ਸੀ, ਬਾਈਡਨ ਸੈਨੇਟਰ ਰਿਹਾ, ਵਾਈਸ ਪ੍ਰੈਜ਼ੀਡੈਂਟ ਰਿਹਾ, ਉਹਨੇ ਵੀ ਇਸ ਨੂੰ ਕੰਡੈਮ ਕੀਤਾ ਸੀ। ਕਮਲਾ ਹੈਰਿਸ ਇਹ ਸੈਨੇਟਰ ਸੀ ਜਿਹੜੀ ਹੈ ਉਸਨੇ ਇਸ ਦੇ ਉੱਤੇ ਜਿਹੜੀ ਹੈ ਬੜੀ ਸਟਰੋਂਗ ਦਿੱਤਾ ਸੀ। ਲੇਕਿਨ ਹੁਣ ਜਦੋਂ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਹੈ ਔਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦਾ ਡੋਨਾਲਡ ਲੂ ਅਸਿਸਟੈਂਟ ਸੈਕਟਰੀ ਆਫ ਸਟੇਟ ਇਹ ਕਹਿ ਰਿਹਾ ਜੀ ਹਕੂਮਤ ਉੱਥੇ ਨਾਰਮੈਲਸੀ ਲਈ ਕਦਮ ਚੁੱਕ ਰਹੀ ਹੈ। ਮੋਦੀ ਔਰ ਉਹਦੇ ਵਜ਼ੀਰਾਂ ਨੇ ਦੌਰਾ ਕੀਤਾ, ਉੱਥੇ ਕੁਝ ਜਿਹੜੇ ਕਨੈਕਸ਼ਨ ਜੋੜ ਦਿੱਤੇ। ਹਾਂ ਅਮਰੀਕਾ ਜਿਹੜਾ ਉਹ ਤਿੱਖੀ ਅੱਖ ਰੱਖ ਰਿਹਾ ਸਿਕਿਉਰਿਟੀ ਦੇ ਉੱਤੇ ਔਰ ਦਹਿਸ਼ਤਗਰਦੀ ਦੇ ਉੱਤੇ। ਹੁਣ ਜਦੋਂ ਤੁਸੀਂ ਇਹੀ ਲੈ ਕੇ ਤੁਰੋਗੇ ਤੇ ਫਿਰ ਅਲਟੀਮੇਟਲੀ ਜਿੱਥੇ ਅਸੀਂ ਦੁਨੀਆ ਦੇ ਵਿੱਚ ਇੱਕ ਜਸਟ ਸੁਸਾਇਟੀ ਦੀ ਗੱਲ ਕਰਦੇ ਹਾਂ, ਗੱਲ ਇਹ ਨਹੀਂ ਹੈ ਇਹ ਠੀਕ ਹੈ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਤੁਹਾਡੇ ਸਾਰੇ 3600 ਕਤਲ ਤੁਸੀਂ ਉਹ ਬਖਸ਼ਾ ਲੈਂਦੇ ਹੋ ਜੀ, ਇਟ ਇਜ਼ ਇਨ ਆਵਰ ਨੈਸ਼ਨਲ ਇੰਟਰਸਟ। ਪਰ ਅਲਟੀਮੇਟਲੀ ਇਹ ਦੁਨੀਆ ਹੀ ਫਾਈਨਲ ਅਦਾਲਤ ਨਹੀਂ ਹੈ। ਇੱਥੇ ਤਾਂ ਝੂਠ ਵਿਕਦਾ, ਕੂੜ ਵਿਕਦਾ, ਕੂੜ ਜਿਹੜਾ ਉਸ ਦਾ ਰਾਜ ਵੀ ਹੁੰਦਾ। ਅਲਟੀਮੇਟਲੀ ਰੱਬ ਦੀ ਦਰਗਾਹ ਵੀ ਹੈ, ਰੱਬ ਦੀ ਅਦਾਲਤ ਵੀ ਹੈ। ਔਰ ਜਿਵੇਂ ਆਮ ਬੰਦਾ ਜਿਹੜਾ ਸਫ਼ਰ ਕਰ ਰਿਹਾ ਹੁੰਦਾ ਉਹ ਜਦੋਂ ਬੇਬਸੀ 'ਚ ਹੁੰਦਾ ਤੇ ਉਹ ਇਹ ਲਫ਼ਜ਼ ਕਹਿੰਦਾ ਯਾਰ ਖੁਦਾ ਦਾ ਖੌਫ ਕਰੋ ਕਿ ਵੀ ਅਲਟੀਮੇਟਲੀ ਤੁਸੀਂ ਕਿਤੇ ਜਵਾਬ ਦੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਰਹਿਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਨੌਜਵਾਨ ਬੱਚੇ ਬੱਚੀਆਂ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਧੜਾਧੜ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਹਨ। ਬਿਊਰੋ ਆਫ ਇਮੀਗ੍ਰੇਸ਼ਨ ਦੇ ਵੇਰਵੇ ਹਨ ਕਿ 2016 ਤੋਂ ਲੈ ਕੇ 2021 ਤੱਕ ਲਗਭਗ 5 ਸਾਲ ਦੇ ਸਮੇਂ ਦੌਰਾਨ ਪੰਜਾਬ 'ਚੋਂ ਰੋਜ਼ਗਾਰ ਵੀਜ਼ੇ ਤੇ ਲਗਭਗ 5 ਲੱਖ ਲੋਕ ਬਾਹਰਲੇ ਮੁਲਕਾਂ ਵਿੱਚ ਜਾ ਚੁੱਕੇ ਨੇ ਔਰ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇਸ ਤੋਂ ਵੱਖ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो इस कोई शक नहीं कि भारती हुकूमत ने जिन्हों असी इंडियन स्टेट कहते हैं उन्होंने सिखां दे उत्ते टोटल वार जिहड़ी है वो थोपी हुई है। अच्छा, बेशक सफ़र तो साडा भारती स्टेट दे कब्जे च जदों असी चले जाते हैं तो 10 अक्तूबर 1947 तो जदों क्रिमिनल ट्राइब्स राय पेशा कबीला लानिया गया उत्थों शुरू हो जाता है। 37 साल असी डिस्क्रिमिनेशन दे अड्ड अड्ड जिहड़े पहलू देखते हैं वो जबान के हवाले नाल होए, आर्थिकता के हवाले नाल होए, अदरवाइज धौंस जमाना होए, पर इंडियन स्टेट इन्नी डैसपरेट हो जाती है सिखां दी डिफाइंस तो कि 47 तो 37 साल बाद जून 84 दे विच फुल स्केल हमले नाल सिखां दे उत्ते टोटल वॉर जिहदे च फिजिकल, कल्चरल, हिस्टोरिकल, स्टैटिस्टिकल, इकोनॉमिकल ये सारी जिहड़ी है वो साडे ते थोप दित्ती जांदी है। हुण असीं रोज़ाना पिछले 10 साल तो इस प्लेटफॉर्म ते अड्ड चैलेंजिस की गल करते हैं। पंजाब दे विच बैठे जां बाहर बैठे भी डायस्पोरा जिहड़े सिख चिंतक ने, इकोनॉमिस्ट ने, दूसरे ने, वो भी अड्ड पहलुआं ते असीं देखते हैं कि पंजाब दे लोग किन्हां तंग दस्तियां चों जे बीमारियां दे हवाले नाल गल करिए तो किवें मालवा सारा कैंसर बेल्ट और डेटा दसदा है भी दुनिया च हाईएस्ट इंसीडेंस कैंसर दी उस बेल्ट दे विच है। पानी दी एक पासे लुट है, दूसरे पासे क्योंकि डैम बना के पिछे रोक के ही जिहड़ा है उसनूं कर दिता गया है। अंडरग्राउंड वाटर लैवल जिहड़ा कदे पानी 15 फुट ते सी वो 300 फुट ते चला गया। सब मरसीबल पंप ला ला के भी 4-4 लाख 5-5 लाख की इन्वेस्टमेंट दे नाल कॉस्ट कित्थे चली जाती है। किसान करजाई हुंदा है, फिर सुसाइड रेट कित्थे चला गया और क्वालिटी ऑफ वाटर, ड्रिंकिंग वाटर, एयर इन्नी गंदी है कि पोल्यूशन इन्नी ज़्यादा एनवायरनमेंटल पोल्यूशन उहदे नाल डेथ्स ने। अपॉर्चुनिटीज़ सारियां ही क्योंकि नौजवानी अल्टीमेटली जिहड़ी है उसने अपनी जिंदगी दे विच जे कोई रोज़गार करना है, किता करना है, पंजाब नूं डिप्राइव किया गया। उन्होंने तो हैवी इंडस्ट्री कोई दित्ती नहीं पंजाब नूं ते जिवें उन्होंने उत्तराखंड, हिमाचल और दूसरिਆਂ नूं कंसैशन इकनॉमिकल पैकेज दिते। जिहड़ी पंजाब दी माड़ी मोटी इंडस्ट्री सी वो बटाले होए, गोबिंदगढ़ होए, खन्ने होए, वो भी जाके कोई परवाणू बह गए ने, कोई होर हिमाचल जिथे कि उन्होंने रियायतां ने। सो इस सब दे विच किन्नी वड्डी गिणती दे विच अनएम्प्लॉयमेंट है और अज जदों तुसीं ये फिगर्स देखते हो कि पंजाब चों किन्नी तेज़ी दे नाल एक्सोडस हो रहा है। ये इवें ही है जिवें सारा पंजाब खाली हो गया। और असीं जदों स्टूडेंट्स के हवाले नाल गल करते हैं कि वो तो अंदाज़ा सी कि भी 1.5 लाख स्टूडेंट हर साल जिहड़ा है वो कैनेडा और आस्ट्रेलिया, न्यूजीलैंड, अमेरिका दे लई निकल रहे और मकसद तो कोई इत्थे भी आके बेचारे लेबर जॉब ही करते हैं जो उन्होंने बहुत थोड़े ने जिहड़े वो तो हुंदा है कि बई वो कि उन्होंने आईलैट कहंदे ने उन्होंने पास करो और जाओ। लेकिन मैं अज जदों ये खबर देखी और मैं शुक्रिया भी अदा करदा कि साडे वीर
ਸਰ ਬਲਬੀਰ ਸਿੰਘ ਜਿਹੜੇ ਸਾਨੂੰ ਅਕਸਰ ਬੜੀਆਂ ਯੂਸਫੁਲ ਖਬਰਾਂ ਭੇਜਦੇ ਨੇ, ਕੈਨੇਡਾ ਬੇਸਡ ਨੇ, ਉਹਨਾਂ ਨੇ ਇੱਕ ਲਿਖਤ ਲਿਖੀ ਜਿਹੜੀ ਮੈਂ ਸਾਂਝੀ ਵੀ ਕਰਾਂਗਾ। ਉਹਦੇ 'ਚ ਉਹਨਾਂ ਨੇ ਜਿਹੜਾ ਹੈਡਲਾਈਨ ਹੀ ਦਿੱਤੀ ਆਪਣੀ ਲਿਖਤ ਦੀ ਕਿ 250 ਪੰਜਾਬੀ ਨਿੱਤ ਚੜ੍ਹਦੇ ਨੇ ਜਹਾਜ਼, 5 ਸਾਲਾਂ 'ਚ 4,78,000 ਪੰਜਾਬੀ ਰੁਜ਼ਗਾਰ ਵੀਜ਼ੇ ਤੇ ਵਿਦੇਸ਼ ਗਏ। ਹੁਣ ਜਦੋਂ ਮੈਂ ਰੁਜ਼ਗਾਰ ਵੀਜ਼ਾ ਦੇਖਿਆ ਮੈਂ ਕਿਹਾ ਵੀ ਇਹ ਇੰਨਾ ਇੰਪਲੋਇਮੈਂਟ ਬੇਸਡ ਵੀਜ਼ੇ ਦੀ, ਔਰ ਮੈਂ ਬਾਅਦ 'ਚ ਇਹ ਖਬਰ ਜਦੋਂ ਦੂਸਰੀ ਜਿਹੜੀ ਸੋਰਸ ਪੰਜਾਬੀ ਦੇ ਵਿੱਚ ਜਿਸ ਅਖਬਾਰ 'ਚ ਆਈ ਉਹਦੇ 'ਚ ਦੇਖਿਆ ਤੇ ਇਹ ਫਿਗਰ ਜਿਹੜੀ ਹੈ ਬਿਊਰੋ ਆਫ ਇਮੀਗ੍ਰੇਸ਼ਨ ਦੀ ਹੈ। ਮਤਲਬ ਇਹ ਹੈ ਕਿ 5 ਸਾਲਾਂ 'ਚ ਆਲਮੋਸਟ 5 ਲੱਖ ਪੰਜਾਬੀ, ਜਿਹਦਾ ਮਤਲਬ ਸਿੱਖ ਹੈ, ਉਹ ਇੰਪਲੋਇਮੈਂਟ ਵੀਜ਼ੇ ਦੇ ਉੱਤੇ ਬਾਹਰ ਗਏ। ਹੁਣ ਇੰਪਲੋਇਮੈਂਟ ਵੀਜ਼ੇ ਵਾਲੇ ਕੌਣ ਨੇ? ਕੋਈ ਦੁਬਈ, ਕੋਈ ਸਾਊਦੀ ਅਰੇਬੀਆ, ਕੋਈ ਇੱਧਰ ਉੱਧਰ ਵਿਚਾਰੇ ਲੇਬਰ ਜੌਬ ਵਾਲੇ। ਜੇ 5 ਲੱਖ ਬੰਦਾ, ਇਹਦਾ ਮਤਲਬ ਲੱਖ ਇੱਕ ਸਾਲ ਦਾ ਜਿਹੜਾ ਉੱਥੋਂ ਜਾਂਦਾ ਹੀ ਉਸ ਦੇ ਉੱਤੇ ਆ, ਉਹ ਬਾਹਰ ਨਿਕਲ ਰਿਹਾ ਤੇ ਸਟੂਡੈਂਟ ਜਿਹੜੇ ਲੱਖ, 1.5 ਲੱਖ, 2 ਲੱਖ ਹੈ। ਪੰਜਾਬ 'ਚ ਤਾਂ ਵਾਕਈ ਜਦੋਂ ਇੱਕ ਉਹ ਕਹਿੰਦੇ ਨੇ ਜੀ ਕੋਠੀਆਂ ਪੰਜਾਬੀ ਬਣਾਏ ਉਹ ਰਹਿਣਗੇ ਤਾਂ ਉੱਥੇ ਬਈਆ ਹੀ, ਔਰ ਹਾਲ ਇਹੀ ਹੋ ਰਿਹਾ। ਜਾਂ ਬਜ਼ੁਰਗ ਬੈਠੇ ਨੇ, ਕੋਈ ਵੀ ਜਿਹੜਾ ਅੱਗੇ ਤਾਂ ਸਿਰਫ ਮੁੰਡਿਆਂ ਦੇ ਬਾਹਰ ਨਿਕਲਣ ਦਾ ਸੀ, ਹੁਣ ਉਸੇ ਲੈਵਲ ਦੇ ਉੱਤੇ ਕੁੜੀਆਂ ਵੀ, ਔਰ ਉਹ ਕਿਸ ਤੰਗਦਸਤੀ 'ਚੋਂ ਗੁਜ਼ਰਦੀਆਂ ਨੇ, ਕੀ ਚੱਲ ਰਿਹਾ ਉਹ ਮੈਂ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਉਹਦੇ ਨਾਲ ਸਾਡਾ ਪ੍ਰਾਈਡ ਜੁੜਿਆ ਹੁੰਦਾ ਹੈ। ਪਰ ਇਹ ਸਾਡਾ ਹੀਣਾਪਨ ਇਸ ਲਈ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਪਰ ਮੈਂ ਪਹਿਲਾਂ ਇਹ ਖਬਰ ਸਾਂਝੀ ਕਰ ਲਾਂ ਕਿ ਵਿਦੇਸ਼ ਜਾਣਾ ਪੰਜਾਬੀਆਂ ਲਈ ਸ਼ੌਕ ਨਾਲੋਂ ਕਿਤੇ ਵੱਧ ਮਜਬੂਰੀ ਹੈ। ਹੁਣ ਇਸ ਗੱਲ ਇਸ ਲਈ ਹੈ ਕਿ ਜਿਵੇਂ ਬਲਬੀਰ ਸਿੰਘ ਹੋਰਾਂ ਨੇ ਸ਼ਾਇਦ ਪੰਜਾਬੀ ਕਿਸੇ ਗਾਣੇ ਦੀ ਲਾਈਨ ਹੋਏਗੀ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੀ ਮਿੱਟੀ ਮਾਣ ਪੰਜਾਬ ਦੀ ਏ, ਨਿਤ ਚੜ੍ਹਦੇ ਪੁੱਤ ਜਹਾਜ਼ਾਂ ਤੇ ਕੋਈ ਮੁੱਕ ਜਾਂਦੇ, ਕੋਈ ਤੁਰ ਜਾਂਦੇ, ਕੋਈ ਵਾਪਸ ਜਾਣਾ ਭੁੱਲ ਜਾਂਦੇ। ਹੁਣ ਹਾਲ ਇਹ, ਹੁਣ ਇਹਨੂੰ ਵੀ ਤੁਸੀਂ ਫਖਰ ਬਣਾਓਗੇ ਜੀ ਪੁੱਤ ਪੰਜਾਬ ਦੇ ਨਿਤ ਚੜ੍ਹਦੇ ਜਹਾਜ਼ਾਂ ਤੇ, ਨਹੀਂ। ਗੱਲ ਇਹ ਹੈ ਕਿ ਕੁਝ ਮੁੱਕ ਜਾਂਦੇ। ਤੁਸੀਂ ਕਹਾਣੀ ਹੁਣ ਮੈਂ ਕੱਲ ਪਰਸੋਂ ਦੇਖ ਰਿਹਾ ਸੀ, ਬੜਾ ਖੂਬਸੂਰਤ ਸਿੱਖ ਨੌਜਵਾਨ ਜਿਹਦੀ ਪਿਕਚਰ ਉਹਦੇ ਕਜ਼ਨ ਨੇ ਪਾਈ ਹੋਈ ਹੈ ਕਿ ਜੀ ਇਹ ਏਜੰਟ ਦੇ ਫਲਾਣੇ ਦੇ ਰਾਹੀਂ ਗਏ, ਲਾਸਟ ਗੱਲਬਾਤ ਮਾਪਿਓ ਨਾਲ ਇੰਨੀ ਤਰੀਕ ਨੂੰ ਫਲਾਣੀ ਥਾਂ ਤੋਂ ਹੋਈ, ਜਦੋਂ ਜੰਗਲਾਂ 'ਚੋਂ ਲਿਆ, ਉਸ ਤੋਂ ਬਾਅਦ ਉਹਦਾ ਪਤਾ ਨਹੀਂ ਜੇ ਕਿਸੇ ਨੂੰ ਖਬਰ। ਹੋਰ ਇਹ ਇੰਨੇ ਕੁ ਰਾਹ ਦੇ ਵਿੱਚ ਰਹਿ ਜਾਂਦੇ ਨੇ। ਇਹ ਵੀ ਹੁਣ ਉਵੇਂ ਹੀ ਬਣ ਗਿਆ ਵੀ ਕੌਣ ਸਰਵਾਈਵ ਕਰੇਗਾ। ਔਰ ਏਜੰਟ ਜਿਹੜੇ ਨੇ, ਜੇ ਕੋਈ ਬਿਮਾਰ ਹੋਇਆ ਜਾਂ ਕੁਝ ਹੋਇਆ ਰਾਹ 'ਚ ਹੀ, ਜਿਹੜਾ ਉਹ ਜਿਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਉਹ ਡੌਂਕੀ ਕੇ ਕੀ ਕਹਿੰਦੇ ਨੇ, ਕਿ ਜਿਨ੍ਹਾਂ ਦੇ ਨਾਲ ਉਹ ਤੋਰੇ ਜਾਂਦੇ ਨੇ, ਉਹ ਕਿਸ ਕਿਸਮ ਦੇ ਲੋਕ, ਉਹ ਤਾਂ ਪੈਸੇ ਲੈ ਲੈਂਦੇ ਨੇ। ਉਹਨਾਂ ਨੂੰ ਲੱਗਦਾ ਕਿ ਭਾਈ ਹੁਣ ਨਾ ਪਿਛਲੇ ਨੂੰ ਪਤਾ ਹੈ ਕਿੱਥੋਂ ਤੋਰਿਆ, ਨਾ ਅਗਲੇ ਨੂੰ ਪਤਾ ਹੈ ਕਿੱਥੇ ਪਹੁੰਚਣਾ। ਸੋ ਉਹਨਾਂ ਨੇ ਜਿਹੜੀ ਖਬਰ ਹੈ ਉਸ ਦੇ ਵਿੱਚ ਰੁਜ਼ਗਾਰ ਖਾਤਰ ਵਿਦੇਸ਼ ਜਾਣ ਵਾਲਿਆਂ ਦੇ ਅੰਕੜੇ ਫਿਕਰਮੰਦ ਕਰਦੇ ਹਨ ਕਿ ਕਿਤੇ ਪੰਜਾਬ ਖਾਲੀ ਹੀ ਨਾ ਹੋ ਜਾਵੇ। ਪੰਜਾਬ 'ਚੋਂ ਰੋਜ਼ਾਨਾ ਔਸਤਨ 250 ਵਿਅਕਤੀ ਜਹਾਜ਼ ਚੜ੍ਹ ਰਹੇ ਹਨ ਜਿਨ੍ਹਾਂ ਦਾ ਇੱਕੋ ਮਕਸਦ ਵਿਦੇਸ਼ 'ਚ ਰੋਟੀ ਰੋਜ਼ੀ ਕਮਾਉਣਾ ਹੈ। ਵਰਤਮਾਨ ਸਮੇਂ 'ਚ ਯੂਕਰੇਨ ਜੰਗ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਉੱਥੇ ਫਸੇ ਹੋਏ ਹਨ ਕਿਉਂਕਿ ਪੰਜਾਬ 'ਚ ਡਾਕਟਰੀ ਵਿੱਦਿਆ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਗਈ ਸੀ ਤੇ ਉਹਨਾਂ ਨੂੰ ਉੱਥੇ ਜਾਣਾ ਪਿਆ। ਇਵੇਂ ਵੱਡੀ ਗਿਣਤੀ ਪੰਜਾਬੀ ਰੁਜ਼ਗਾਰ ਦੀ ਤਲਾਸ਼ ਪੰਜਾਬ ਛੱਡ ਕੇ ਵੱਖ-ਵੱਖ ਮੁਲਕਾਂ ਵੱਲ ਚਲੇ ਗਏ ਹਨ। ਬਿਊਰੋ ਆਫ ਇਮੀਗ੍ਰੇਸ਼ਨ ਦੇ ਵੇਰਵੇ ਹਨ ਕਿ 1 ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ 'ਚੋਂ 4,78,000 ਵਿਅਕਤੀ ਰੁਜ਼ਗਾਰ ਵੀਜ਼ੇ ਤੇ ਵਿਦੇਸ਼ ਗਏ। ਸਿੱਧਾ ਅੰਕੜਾ ਇਹ ਹੈ ਕਿ ਇਹਨਾਂ ਸਾਲਾਂ ਦੌਰਾਨ ਪੰਜਾਬ 'ਚੋਂ ਹਰ ਮਹੀਨੇ ਔਸਤਨ 7,750 ਔਸਤਨ 91,250 ਵਿਅਕਤੀ ਰੁਜ਼ਗਾਰ ਖਾਤਰ ਪੰਜਾਬ ਛੱਡ ਰਹੇ ਹਨ। ਇਹ ਉਹਨਾਂ ਨੇ ਅੱਗੋਂ ਹੋਰ ਉਹਨੂੰ ਡੀਟੇਲ ਦਿੱਤਾ ਹੈ। ਫਿਰ ਯੂਕਰੇਨ ਦੀ ਗੱਲ ਹੈ ਕਿ ਵੀ ਵੱਡੀ ਗਿਣਤੀ ਸਟੂਡੈਂਟਸ ਦੀ ਹੈ, ਪਰ ਉੱਥੇ ਮੌਜੂਦ ਭਾਰਤੀ ਕਾਮਿਆਂ ਦਾ ਅੰਕੜਾ ਵੀ ਛੋਟਾ ਨਹੀਂ ਹੈ ਕਿਉਂਕਿ ਸਟੂਡੈਂਟਸ ਦੀ ਗੱਲ ਹੋ ਰਹੀ ਹੈ। ਕਹਿ ਰਹੇ ਨੇ ਕਿ ਔਰ ਇਹ ਇਮੀਗ੍ਰੇਸ਼ਨ ਬਿਊਰੋ ਆਫ ਇਮੀਗ੍ਰੇਸ਼ਨ ਦੀ ਰਿਪੋਰਟ ਹੈ। ਜੇਕਰ ਸਮੁੱਚੇ ਦੇਸ਼ ਦੀ ਗੱਲ ਕੀਤੀ ਜਾਏ ਫਿਰ ਰਾਜਪੁਰੇ ਦਾ ਤਰਲੋਕ ਸਿੰਘ ਇਸ ਵੇਲੇ ਯੂਕਰੇਨ 'ਚ ਫਸਿਆ ਹੋਇਆ ਹੈ। ਉਹ ਵਰਕ ਪਰਮਿਟ ਤੇ ਯੂਕਰੇਨ ਗਿਆ ਸੀ। ਜੇ ਸਮੁੱਚੇ ਮੁਲਕ ਦੀ ਗੱਲ ਕੀਤੀ ਜਾਏ ਤਾਂ 5.25 ਸਾਲਾਂ ਦੌਰਾਨ ਰੁਜ਼ਗਾਰ ਵੀਜ਼ੇ ਤੇ 1 ਕਰੋੜ 37 ਲੱਖ ਲੋਕ ਵਿਦੇਸ਼ ਗਏ। ਇਹ ਬਹੁਤ ਫਿਗਰ, ਮੈਨੂੰ ਵੀ ਆਈਡੀਆ ਨਹੀਂ ਸੀ ਕਿ ਵੀ ਇਸ ਲੈਵਲ ਤੇ। ਹਾਲਾਂਕਿ
ਪੰਜਾਬ ਤੋਂ ਸਟੂਡੈਂਟ ਵੀਜ਼ੇ ਤੇ ਵਿਦੇਸ਼ ਜਾਣ ਵਾਲਿਆਂ ਦੀ ਚਰਚਾ ਵਧੇਰੇ ਹੁੰਦੀ ਹੈ, ਪਰ ਅਸਲ ਵਿੱਚ ਇੱਥੋਂ ਰੁਜ਼ਗਾਰ ਵੀਜ਼ੇ ਤੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ। ਇਹਨਾਂ 5.25 ਸਾਲਾਂ 'ਚ ਸਟੂਡੈਂਟ ਵੀਜ਼ਾ ਤੇ ਰੁਜ਼ਗਾਰ ਵੀਜ਼ਾ ਤੇ ਵਿਦੇਸ਼ ਜਾਣ ਵਾਲਿਆਂ ਦੀ ਜੇ ਸਾਂਝੇ ਤੌਰ ਤੇ ਗੱਲ ਕੀਤੀ ਜਾਏ ਤਾਂ ਲਗਭਗ 8 ਲੱਖ ਪੰਜਾਬੀ ਇਹਨਾਂ 5 ਸਾਲਾਂ 'ਚ ਵਿਦੇਸ਼ ਜਾ ਚੁੱਕੇ ਹਨ, ਜਿਨ੍ਹਾਂ ਚੋਂ 2,62,000 ਸਟੂਡੈਂਟ ਵੀ ਸ਼ਾਮਲ ਹਨ। ਫਿਰ ਉਹਨਾਂ ਨੇ ਜਿਹੜਾ ਪਿਛਲੇ ਸਾਲਾਂ ਦਾ ਵੀ ਵੇਰਵਾ ਦਿੱਤਾ ਹੈ ਔਰ ਇਸ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟ ਮੈਂਬਰ ਅਤੇ ਪ੍ਰਿੰਸੀਪਲ ਤਰਲੋਕ ਬੰਧੂ ਕਹਿੰਦੇ ਨੇ ਕਿ ਪੰਜਾਬ ਸਰਕਾਰ ਕੋਲ ਕੋਈ ਰੁਜ਼ਗਾਰ ਨੀਤੀ ਨਹੀਂ ਹੈ। ਉਹਨਾਂ ਕਿਹਾ ਮਾਪਿਆਂ ਵੱਲੋਂ ਜ਼ਮੀਨਾਂ ਵੇਚ ਕੇ ਤੇ ਕਰਜ਼ੇ ਚੁੱਕ ਕੇ ਰੁਜ਼ਗਾਰ ਲਈ ਬੱਚਿਆਂ ਨੂੰ ਵਿਦੇਸ਼ ਭੇਜਣਾ ਕੋਈ ਸ਼ੁਗਲ ਨਹੀਂ ਹੈ। ਉਹਨਾਂ ਕਿਹਾ ਜੇ ਸਰਕਾਰ ਸੁਹਿਰਦ ਹੁੰਦੀ ਤਾਂ ਇਸ ਰੁਝਾਨ ਨੇ ਕਦੇ ਜ਼ੋਰ ਨਹੀਂ ਸੀ ਫੜਨਾ। ਹੁਣ ਇਹਦੇ 'ਚ ਦੂਸਰੀ ਗੱਲ ਇਹ ਦੇਖਣ ਵਾਲੀ ਹੈ ਕਿ ਇਹ ਕੱਲਾ ਇੱਕ ਜ਼ਮਾਨੇ 'ਚ ਇਹ ਟਰਮ ਯੂਜ਼ ਹੁੰਦੀ ਸੀ ਜੀ ਬ੍ਰੇਨ ਡਰੇਨ, ਕਿਉਂਕਿ ਪੜ੍ਹਾਈ ਲਈ ਲੋਕ ਬਾਹਰ ਆਉਂਦੇ ਸੀ। ਹੁਣ ਇਹ ਯੂਥ ਡਰੇਨ ਵੀ ਹੋ ਰਿਹਾ ਹੈ, ਤੁਹਾਡੀ ਡੈਮੋਗ੍ਰਾਫਿਕ ਵੀ ਬਦਲੀ ਜਾ ਰਹੀ ਹੈ, ਪਰ ਉਹ ਕੱਲਾ ਉੱਥੋਂ ਯੂਥ ਹੀ ਨਹੀਂ ਨਿਕਲ ਰਿਹਾ, ਤੁਹਾਡਾ ਪੈਸਾ ਵੀ ਨਿਕਲ ਰਿਹਾ। ਅੱਛਾ, ਕਿਉਂਕਿ ਜ਼ਮੀਨ ਗਹਿਣੇ ਪਾ ਕੇ ਵੇਚ ਕੇ ਉਹ ਰਾਹ ਦਾ ਸਫ਼ਰ ਵੀ ਹੈ ਤੇ ਜਿੱਥੇ ਉਹਨਾਂ ਨੇ ਯੂਨੀਵਰਸਿਟੀਆਂ ਕਾਲਜਾਂ ਜਿਹੜੇ ਸਟੂਡੈਂਟ ਨੇ ਖਾਸ ਤੌਰ ਤੇ 1.5 ਲੱਖ ਆਉਂਦਾ, ਉਹਨਾਂ ਦੀਆਂ ਫੀਸਾਂ ਵੀ ਨੇ। ਸੋ ਉਹ ਤੁਹਾਡੀ ਗਿਣਤੀ ਵੀ ਔਰ ਪੰਜਾਬ ਵੀ ਕੰਗਾਲ ਹੋ ਰਿਹਾ ਕਿਸ ਹੱਦ ਤੱਕ ਜਾ ਕੇ। ਔਰ ਇਹੀ ਗੱਲ ਸਾਡੇ ਵੀਰ ਸਰ ਬਲਬੀਰ ਸਿੰਘ ਹੋਰਾਂ ਨੇ ਜਤਾਈ। ਉਹਨਾਂ ਨੇ ਕਿਹਾ ਕਿ ਜਸਟ ਇਮੈਜਿਨ ਹਾਊ ਮਚ ਮਨੀ ਬੀਇੰਗ ਸਪੈਂਟ ਓਨਲੀ ਔਨ ਟਰੈਵਲਿੰਗ ਐਂਡ ਰਿਲੇਟਡ ਇੰਡਸਟਰੀਜ਼ ਬਾਈ ਪੰਜਾਬੀਜ਼, ਕਿੰਨਾ ਪੈਸਾ ਬਰਬਾਦ ਹੋ ਰਿਹਾ। ਬਿਲਕੁਲ। ਬਟ ਹਾਊ ਮੈਨੀ ਪੰਜਾਬੀਜ਼ ਗੈਟ ਜੌਬਸ ਇਨ ਦਿੱਲੀ ਅੰਮ੍ਰਿਤਸਰ 에ਅਰਪੋਰਟਸ। ਹੁਣ ਟਰੈਵਲ ਦੇ ਵਿੱਚ ਸਾਡੇ ਲੋਕ ਜਦੋਂ ਜਾਂਦੇ ਨੇ, ਤੁਸੀਂ ਦਿੱਲੀ ਅੰਮ੍ਰਿਤਸਰ ਔਰ ਈਵਨ ਮੈਨੂੰ ਕੌਣ ਪਿਛਲੇ ਦਿਨਾਂ 'ਚ ਪੰਜਾਬ ਦੇ ਹਵਾਲੇ ਨਾਲ ਗੱਲ, ਉਹ ਕਹਿੰਦੇ ਜੀ ਸਿੱਖ ਤਾਂ ਬਾਹਰ ਚਪੜਾਸੀ ਖੜੇ ਮਿਲਦੇ ਨੇ, ਤੁਹਾਨੂੰ ਅੰਦਰ ਜਿਹੜੇ ਨੇ ਉਹ ਦੂਸਰੇ ਸਾਰੇ ਬਿਹਾਰੀ ਯੂਪੀ ਔਰ ਬੰਗਾਲੀ ਔਰ ਦੂਸਰੇ ਲੋਕ ਨੇ। ਹੁਣ ਇਹ ਕਹਿ ਰਹੇ ਨੇ ਕਿ ਵੀ ਉਹਨਾਂ ਨੂੰ ਵੀ ਸਪੈਂਡ ਮਿਲੀਅਨਸ, ਡੋਂਟ ਗੈਟ ਈਵਨ 10% of the employment, or do we get investment in transportation industries back in Punjab? Everywhere Punjabis, mainly Sikhs, do not get opportunities to well-paying jobs. कि उन्होंने लिए कोई मौके नहीं ने। Pakhda Beas management is the latest example. The project's initial investment spent by Punjabis in early 60s now are out of control completely. वो ਜਿਹੜੀਆਂ 2 ਸੀਟਾਂ ਪੰਜਾਬ ਦੀਆਂ ਸੀ ਉਹ ਵੀ ਉਹਨਾਂ ਨੇ ਐਬੋਲਿਸ਼ ਕਰਕੇ ਓਪਨ ਚ ਕਰਤੀਆਂ ਤਾਂ ਕਿ ਉਹ ਆਪਣੇ ਬੰਦੇ ਲਾ ਸਕਣ। ਅੱਛਾ, ਬਾਦਲ ਉੜ ਗਏ, ਕੈਪਟਨ ਸਾਇਲੈਂਟ, ਕਾਂਗਰਸ ਸਲੀਪੀ, ਆਪ ਨਾਟ ਇੰਟਰਸਟਿਡ। ਇਹ ਪੰਜਾਬ ਦੀਆਂ ਧਿਰਾਂ ਨੇ ਜਿਨ੍ਹਾਂ ਨੇ ਗੱਲ ਕਰਨੀ ਹੈ ਨਾ, ਚਾਰਾਂ ਦਾ ਉਹਨਾਂ ਨੇ ਰਵੱਈਆ ਦੱਸ ਦਿੱਤਾ ਹੈ। ਦੈਟ ਇਜ਼ ਮਾਈ ਪੰਜਾਬ। ਯੋਰ ਸਨਸ ਡਾਟਰਸ ਬਿਟਰੇਡ ਐਂਡ ਕੰਟੀਨਿਊ ਟੂ ਨਿਗਲੈਕਟਿੰਗ ਸਟੇਟਸ ਰਾਈਟਸ ਆਫ ਨੈਚੁਰਲ ਰਿਸੋਰਸਿਸ। ਕਿ ਧੋਖਾ ਔਰ ਸਾਡੇ ਜਿਹੜੇ ਕੁਦਰਤੀ ਸਾਧਨ ਸੋਮੇ ਨੇ ਲੁੱਟੇ ਜਾ ਰਹੇ ਨੇ। ਸੈਡ ਟੂ ਵਾਚ ਅਵਰ ਵੈਲਥ ਸਟੋਲਨ ਐਂਡ ਫਿਊਚਰ ਬੀਇੰਗ ਡਿਸਟਰੋਇਡ। ਸਾਡੀ ਦੌਲਤ ਲੁੱਟੀ ਜਾ ਰਹੀ ਹੈ ਔਰ ਸਾਡਾ ਮੁਸਤਕਬਲ ਜਿਹੜਾ ਉਹ ਤਬਾਹ ਕੀਤਾ ਜਾ ਰਿਹਾ ਹੈ। ਅੱਛਾ, ਪੰਜਾਬੀਜ਼ ਨੋ ਬੈਟਰ ਦੈਨ ਯੂਕਰੇਨ, ਸਰਾਊਂਡਡ ਫਰਮ ਆਲ ਸਾਈਡਸ ਐਂਡ ਰਿਮੇਨਡ ਏਰੀਆਜ਼ ਟੂ ਬੀ ਸ਼ੇਅਰਡ ਬਾਈ ਦਾ 3 ਵੈਰੀ ਸੂਨ। ਕਿ ਭਾਈ ਇਹ ਆਲਰੇਡੀ ਸਾਡਾ ਹਾਲ ਵੀ ਯੂਕਰੇਨ ਵਾਲਾ ਵੀ ਅਸੀਂ ਸਾਰੇ ਪਾਸੇ ਘਿਰੇ ਹੋਏ ਹਾਂ ਔਰ ਜੋ ਕੁਝ ਰਹਿ ਗਿਆ ਉਹ ਵੀ ਆਉਣ ਵਾਲੇ ਪੀਰੀਅਡ 'ਚ ਇਹਨੇ ਤਿਕੜੀ ਨੇ ਲੈ ਲੈਣਾ। 75 years of suffering and still continues। ਕਿ 75 ਸਾਲ ਤੋਂ ਅਸੀਂ ਸਫਰ ਕਰ ਰਹੇ ਹਾਂ ਔਰ ਇਹ ਸਫਰਿੰਗ ਅਜੇ ਵੀ ਚੱਲ ਰਹੀ ਹੈ। ਸਾਡੀ ਮਿੱਟੀ ਮਾਣ ਪੰਜਾਬ ਦੀ ਏ, ਨਿਤ ਚੜ੍ਹਦੇ ਪੁੱਤ ਜਹਾਜ਼ਾਂ ਤੇ, ਕੋਈ ਮੁੱਕ ਜਾਂਦੇ, ਕੋਈ ਤੁਰ ਜਾਂਦੇ, ਕੋਈ ਵਾਪਸ ਜਾਣਾ ਭੁੱਲ ਜਾਂਦੇ। ਇਹ ਉਹਨਾਂ ਨੇ ਦਰਦ ਦੇ ਨਾਲ ਹੀ ਲਿਖਿਆ ਔਰ ਅਸੀਂ ਸਮਝਦੇ ਹਾਂ ਕਿ ਭਾਈ ਜੇ ਅਸੀਂ ਆਪਣੀ ਹੋਣੀ ਖਾਲਿਸਤਾਨ ਦੇ ਨਾਲ ਨਾ ਸਿਰਜ ਸਕੇ ਤੇ ਜਿੱਥੇ ਅਸੀਂ ਦੁਨੀਆ ਦੇ ਉਹਨਾਂ ਖਿੱਤਿਆਂ ਦੀ ਗੱਲ ਕਰਦੇ ਹਾਂ ਕਿ ਇੱਥੇ ਕਦੇ ਫਲਾਂ ਸਭਿਅਤਾ ਸੀ, ਫਲਾਂ ਲੋਕ ਵਸਦੇ ਸੀ ਔਰ ਉਹ ਕਹਾਣੀ ਰਹਿ ਜਾਏਗੀ। ਔਰ ਅੱਜ ਪੰਜਾਬ ਨਾਲ ਜਿਵੇਂ ਟੋਟਲ ਵਾਰ ਸਾਡੇ ਸਿਰ ਤੇ ਭਰਪਾ ਕਰਕੇ ਇਹ ਸਾਰੀ ਲੁੱਟ ਮਚਾਈ ਜਾ ਰਹੀ ਹੈ, ਅਸੀਂ ਵੀ ਕਿਤੇ ਬੀਤੇ ਦੀ ਦਾਸਤਾਨ ਬਣ ਕੇ ਨਾ ਰਹਿ ਜਾਈਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਨੂੰ 38 ਸਾਲ ਬੀਤ ਚੁੱਕੇ ਨੇ ਔਰ ਇਸ ਹਮਲੇ ਵਿੱਚ ਸ਼ਾਮਲ ਫੌਜੀ ਅਫਸਰ ਅੱਜ ਵੀ ਭਾਰੀ ਸਿਕਿਉਰਿਟੀ ਥੱਲੇ ਡਰ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ। यूपी ਦੇ ਇੱਕ ਬ੍ਰਿਗੇਡੀਅਰ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ यूपी ਸਰਕਾਰ ਨੇ ਉਸ ਦੀ ਸਿਕਿਉਰਿਟੀ ਘਟਾ ਦਿੱਤੀ ਹੈ ਤੇ ਹੁਣ ਉਸ ਨੂੰ ਖਾਲਿਸਤਾਨੀਆਂ ਤੋਂ ਖਤਰਾ ਹੈ। ਸੋ ਸਾਨੂੰ ਫਖਰ ਹੈ ਕਿ ਆਪਣੇ ਇਤਿਹਾਸ ਦੇ ਨਾਇਕਾਂ ਤੇ ਕਿ ਜਿਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਤੋਂ ਲੈ ਕੇ ਜਿੰਦਾ ਸੁੱਖਾ ਤੱਕ ਯੋਧੇ ਸ਼ਾਮਲ ਹਨ, ਜਿਨ੍ਹਾਂ ਨੇ ਇਤਿਹਾਸ ਸਿਰਜਿਆ ਕਿ ਸਿੱਖ ਜਿਹੜੇ ਜ਼ੁਲਮ ਨੂੰ ਕਦੇ ਮੁਆਫ ਨਹੀਂ ਕਰਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤੀਗਾਂ ਮਾਰੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਹੁੰਦੀਆਂ ਨੇ, ਉਹਨਾਂ ਦੀ ਕਮਾਈ ਅੱਗੋਂ ਨਸਲਾਂ ਖਾਂਦੀਆਂ ਜੀ, ਔਰ ਅਸੀਂ ਉਸ ਮਾਣਮੱਤੀ ਧਰਤੀ ਦੇ ਜਾਏ ਔਰ ਉਸ ਸਿੱਖ ਕੌਮ ਦੇ ਉਸ ਸ਼ਾਨਮੱਤੇ ਇਤਿਹਾਸ ਦੇ ਵਾਰਿਸ ਹੈ ਜਿਸ ਦੇ ਵਿੱਚ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਉੱਤੇ ਉਹ ਅਣਖੀ ਕੌਮ ਜਿਹੜੀ ਸਾਜੀ ਉਸ ਦੇ ਜ਼ਿੰਮੇ ਇਹ ਲਾਇਆ ਸੀ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜੇ ਨਿਰਧਨ ਨੂੰ ਪਾਲਣਾ ਦੀ ਗੱਲ ਦੇਖਣੀ ਹੈ, ਬੇਸ਼ੱਕ ਸਾਡਾ ਕੋਈ ਮੁਲਕ ਨਹੀਂ ਹੈ, ਇਹਦੇ ਬਾਵਜੂਦ ਤੁਸੀਂ ਸੈਂਕੜਿਆਂ ਦੀ ਗਿਣਤੀ ਜੀਵਨ ਉਹ ਹਿੰਦੂ ਸਟੂਡੈਂਟ ਕੁੜੀਆਂ ਮੁੰਡੇ ਜਿਹੜੇ ਕੈਮਰਿਆਂ ਦੇ ਸਾਹਮਣੇ ਆ ਕੇ ਯੂਕਰੇਨ ਦੇ ਨਾਲ ਲੱਗਦਾ ਪੋਲੈਂਡ ਦਾ ਬਾਰਡਰ ਹੋਏ ਜਾਂ ਹੰਗਰੀ ਦਾ ਬਾਰਡਰ ਹੋਏ, ਉਹਨਾਂ ਦੇ ਖਲੋ ਕੇ ਕਹਿੰਦੇ ਨੇ ਵੀ ਸਾਡੀ ਕਿਸੇ ਐਮਬੈਸੀ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ, ਸਿੱਖਾਂ ਨੇ ਕੀਤੀ, ਖਾਲਸਾ ਏਡ ਨੇ ਕੀਤੀ, ਯੂਨਾਈਟਿਡ ਸਿੱਖਸ ਨੇ ਕੀਤੀ, ਗੁਰਦੁਆਰੇ 'ਚ ਅਸੀਂ ਇੰਨੇ ਦਿਨ ਤੋਂ ਰੁਕੇ ਹੋਏ ਹਾਂ। ਤੇ ਇੱਕ ਵਾਰੀ ਛਾਤੀ ਜਿਹੜੀ ਹੈ ਉਹ ਫਖਰ ਨਾਲ ਚੌੜੀ ਹੋ ਜਾਂਦੀ ਹੈ ਕਿ ਇਹ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ। ਇਹ ਲੋੜਵੰਦ ਔਰ ਕਿਨਾਂ ਖਤਰਿਆਂ ਨੂੰ ਮੁੱਲ ਲੈ ਕੇ ਸਾਡੇ ਨੌਜਵਾਨ ਉੱਥੇ ਪਹੁੰਚ ਕੇ ਉਹਨਾਂ ਦੀ ਖਿਦਮਤ ਕਰ ਰਹੇ ਨੇ। ਹੁਣ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਹੁਣ ਕੱਲਾ ਸਾਡੇ ਹੱਥ 'ਚ ਕੜਛੀ ਤਾਂ ਨਹੀਂ ਫੜਾਈ ਹੈ ਕਿ ਵੀ ਤੁਸੀਂ ਦਾੜ ਹੀ ਵਰਤਾਣੀ ਹੈ, ਗਾਤਰੇ ਕਿਰਪਾਨ ਵੀ ਦਿੱਤੀ ਹੈ ਕਿ ਭਾਈ ਇਹ ਜਿਹੜਾ ਦੁਸ਼ਟ ਹੈ ਉਹਦੇ ਗਾਟੇ ਵੀ ਲਾਉਣੇ ਨੇ। ਔਰ ਇਹ ਕ੍ਰੈਡਿਟ ਮੈਂ ਸਮਝਦਾ ਜਦੋਂ ਅਸੀਂ ਅੱਜ ਦੇ ਦੌਰ 'ਚ ਇਹ ਖਬਰ ਮੈਂ ਇਸ ਲਈ ਡਿਸਕਸ ਕਰ ਰਿਹਾ ਕਿ ਮੇਜਰ ਅਖਬਾਰ ਦਾ ਹਿੰਦੂ ਨੇ ਹੈਡਲਾਈਨ ਲਾ ਕੇ ਦਿੱਤੀ, ਆਪਰੇਸ਼ਨ ਬਲੂ ਸਟਾਰ ਵੈਟਰਨ ਸਿਕਿਉਰਿਟੀ ਕਵਰ ਡਾਊਨਗ੍ਰੇਡਡ। ਹੁਣ ਇਹ ਬ੍ਰਿਗੇਡੀਅਰ ਇਸਰਾਰ ਰਹੀਮ ਖਾਨ ਨੇ ਜਨਾਬੇ ਆਲਾ, ਇਹ यूपी ਦੇ ਰਹਿਣ ਵਾਲੇ ਔਰ ਜਿਹੜੇ ਆਰਮੀ ਆਫੀਸਰਸ ਜਦੋਂ ਕਿ ਦਰਬਾਰ ਸਾਹਿਬ ਤੇ ਜੂਨ 84 'ਚ ਫੌਜੀ ਹਮਲਾ ਹੋਇਆ ਸਭ ਤੋਂ ਪਹਿਲਾਂ ਅੰਦਰ ਦਾਖਲ ਹੋਏ ਆਪਣੇ ਸਾਰੇ ਲੈ ਕੇ ਜਵਾਨਾਂ, ਜਦੋਂ ਸ਼ਾਇਦ ਇਹ ਕਰਨਲ ਸੀ ਜਾਂ ਕੀ ਸੀ, ਪਰ ਇਸ ਨੂੰ ਬ੍ਰਿਗੇਡੀਅਰ ਇਸਰਾਰ ਰਹੀਮ ਖਾਨ ਇਸ ਦੇ ਬਹੁਤ ਸਾਰੇ ਇੰਟਰਵਿਊ ਕਿ ਕਿੱਥੇ ਕੀ ਹੋਇਆ ਕੀ ਨਹੀਂ ਹੋਇਆ, ਦੁਨੀਆ ਦੇ ਅੱਡ-ਅੱਡ ਜਿਨ੍ਹਾਂ ਨੇ ਹੁਣ ਦਰਬਾਰ ਸਾਹਿਬ ਤੇ ਹਮਲੇ ਨੂੰ ਹੀ ਲੈ ਕੇ ਸੈਂਕੜਿਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਨੂੰ ਦਿੱਤੇ। ਇਹ ਹੁਣ ਲਿਵਿੰਗ ਹੈ ਜਿਹੜਾ ਪਾਰਟ। ਹੁਣ ਇਹ ਤਾਂ ਜ਼ਾਹਰ ਹੈ ਕਿ ਵੀ ਔਰ ਬੜੀ ਦਿਲਚਸਪ FIR ਹੈ ਜਿਹੜੀ ਜਦੋਂ ਉਹਨਾਂ ਨੇ ਟ੍ਰਾਇਲ ਚਲਾਇਆ ਸਤਵੰਤ ਸਿੰਘ ਔਰ ਕੇਰ ਸਿੰਘ ਦੇ ਉੱਤੇ ਤੇ ਉਸ ਦੇ ਵਿੱਚ ਦਰਜ ਸੀ ਇੱਕ ਹਰਿਆਣਵੀ ਜਾਟ ਪੁਲਿਸੀਏ ਨੂੰ ਲਿਆਏ ਗਵਾਹੀ ਦੇਣ। ਉਹ ਤਾਂ ਪ੍ਰੂਵ ਕਰਨਾ ਚਾਹੁੰਦੇ ਸੀ ਕਿ ਵੀ ਇਹ ਪ੍ਰੀ ਮੈਡੀਟੇਟਿਡ ਮਰਡਰ ਸੀ ਕਿ ਵੀ ਉਹਨਾਂ ਨੇ ਫੈਸਲਾ, ਤਾਂ ਉਹਨੂੰ ਪ੍ਰੂਵ ਕਰਨ ਲਈ ਉਹਨੇ ਕਿਹਾ कि जी ये आपस में बेअंत सिंह सतवंत सिंह बात किया करते थे कि हमने इंदिरा गांधी ने हमारे दरबार साहब पे हमला किया है तो इसको हमने छोड़ना नहीं है। तो उन्होंने वकील जेड़े जिरा करते हैं उन्होंने कहा कि ये बात तुमने पहले क्यों नहीं बताई? कहते इसमें बताने वाली क्या बात थी, मालूम ही था कि उसने इनके दरबार साहब को गिराया है, सिखों ने छोड़ना नहीं है इसको। हुण ये जिहड़ी गल है
ਇਹ ਹੀ ਸਾਡੀ ਸਟਰੈਂਥ ਹੈ। ਹੁਣ ਜੇ ਸ਼ਹੀਦ ਊਧਮ ਸਿੰਘ ਨਾ ਹੁੰਦਾ ਕਿ ਬਈ 21 ਸਾਲ ਉਹ ਜਨਰਲ ਡਾਇਰ ਦੇ ਉਹਦੇ ਮਾਈਕਲ ਅਡਵਾਇਰ ਗਵਰਨਰ ਦੇ ਪਿੱਛੇ ਫਿਰਦਾ ਰਿਹਾ, ਜਿਹਨੇ ਜਲਿਆਂਵਾਲੇ ਬਾਗ ਦੇ ਵਿੱਚ ਆਰਡਰ ਦਿੱਤਾ ਸੀ ਤੇ ਲੰਡਨ ਜਾ ਕੇ ਮਾਰਿਆ ਸੀ, ਤੇ ਫਿਰ ਇਹ ਵੀ ਨਾ ਕੰਬਦੇ ਹੁੰਦੇ। ਹੁਣ ਇਹ ਬ੍ਰਿਗੇਡੀਅਰ ਇਸਰਾਰ ਰਹੀਮ ਖਾਨ ਜਨਾਬ ਜਿਹੜੇ ਨੇ, ਇਹਨਾਂ ਨੂੰ ਪਿਛਲੇ 38 ਸਾਲਾਂ ਤੋਂ ਹੀ ਜਿਹੜੀ ਆ ਉਹਨਾਂ ਨੇ ਪੂਰੀ ਸਿਕਿਉਰਿਟੀ, 4 ਜਵਾਨ 24 ਆਵਰ ਦਿੱਤੇ ਹੋਏ। ਹੁਣ ਕਿਸੇ ਰੀਜ਼ਨ ਕਰਕੇ ਹੋ ਸਕਦਾ ਕਿਉਂਕਿ ਮੁਸਲਮਾਨ ਨਾ ਹੈ, ਮੁਸਲਮਾਨ ਹੋਏਗਾ ਸੱਜਣ ਤੇ ਯੋਗੀ ਆਦਿੱਤਿਆਨਾਥ ਉਹ ਕਹਿੰਦਾ ਹੋਣਾ ਕਿ ਬਈ ਇਹ ਹੁਣ ਇਹਨੂੰ ਮਰਵਾਓ, ਵਰਤ ਤਾਂ ਲਿਆ ਹੀ ਹੈ, ਸਿੱਖ ਮਰ ਜਾਏ ਤਾਂ ਵੀ, ਮੁਸਲਮਾਨ ਮਰ ਜਾਏ ਤਾਂ ਵੀ ਹਿੰਦੂਤਵਾ ਦਾ ਤਾਂ ਭਲਾ ਹੀ ਹੁੰਦਾ। ਉਹਨਾਂ ਨੇ ਇਹ ਖਬਰ ਹੀ ਇਹ ਹੈ ਕਿ ਵੀ ਉਹਦੀ ਜਿਹੜੀ ਸਿਕਿਉਰਿਟੀ ਹੈ, ਇਸਰਾਰ ਰਹੀਮ ਖਾਨ ਇਹ ਕਹਿ ਰਿਹਾ ਕਿ ਜੀ ਮੈਨੂੰ ਜਿਹੜੀ ਹੈ ਉਹ ਸਿਕਿਉਰਿਟੀ ਪਿਛਲੇ 38 ਸਾਲ ਤੋਂ the army veteran said he was earlier accorded Y category security by Ministry of Home Affairs, which entailed 3 personal security officers who provided proximate security through the day and 6 others for house protection. 6 ਜਵਾਨ ਉਹਦੇ ਘਰ ਨੂੰ ਪ੍ਰੋਟੈਕਟ ਕਰ ਰਹੇ ਨੇ 38 ਸਾਲਾਂ ਤੋਂ, 3 ਉਹਦੇ ਨਾਲ ਹੁੰਦੇ ਨੇ। ਪਰ ਹੁਣ ਉਹਨਾਂ ਨੇ ਕਿਹਾ ਕਿ ਨਹੀਂ, ਇੱਕ ਬੰਦਾ ਹੀ ਕਾਫੀ ਹੈ, ਔਰ ਇਹ ਉਸ ਦੀ ਜਿਹੜੀ ਵਾਈ ਸਿਕਿਉਰਿਟੀ ਨੂੰ ਕੱਟ ਕੇ ਉਹਨਾਂ ਨੇ ਐਕਸ ਸਿਕਿਉਰਿਟੀ ਕਰਤੀ। ਹੁਣ ਡਰ ਦੇਖੋ ਕਿ ਵੀ ਇਹ ਸਿੱਖਾਂ ਨੇ ਛੱਡਣਾ ਨਹੀਂ ਹੈ ਕਿਸੇ ਨੂੰ ਵੀ। ਉਹਨੇ ਫਿਰ ਇਹ ਸਾਰਾ ਉਸੇ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਹੁਣ ਮੇਰੇ ਨਾਲ ਇੱਕੋ ਹੀ ਪੁਲਿਸਮੈਨ ਹੈ ਔਰ ਇਹ ਜਿਹੜਾ ਮੇਰੇ ਲਈ ਬਹੁਤ, ਮੈਂ ਫਿਕਰ 'ਚ ਜੀ ਰਿਹਾ ਕਿ ਵੀ ਮੇਰਾ ਕੀ ਬਣੇਗਾ। I carried out the task, Operation Blue Star, in the interest of the country when Indira Gandhi was the Prime Minister, कि मैं ਤਾਂ ਮੁਲਕ ਦੇ ਹਿੱਤ ਦੇ ਵਿੱਚ ਇਹ ਕੀਤਾ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ। I saved the country from division, from breaking into ਖਾਲਿਸਤਾਨ, ਵੀ ਇਹ ਤਾਂ ਖਾਲਿਸਤਾਨ ਬਣ ਜਾਣਾ ਸੀ, ਮੈਂ ਤਾਂ ਕੰਟਰੀ ਨੂੰ ਟੁੱਟਣ ਤੋਂ ਬਚਾਇਆ। I had security all the while, ਮੈਨੂੰ ਇਹ ਸਾਰੇ ਸਾਲਾਂ ਸਿਕਿਉਰਿਟੀ ਮਿਲੀ ਸੀ। Now suddenly the Uttar Pradesh government has withdrawn it, said an anguished Brigadier Khan, ਵਿਚਾਰਾ ਫਿਕਰ ਦੇ ਵਿੱਚ ਕਿ ਜੀ ਮੇਰੇ ਤੋਂ ਇਹ ਖੋਹ ਲਈ। ਫਿਰ ਇਹੀ ਨਹੀਂ, ਉਹਨੇ ਕਿਹਾ ਜੀ ਦੇਖੋ, I am not a political person, I am a soldier. After what happened to General Vaidya, I do not trust anyone. ਹੁਣ ਇਹਨੂੰ ਇਹ ਵੀ ਪਤਾ ਹੈ ਕਿ ਉਹ ਜਨਰਲ ਵੈਦਿਆ ਜਿਹਨੇ ਫੌਜ ਆਰਡਰ ਕੀਤੀ, ਉਹਨੂੰ ਸਾਡੇ 2 ਗੱਭਰੂਆਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ 'ਚ ਜਾ ਕੇ ਜਿਹੜਾ ਉਸ ਦਾ ਕੰਮ ਤਮਾਮ ਕੀਤਾ। ਉਹਨੇ ਕੀਰਤੀ ਚੱਕਰ ਦਿੱਤਾ ਹੈ, ਸੈਡ ਕੀਰਤੀ ਚੱਕਰ ਅਵਾਰਡੀ ਹੂ ਲਿਵਸ ਇਨ ਨੋਇਡਾ, ਇਹ ਸਿਟੀ ਐਡਜੈਸੈਂਟ ਟੂ ਦਿੱਲੀ, ਦਿੱਲੀ 'ਚ ਬੈਠਾ ਹੈ 38 ਸਾਲ ਤੋਂ ਗਾਰਡ ਲੈ ਕੇ, ਅਜੇ ਵੀ ਕੰਮ ਰਿਹਾ ਕਿ ਮੁਝੇ ਛੋੜेंगे ਨਹੀਂ। ਉਹ ਉਹਨਾਂ ਦਾ ਹਰਿਆਣਵੀ ਜਾਟ ਦਾ ਕਿ ਭਾਈ ਇਹਨਾਂ ਨੇ ਮੈਨੂੰ ਫਿਰ ਉਹਨੇ ਕਿਹਾ ਕਿ ਵੀ ਇਹ ਦੇਖੋ ਵੈਦਿਆ ਨੂੰ ਮਾਰਤਾ। ਫਿਰ ਕੁਲਦੀਪ ਸਿੰਘ ਬਰਾੜ ਲੈਫਟੀਨੈਂਟ ਜਨਰਲ ਜਿਹੜਾ ਹਮਲਾਵਰ ਸੀ, ਉਹਦੇ ਉੱਤੇ ਲੰਡਨ ਦੇ ਵਿੱਚ ਅਟੈਕ ਹੋਇਆ, ਉਹਦੇ ਤੋਂ ਉਹਦੀ ਵਾਈਫ ਦੇ ਉੱਤੇ, ਤੇ ਮੈਨੂੰ ਕਿੱਥੇ ਛੱਡਣਗੇ ਇਹ ਕਰਕੇ। ਸੋ ਮਤਲਬ ਇਹ ਹੈ ਕਿ ਵੀ ਇਨ ਦਾ ਐਂਡ ਮੈਂ, ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਹਕੂਮਤਾਂ ਜਦੋਂ ਇਸ ਕਿਸਮ ਦੇ ਜ਼ੁਲਮ ਕਰਦੀਆਂ ਨੇ, ਉਹ ਵਰਤੀ ਜਾਂਦੀ ਹੈ ਫੌਜ, ਉਹਨਾਂ ਨੂੰ ਉਹ ਪੜਾਇਆ ਹੁੰਦਾ ਹੈ ਕਿ ਆਰਡਰ ਇਜ਼ ਆਰਡਰ। ਬਟ ਜੇ ਤੁਸੀਂ ਕਿਸੇ ਦੇ ਜ਼ੁਲਮ ਦੇ ਵਿੱਚ ਭਾਗੀਦਾਰ ਹੋ ਤਾਂ ਫਿਰ ਤੁਸੀਂ, ਫੌਜ ਜਿਹੜੀ ਹੈ, ਤੁਸੀਂ ਜਦੋਂ ਸਹੁੰ ਖਾਧੀ ਸੀ ਫੌਜ ਨੇ, ਤੁਸੀਂ ਮੁਲਕ ਨੂੰ ਬਾਰਡਰਸ ਤੇ ਡਿਫੈਂਡ ਕਰਨ ਲਈ ਖਾਧੀ ਸੀ। ਤੁਸੀਂ ਆਪਣੇ ਲੋਕਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਕੇ, ਉਹ ਵੀ ਮੁਕੱਦਸ ਰਿਲੀਜੀਅਸ ਥਾਵਾਂ ਦੇ ਉੱਤੇ, ਥਾਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ, ਇਸ ਦੇ ਲਈ ਤੁਹਾਨੂੰ ਆਨਸਰੇਬਲ ਹੋਣਾ ਹੀ ਹੋਣਾ ਚਾਹੀਦਾ। ਔਰ ਮੈਂ ਕਲੋਜ਼ਿੰਗ 'ਚ ਬੇਸ਼ੱਕ ਵਕਤ ਦੇ ਨੇੜੇ ਤੇੜੇ ਅਸੀਂ ਪਹੁੰਚ ਗਏ, ਪਰ ਪਿਛਲੇ 2 ਦਿਨ ਤੋਂ ਅਸੀਂ ਇਸ ਵਿਚਾਰ ਨੂੰ ਨਹੀਂ ਕਰ ਸਕੇ। ਸੋ ਮੈਂ ਇਹ ਵੀ ਨਹੀਂ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਇਹ ਰੂਹਾਨੀਅਤ ਦਾ ਸੈਗਮੈਂਟ ਕੱਢ ਦਿੱਤਾ ਆਪਣੇ ਪ੍ਰੋਗਰਾਮ 'ਚੋਂ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਸ੍ਰੀ ਰਾਗ 'ਚ। ਕਿਉਂਕਿ ਜੋ ਅਸੀਂ ਡਿਸਕਸ ਕੀਤਾ ਹੈ ਪਿਛਲੇ ਸਾਰੇ ਸੈਗਮੈਂਟਸ ਦੇ ਵਿੱਚ ਹੀ ਲਗਭਗ, ਉਹ ਇੱਕ ਲਾਈਨ ਦੇ ਵਿੱਚ ਗੁਰਬਾਣੀ ਦੀ ਬਿਆਨ ਕਰ ਦਿੰਦਾ ਹੈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ। ਕਿ ਜਿਹਦੀ ਸਰਕਾਰ ਹੁੰਦੀ ਹੈ ਸਭ ਕੁਝ ਉਹਦਾ ਹੀ ਹੁੰਦਾ ਹੈ। ਇਤਿਹਾਸ ਵੀ ਉਹਨਾਂ ਦਾ ਚੱਲਦਾ ਹੈ, ਉਹਨਾਂ ਦੀਆਂ ਹੀ ਗੱਲਾਂ ਮੰਨੀਆਂ, ਜਿਹਨੂੰ ਗਦਾਰ ਬਣਾ ਦੇਣ, ਤੁਹਾਡੀ ਜ਼ਮੀਨ ਖੋਹ ਲੈਣ, ਜੋ ਇਹ ਗੁਰੂ ਅਮਰਦਾਸ ਫਰਮਾ ਰਹੇ ਨੇ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ, ਅੰਤਰ ਜਿਸ ਕੈ ਸੱਚ ਵਸੈ
ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਓ। ਰਹਾਓ ਦੀ ਤੁਕ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ। हे ਮੇਰੇ ਵਾਹਿਗੁਰੂ, हे ਮੇਰੇ RAM, हे ਮੇਰੇ ਅੱਲਾਹ ਤਾਲਾ, ਤੇਰੇ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ ਕਿ ਸਤਿਗੁਰੂ ਨਿਰੰਕਾਰ ਸੱਚ ਰੂਪ ਹੈ, ਉਹ ਬਿਲਕੁਲ ਪਿਓਰ ਹੈ, ਨਿਰਮਲ ਹੈ, ਬਿਨਾ ਕਿਸੇ ਮਲ ਤੋਂ ਹੈ ਤੇ ਉਹਦੇ ਨਾਲ ਮਿਲਾਪ ਸ਼ਬਦ ਦੇ ਨਾਲ ਹੁੰਦਾ ਹੈ। ਸ਼ਬਦ ਦੇ ਨਾਲ ਜੁੜਨਾ ਔਰ ਇਹ ਅਲਟੀਮੇਟਲੀ ਕਾਇਨਾਤ ਉਹ ਸੱਚੀ ਸਰਕਾਰ ਹੈ। ਇੱਥੇ ਸਰਕਾਰਾਂ ਦੇ ਹੁਕਮ ਚੱਲਦੇ ਨੇ ਪਰ ਸਾਰੀ ਕਾਇਨਾਤ ਦੇ ਵਿੱਚ ਉਹ ਸੱਚੇ ਵਾਹਿਗੁਰੂ ਦਾ ਹੁਕਮ ਹੈ। ਔਰ ਇਹ ਜਿਹੜੇ ਗੁਰੂ ਵੱਲ ਮੂੰਹ ਕਰਕੇ ਤੁਰੇ ਹੋਏ ਨੇ, ਗੁਰੂ ਦੀ ਮੱਤ 'ਚ ਜਿਉਣ ਵਾਲੇ ਨੇ, ਉਹ ਸੱਚ ਦੇ ਉੱਤੇ ਖਲੋ ਕੇ ਆਪਣੀ ਜ਼ਿੰਦਗੀ ਬਸਰ ਕਰਦੇ ਨੇ, ਕਾਰ ਕਮਾਵਣੀ। ਔਰ ਉਹਨਾਂ ਦੇ ਦਿਲ ਦੇ ਅੰਦਰ ਜਿਹੜੇ ਸੱਚ ਦੇ ਉੱਤੇ ਖਲੋਂਦੇ ਨੇ ਉਹ ਵਾਹਿਗੁਰੂ ਪ੍ਰਗਟ ਹੁੰਦੇ ਨੇ, ਕਿਉਂਕਿ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਕਿ ਜਿਹਦੇ ਅੰਦਰ ਸੱਚ ਵਸਦਾ ਹੈ ਉਸ ਦੀ ਜ਼ਬਾਨ ਤੇ ਵੀ ਸੱਚ ਹੈ, ਉਸ ਦੇ ਕੰਨਾਂ 'ਚ ਵੀ ਜਿਹੜਾ ਸੱਚ ਦਾ ਪ੍ਰਗਟਾ ਹੁੰਦਾ ਤੇ ਸੱਚ ਮਿਲੇ ਸੇ ਨਾ ਵਿਛੜੇ। ਜਿਹੜੇ ਇੱਕ ਵਾਰ ਸੱਚ ਦੇ ਰਸਤੇ ਤੇ ਤੁਰਦੇ ਨੇ ਉਹ ਰੱਬ ਨਾਲ ਜੁੜੇ ਹੁੰਦੇ ਨੇ, ਕਦੇ ਰੱਬ ਤੋਂ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਨਿਜ ਘਰ ਵਾਸਾ ਹੋਏ, ਹਮੇਸ਼ਾ ਉਹਨਾਂ ਦੇ ਅੰਦਰ ਰੱਬ ਦੇ ਨਾਲ ਮਿਲਾਪ ਹੁੰਦਾ। ਸ਼ਬਦ ਮਿਲੈ ਸੋ ਮਿਲ ਰਿਹਾ ਜਿਸ ਨੂੰ ਆਪੇ ਲਏ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਇੱਕੋ ਰਿਹਾ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਕਿ ਜਿਹੜੇ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਉਸ ਦੇ ਸ਼ਬਦ ਦੇ ਨਾਲ ਜੁੜੇ ਹੋਏ ਨੇ ਉਹ ਉਹੀ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪ ਆਪਣੀ ਮਿਹਰਮਤ ਕਰਕੇ, ਰਹਿਮਤ ਕਰਕੇ, ਤਰਸ ਕਰਕੇ, ਕਰਮ ਕਰਕੇ ਆਪਣੇ ਨਾਲ ਮਿਲਾਉਂਦਾ। ਕਿਉਂਕਿ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ ਕਿ ਕਿਸ ਨੂੰ ਉਹਨੇ ਮਿਲਾਣਾ। ਜਿਹੜਾ ਦੁਬਿਧਾ ਦੇ ਵਿੱਚ ਜਿਉਂਦਾ ਹੈ, ਜਿਹੜਾ ਮਾਇਆ ਮਿਲੀ ਨਾ ਰਾਮ ਵਾਂਗ ਦੋਨਾਂ ਦੇ ਵਿੱਚ ਹੈ, ਦੂਜੇ ਭਾਅ ਦੇ ਵਿੱਚ ਰਹਿੰਦੇ ਨੇ, ਉਹ ਕਦੇ ਉਹਨਾਂ ਦਾ ਰੱਬ ਦੇ ਨਾਲ ਮਿਲਾਪ ਨਹੀਂ ਹੁੰਦਾ। ਉਹ ਆਵਾਗਮਨ ਦੇ ਚੱਕਰ ਦੇ ਵਿੱਚ ਆਪਣਾ ਆਉਂਦੇ ਜਾਂਦੇ ਰਹਿੰਦੇ ਨੇ। ਉਹ ਵਾਹਿਗੁਰੂ ਸਾਰਿਆਂ ਦੇ ਵਿੱਚ, ਕੁੱਲ ਕਾਇਨਾਤ ਦੇ ਵਿੱਚ ਸਭ ਮੈਂ ਇੱਕ ਵਰਤਦਾ ਇੱਕੋ ਰਿਹਾ ਸਮਾਇਆ, ਸਭ 'ਚ ਸਮਾਇਆ ਹੋਇਆ ਹੈ, ਹਰ ਇੱਕ ਦੇ ਵਿੱਚ ਵਰਤਦਾ ਹੈ। ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਇਹ ਫਿਰ ਇਸ ਗੱਲ ਦੇ ਉੱਤੇ ਹੀ ਐਮਫੇਸਾਈਜ਼ ਹੈ ਕਿ ਉਸ ਦੀ ਬਖਸ਼ਿਸ਼ ਦੇ ਨਾਲ ਹੀ ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਪੜ ਪੜ ਪੰਡਤ ਜੋਦ ਕੀ ਵਾਦ ਕਰੈ ਵਿਚਾਰ ਮਤ ਬੁੱਧ ਭਵੀ ਨ ਬੁਝਈ ਅੰਤਰ ਲੋਭ ਵਿਕਾਰ ਲੱਖ 84 ਭਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ। ਕਿ ਪੰਡਤ ਤੇ ਜੋਤਸ਼ੀ ਜੋਤਕੀ ਇਹ ਕਿਤਾਬੀ ਗਿਆਨ ਦੇ ਨਾਲ ਜਿਹੜਾ ਉਹ ਦੁਨੀਆ ਨੂੰ ਭਰਮਾਉਂਦੇ ਨੇ, ਪੜ ਪੜ ਕੇ ਦੱਸਦੇ ਨੇ ਔਰ ਬਹਿਸਾਂ ਦੇ ਵਿੱਚ ਕਹਿੰਦੇ ਨੇ ਵਾਦ ਕਰਿਆ ਹੁੰਦਾ, ਬਹਿਸ ਮੁਬੈਸਾ, ਆਪਣੇ ਕੋਈ ਸ਼ਾਸਤਰ ਸੁਣਾ ਰਿਹਾ, ਕੋਈ ਸਿਮਰਤੀ ਸੁਣਾ ਰਿਹਾ, ਕੋਈ ਪੁਰਾਣ ਸੁਣਾ ਰਿਹਾ। ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ। ਕਿ ਅਲਟੀਮੇਟਲੀ ਰੱਬ ਦੀ ਜਿਹੜੀ ਹੈ ਉਹ ਹੁਕਮ ਦੀ ਖੇਡ ਹੈ। ਇਹ ਵਾਦ ਵਿਵਾਦ ਜਾਂ ਇਹ ਪੰਡਤ ਜੋਤਸ਼ੀ, ਕਿਉਂਕਿ ਬਹੁਤ ਵਾਰੀ ਜੋਤਸ਼ੀਆਂ ਕੋਲ ਜਾਂਦੇ ਨੇ ਨਾ ਜੀ ਦੱਸੋ ਮੈਂ ਕੀ ਉਪਾਅ ਕੀ ਕਰਾਂ ਜੇ ਮੇਰੀ ਮਾੜੀ ਕਿਸਮਤ ਆ ਰਹੀ ਹੈ, ਉਹ ਵੀ ਪੂਰਾ ਜਿਹੜਾ ਲੁੱਟ ਕੇ ਦੱਸਣਗੇ। ਗੁਰੂ ਸਾਹਿਬ ਕਹਿੰਦੇ ਨੇ ਇਹ ਕੋਏ ਨਾ ਮੇਟਣ ਹਾਰ, ਉਹ ਵਾਹਿਗੁਰੂ ਦੇ ਹੁਕਮ 'ਚ ਹੈ ਉਹਨੇ ਕੀ ਕਰਨਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸੀਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਕਿ ਸਤਿਗੁਰੂ ਦੀ ਅਕਾਲ ਪੁਰਖ ਦੇ ਇਸ ਰਸਤੇ ਤੇ ਤੁਰਨਾ ਸੌਖਾ ਨਹੀਂ ਹੈ, ਗਾਖੜੀ ਹੁੰਦਾ, ਬਹੁਤ ਔਖੀ ਘਾਲਣ ਹੈ। ਸਤਿਗੁਰ ਕੀ ਸੇਵਾ ਗਾਖੜੀ। ਗਾਖੜੀ ਕਿਉਂ ਹੈ? ਸਿਰ ਦੀਜੇ ਆਪ ਗਵਾ, ਆਪਣਾ ਆਪਾ ਦੇਣਾ ਪੈਂਦਾ। ਔਰ ਉਹੀ ਅਸੀਂ ਪੜ੍ਹਦੇ ਹਾਂ ਕਿ ਭਾਈ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ। ਜੇ ਪਿਆਰ ਦੀ ਖੇਡ ਖੇਡਣੀ ਹੈ, ਇਸ ਇਸ਼ਕ ਦੇ ਇਸ਼ਕ ਹਕੀਕੀ ਦੇ ਸਕੂਲ 'ਚ ਆਣਾ ਤੇ ਸਿਰ ਨੂੰ ਤਲੀ ਤੇ ਰੱਖਣਾ ਪੈਣਾ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਂ। ਬੇਸ਼ੱਕ ਅਸੀਂ ਕਈ ਵਾਰ ਆਪਣੇ ਵੱਲੋਂ ਸਮਝਦੇ ਹਾਂ ਵੀ ਅਸੀਂ ਬਹੁਤ ਸੇਵਾ 'ਚ ਲੱਗੇ ਹੋਏ ਹਾਂ, ਪਰ ਸ਼ਬਦ ਦੇ ਨਾਲ ਮਿਲਾਪ
ਤੇ ਉਹ ਅਸੀਂ ਜਦੋਂ ਕਹਿੰਦੇ ਆ ਕਿ ਮਹਾਰਾਜ ਘਾਲਣਾ ਥਾਂ ਪਾਉਣੀ, ਅੱਛਾ ਘਾਲਣਾ ਸਾਰੇ ਘਾਲਦੇ ਨੇ, ਕਿਹਦੀ ਘਾਲਣਾ ਥਾਂ ਪੈਗੀ ਇਹ ਰੱਬ ਦੇ ਕੋਲ ਹੈ। ਔਰ ਪਾਰਸ ਪਰਸੀਐ ਪਾਰਸ ਹੋਏ, ਇਹ ਇਸ ਨੂੰ ਪੋਇਟਰੀ ਦੀ ਦੁਨੀਆ 'ਚ ਵੀ ਔਰ ਰੂਹਾਨੀਅਤ ਦੀ ਦੁਨੀਆ 'ਚ ਵੀ ਵਰਤਿਆ ਜਾਂਦਾ ਹੈ ਕਿ ਇੱਕ ਐਸੀ ਮੈਟਲ ਹੈ ਪਾਰਸ ਜਿਹਦੇ ਨਾਲ ਕੋਈ ਚੀਜ਼ ਛੋ ਜਾਏ ਤੇ ਉਹ ਸੋਨਾ ਹੋ ਜਾਂਦੀ ਹੈ। ਅੱਛਾ ਪਰ ਗੁਰਬਾਣੀ 'ਚ ਬੇਸ਼ੱਕ ਇਸ ਅਲੰਕਾਰ ਨੂੰ ਵਰਤਿਆ, ਪਰ ਇਹੀ ਕਿਹਾ ਕਿ ਪਾਰਸ ਰੱਬ ਆਪ ਹੈ। ਬਿਲਕੁਲ ਜਿੰਨਾ ਮਰਜ਼ੀ ਕੋਈ ਗੁਨਾਹਗਾਰ ਹੋਏ, ਜਿਵੇਂ ਪਾਰਸ ਨਾਲ ਲੱਗ ਕੇ ਹਰ ਧਾਤੂ ਸੋਨਾ ਬਣ ਜਾਂਦੀ ਹੈ, ਇਸੇ ਤਰ੍ਹਾਂ ਰੱਬ ਦੀ ਯਾਦ ਜੁੜ ਕੇ ਸਾਰੇ ਪਾਰਸ ਬਣ, ਪਾਰਸ ਪਰਸੀਆ ਪਾਰਸ ਹੋਏ, ਜੋਤੀ ਜੋਤ ਸਮਾਏ। ਜਦੋਂ ਤੁਸੀਂ ਉਸ ਨਾਲ ਜੁੜਦੇ ਹੋ, ਉਹਦੇ ਨਾਲ ਤੁਹਾਡੀ ਆਤਮਾ ਜੋਤ ਨਾਲ ਜੋਤ ਮਿਲਦੀ ਹੈ। ਜਿਨ ਕੋ ਪੂਰਬ ਲਿਖਿਆ ਤੈਨ ਸਤਿਗੁਰ ਮਿਲਿਆ ਹੈ, ਜਿਨ੍ਹਾਂ ਨੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੂੰ ਸਤਿਗੁਰੂ ਮਿਲਦੇ ਨੇ। ਅੱਛਾ ਤੇ ਅਖੀਰਲਾ ਸ਼ਲੋਕ ਹੈ, ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰਹਿ ਪੁਕਾਰ, ਲੱਖ 84 ਜਿਨ ਸਿਰੀ, ਸਭ ਸਹਿ ਦੇ ਆਧਾਰ, ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ, ਨਾਨਕ ਗੁਰਮੁਖ ਬੁੱਝੀਐ, ਪਾਈਐ ਮੋਖ ਦੁਆਰ। ਕਿ ਹੇ ਮੇਰੇ ਮਨ, ਤੈਨੂੰ ਭੁੱਖੜਾ ਕਿਉਂ ਵੱਜਾ ਹੋਇਆ, ਤੂੰ ਕਿਉਂ ਭੁੱਖ ਕਰਦਾ ਹੈ? ਮਨ ਭੁੱਖਾ ਮਤ ਕਰੇ, ਡਿਜ਼ਾਇਰ ਇੱਛਾਵਾਂ ਮਤ ਤੂੰ ਕਰੇ। ਐਵੇਂ ਰੱਬ ਦੇ ਅੱਗੇ ਜਿਹੜਾ ਉਹ ਲੇਲੜੀਆਂ ਨਾ ਕੱਢੀ ਜਾ, ਭੁੱਖ ਇਹ ਵੀ ਦੇ ਇਹ ਵੀ ਦੇ। ਲੱਖ 84 ਜਿਨ ਸਿਰੀ, ਸਭ ਸਹਿ ਦੇਵ, ਜਿਹਨੇ ਇੰਨੀ ਕਾਇਨਾਤ 84 ਲੱਖ ਫਾਰਮਸ ਆਫ ਲਾਈਫ ਜਿਹਨੇ ਕ੍ਰੀਏਟ ਕੀਤੀਆਂ ਨੇ, ਹਰ ਇੱਕ ਦਾ ਉਹਨੇ ਆਧਾਰ ਰੱਖਿਆ, ਹਰ ਇੱਕ ਦਾ ਰਿਜ਼ਕ ਰੱਖਿਆ। ਨਿਰਭਉ ਸਦਾ ਦਿਆਲ ਹੈ, ਉਹ ਬਿਨਾਂ ਖੌਫ 'ਚ ਰਹਿਣ ਵਾਲਾ ਵਾਹਿਗੁਰੂ, ਉਹ ਬੜਾ ਦਿਆਲੂ ਹੈ, ਬੜਾ ਰਹਿਮ ਕਰਨ ਵਾਲਾ ਹੈ, ਸਭਨਾ ਕਰਦਾ ਸਾਰ, ਸਾਰਿਆਂ ਦੀ ਉਹ ਸਾਰ ਲੈਂਦਾ। ਨਾਨਕ ਗੁਰਮੁਖ ਬੁੱਝੀਐ, ਪਾਈਐ ਮੋਖ ਦੁਆਰ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਹਕੀਕਤ ਦੀ ਸਮਝ ਗੁਰਮੁਖਾਂ ਨੂੰ ਹੈ ਤੇ ਉਹ ਬੁੱਝ ਜਦੋਂ ਜਾਂਦੇ ਨੇ ਤਾਂ ਉਹਨਾਂ ਦੇ ਲਈ ਮੁਕਤੀ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕਰਨ ਦੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਤੇ ਦੇਰੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।